ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦਾ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਦਾ ਸ਼ਨੀਚਰਵਾਰ ਦਾ ਇਹ ਪ੍ਰੋਗਰਾਮ, ਜਿਸ ਦੇ ਵਿੱਚ ਆਪਾਂ ਗੱਲਬਾਤ US ਇਮੀਗ੍ਰੇਸ਼ਨ ਦੇ ਬਾਬਤ ਕਰਦੇ ਹਾਂ ਤੇ ਆਪਣੇ ਨਾਲ US ਇਮੀਗ੍ਰੇਸ਼ਨ ਦੇ ਭਰੋਸੇਯੋਗ ਤਜਰਬੇਕਾਰ ਵਕੀਲ ਜਿਹੜੇ ਅਟਾਰਨੀ ਟਿਰਕਿਆਣਾ ਜੀ ਜੁੜ ਚੁੱਕੇ ਨੇ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਅਟਾਰਨੀ ਟਿਰਕਿਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕਿਆਣਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨੋਵਾਡਾ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲਿੱਦੜ, ਧਰਮ ਸਿੰਘ, ਕੁਲਦੀਪ ਸਿੰਘ ਸੰਘਾ ਬੇਕਰਸਫੀਲਡ ਤੇ ਜਸਪਾਲ ਸਿੰਘ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਤੇ ਉੱਤੇ। ਤੇ ਅਟਾਰਨੀ ਟਿਰਕਿਆਣਾ ਜੀ, ਅੱਜ ਆਪਾਂ ਕਿਹੜੇ ਟੌਪਿਕ ਦੇ ਉੱਤੇ ਗੱਲਬਾਤ ਕਰਾਂਗੇ ਜੀ? ਆਪਾਂ ਜੀ ਕੁਛ ਇੱਕ ਖਬਰਾਂ ਕਰਾਂਗੇ ਅੱਜ, ਤੇ ਫਿਰ ਆਪਾਂ ਸਵਾਲ ਜਵਾਬ ਜਿਹੜਾ ਉਧਰ ਮੇਨ ਫੋਕਸ ਕਰਾਂਗੇ। ਠੀਕ ਹੈ ਜੀ। ਸੋ ਬਿਲਕੁਲ ਸਰੋਤਿਓ, ਜਦੋਂ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਜਿਹੜੇ ਸਵਾਲ ਜਵਾਬ ਆ ਉਹ ਹੋਣੇ ਆ, ਤੇ ਉਦੋਂ ਫਿਰ ਤੁਸੀਂ ਕਾਲ ਕਰ ਸਕੋਗੇ 408-272-5200, 4082725200। ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਸਵਾਲ ਪੁੱਛ ਸਕੋਗੇ। ਪਹਿਲੋਂ ਕੁਛ ਆਪਾਂ ਕੀ ਲੇਟੈਸਟ ਚੱਲ ਰਿਹਾ ਇਮੀਗ੍ਰੇਸ਼ਨ ਨੂੰ ਲੈ ਕੇ, ਉਸ ਦੇ ਉੱਤੇ ਜਿਹੜੀ ਆਪਾਂ ਚਰਚਾ ਕਰਦੇ ਹਾਂ। ਆਈਸ ਵਾਲਿਆਂ ਨੇ ਕਹਿੰਦੇ ਹਜ਼ਾਰਾਂ ਹੀ ਜਿਹੜੇ ਮਾਈਗ੍ਰੈਂਟਸ ਆ, ਜਿਹੜੇ ਡਾਟਾ ਬ੍ਰੀਚ ਦੇ ਕਰਕੇ ਇਫੈਕਟ ਹੋਏ ਸੀ, ਉਹਨਾਂ ਨੂੰ ਰਿਲੀਜ਼ ਕੀਤਾ ਹੈ ਜੀ। ਸੋ ਤਕਰੀਬਨ ਕਹਿੰਦੇ 3000 ਜਿਹੜੇ ਕੈਦੀ ਸੀਗੇ ਆਈਸ ਵਾਲਿਆਂ ਦੇ, ਬਾਰਡਰ ਟੱਪ ਕੇ ਜਿਹੜੇ ਆਏ ਸੀਗੇ, ਤੇ ਉਹਨਾਂ ਕੋਲ ਗਲਤੀ ਦੇ ਨਾਲ ਇਨਫੋਰਮੇਸ਼ਨ ਲੀਕ ਹੋ ਗਈ, ਪਰਸਨਲ ਇਨਫੋਰਮੇਸ਼ਨ, ਜਿਹਦੇ ਵਿੱਚ ਕੀ ਬਰਥ ਡੇਟ ਸੀਗੇ ਤੇ ਕਿਹੜੀ ਲੋਕੇਸ਼ਨ ਤੇ ਉਹ ਹੈਗੇ ਆ ਤੇ ਕਿਹੜੇ ਕੰਟਰੀ ਤੋਂ ਉਹ ਆਏ ਆ। ਤੇ ਇਹ ਡੇਟਾ ਉਹਨਾਂ ਨੇ ਉੱਦਾਂ ਐਕਚੁਅਲੀ ਆਪਣੇ ਪਰਪਸ ਲਈ ਕਲੈਕਟ ਕਰਨਾ ਹੁੰਦਾ, ਰਿਫਿਊਜਨ ਲਈ, ਪਰ ਗਲਤੀ ਨਾਲ ਉਹਨਾਂ ਕੋਲ ਜਿਹੜਾ ਇਹ ਡੇਟਾ ਸੀਗਾ ਜਿਹੜਾ ਬ੍ਰੀਚ ਹੋ ਗਿਆ। ਤੇ ਨਵੰਬਰ ਦੇ ਐਂਡ ਦੇ ਵਿੱਚ ਕਹਿ ਲਓ ਕਿ ਬਿਲਕੁਲ ਲਾਸਟ ਜਿਹੜਾ ਲੈਗ ਸੀਗੀ ਥੈਂਕਸਗਿਵਿੰਗ ਦੇ ਲਾਗੇ ਛਾਗੇ, ਉਦੋਂ ਉਹਨਾਂ ਕੋਲ ਐਕਸੀਡੈਂਟਲੀ ਇਹ ਜਿਹੜਾ ਲੀਕ ਹੋ ਗਿਆ। ਤੇ ਇਹਦੇ ਵਿੱਚ ਫਿਰ ਕਾਫੀ ਜਿੱਦਾਂ ਨਾਮ, ਬਰਥ ਡੇਟ, ਨੈਸ਼ਨੈਲਿਟੀ, ਡਿਟੈਂਸ਼ਨ ਲੋਕੇਸ਼ਨ, ਜਿਹੜਾ ਉਹਨਾਂ ਦਾ ਅੰਦਾਜ਼ਾ ਜਿਹੜਾ ਹੈਗਾ ਕਿ 6200 ਤੋਂ ਉੱਤੇ ਜਿਹੜੇ ਇਮੀਗ੍ਰੈਂਟ ਸੀਗੇ ਉਹਨਾਂ ਦੀ ਇਨਫੋਰਮੇਸ਼ਨ ਇਹਦੇ ਵਿੱਚ ਹੈਗੀ ਆ। ਤੇ ਜਿਹਦੇ ਕਰਕੇ ਹੁਣ ਕੀ ਹੋਇਆ ਕਿ ਐਂਡ ਆਫ ਦਾ ਡੇ ਜਿਹੜਾ US ਆ ਕੰਟਰੀ ਲਾਅ, ਪ੍ਰੋਸੀਜਰ, ਰੈਗੂਲੇਸ਼ਨ ਤੇ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇੱਥੇ ਡੇਟਾ ਜਿਹੜਾ ਭਾਵੇਂ ਹੈਲਥ ਕੇਅਰ ਦਾ, ਭਾਵੇਂ ਤੁਹਾਡੀ ਇੰਪਲੋਇਮੈਂਟ ਦਾ ਜਾਂ ਜੋ ਵੀ ਆ, ਬੜੀ ਜ਼ਿਆਦਾ ਉਹਨੂੰ ਇੰਪੋਰਟੈਂਸ ਦਿੰਦੇ ਆ। ਤੇ ਈਵਨ ਜਿਹੜੇ ਹੁਣ ਨਹੀਂ ਵੀ ਅਮਰੀਕਾ 'ਚ ਹੈਗੇ ਆ, ਬਾਹਰ ਵੀ ਹੈਗੇ ਆ, ਉਹ ਇੱਦਾਂ ਕਿ ਈਵਨ ਹਸਬੈਂਡ ਵਾਈਫ ਦੀ ਜਿਹੜੀ ਇਨਫੋਰਮੇਸ਼ਨ ਹੈਗੀ ਆ, ਜੇ ਵਾਈਫ ਕਵੇ ਮੈਨੂੰ ਹਸਬੈਂਡ ਦੀ ਇਨਫੋਰਮੇਸ਼ਨ ਦੇ ਦਿਓ, ਉਹਨੂੰ ਵੀ ਉਹ ਕਹੋਗੇ ਕਿ ਨਹੀਂ, ਸਾਨੂੰ ਕੰਸੈਂਟ ਨਹੀਂ ਹੈਗਾ। ਯੂਨੀਵਰਸਿਟੀ 'ਚ ਜਿੱਦਾਂ ਆਪਾਂ ਦੇਖਿਆ ਕਿ ਜਵਾਕ ਪੜ੍ਹਦੇ ਆ ਤਾਂ ਉਹਨਾਂ ਦੇ ਜਿਹੜੀ ਇਨਫੋਰਮੇਸ਼ਨ ਆ, ਈਵਨ ਐਜ਼ ਸੀਰੀਅਸ ਐਜ਼ ਕਿ ਡੈਥ ਵਗੈਰਾ ਵੀ ਜੇ ਹੋ ਜਾਵੇ ਤਾਂ ਉੱਤੇ ਫਾਰਮ ਲਿਖਾਉਂਦੇ ਆ ਕਿ ਤੁਹਾਨੂੰ ਕਿਹਨੂੰ ਕੰਟੈਕਟ ਕਰਨਾ, ਹੈ ਨਾ, ਕੌਣ ਆ ਤੁਹਾਡਾ ਕੇਅਰ ਟੇਕਰ, ਕੌਣ ਆ। ਤੇ ਘਰਦਿਆਂ ਤੱਕ ਨੂੰ ਵੀ ਜਿਹੜਾ ਆਪਣਾ ਬਿਨਾਂ ਕੰਸੈਂਟ ਦੇ ਇਨਫੋਰਮੇਸ਼ਨ ਜਿਹੜੀ ਅਡਲਟ ਬੰਦੇ ਦੀ ਰਿਲੀਜ਼ ਨਹੀਂ ਕਰਦੇ। ਸੋ ਇਹਦੇ ਨਾਲ ਕੀ ਹੋਇਆ ਕਿ ਇਨਫੋਰਮੇਸ਼ਨ ਇਹਨਾਂ ਕੋਲ ਲੀਕ ਹੋ ਗਈ ਤੇ 3000 ਜਿਹੜੇ ਇਮੀਗ੍ਰੈਂਟ ਸੀਗੇ ਉਹ ਤਾਂ ਇਹਨਾਂ ਨੂੰ 35 ਸੱਟੇ ਜਿਹੜੇ ਰਿਲੀਜ਼ ਕਰਨੇ ਪਏ। ਆਪਣੇ ਪੰਜਾਬੀ ਕਲਾਇੰਟ ਵੀ ਆ, ਕਈਆਂ ਦੇ ਬਿਆਨ ਵਗੈਰਾ ਫੇਲ ਹੋ ਗਏ ਸੀਗੇ, ਤੇ ਉਹਨਾਂ ਨੇ ਵੀ ਸਾਨੂੰ ਕੰਟੈਕਟ ਕੀਤਾ, ਦੱਸਿਆ ਕਿ ਏਦਾਂ ਸੀਗਾ। ਬਿਆਨ ਤਾਂ ਉਹਨਾਂ ਨੇ ਫੇਲ ਕਰਤੇ, ਪਰ ਕਿਉਂਕਿ ਬ੍ਰੀਚ ਹੋ ਗਿਆ, ਉਹਨਾਂ ਨੂੰ 3000 ਲੋਕਾਂ ਨੂੰ ਜਿਹੜਾ ਸੀਗਾ ਛੱਡਣਾ ਪੈ ਗਿਆ। ਤੇ ਹੁਣ ਜਿਹੜਾ ਅੱਗੇ ਕੀ ਸੀਗਾ ਕਿ ਆਈਸ ਹੁਣ ਕਾਫੀ ਕ੍ਰਿਟਿਸਿਜ਼ਮ ਉਹਨੂੰ ਮਿਲਿਆ ਵਕੀਲਾਂ ਤੋਂ, ਸੰਸਥਾਵਾਂ ਤੋਂ। ਆਈਸ ਨੇ ਕਿਹਾ ਕਿ ਹੋਰ ਉਹਨਾਂ ਨੇ ਕੋਈ ਵੀ ਜਿਹੜਾ ਇਮੀਗ੍ਰੈਂਟ ਆ ਜਿਹਨਾਂ ਦਾ ਵੀ ਨਾਮ ਉਸ ਲਿਸਟ ਦੇ ਵਿੱਚ ਆ, ਕਿਸੇ ਨੂੰ ਵੀ ਉਹਨਾਂ ਨੇ ਡਿਪੋਰਟ ਨਹੀਂ ਕਰਨਾ। ਹੁਣ ਇਹ ਜਿਹੜੇ ਬੰਦੇ ਆ, ਇਹਨਾਂ ਦੀ ਤੁਸੀਂ ਚੰਗੀ ਕਿਸਮਤ ਕਹਿ ਲਓ, ਮਾੜੀ ਕਿਸਮਤ ਕਹਿ ਲਓ, ਡਿਪੈਂਡ ਕਰਦਾ ਕਿ ਕਿਹੜੇ ਇਲਾਕੇ ਤੋਂ ਉਹ ਆਉਂਦੇ ਆ, ਕਿੰਨਾ ਉਹਨਾਂ ਨੂੰ ਰਿਸਕ ਇਹਦੇ ਨਾਲ ਕ੍ਰੀਏਟ ਹੁੰਦਾ ਵਾ। ਤੇ 100 ਜਿਹੜੇ ਇਮੀਗ੍ਰੈਂਟ ਸੀਗੇ ਉਹ ਆਲਰੇਡੀ ਜਿਹੜੇ ਸੀਗੇ ਡਿਪੋਰਟ ਹੋ ਗਏ ਸੀਗੇ, ਤੇ ਉਹਨਾਂ ਦਾ ਨਾਂ ਲਿਸਟ ਤੇ ਸੀਗਾ। ਠੀਕ ਹੈ। ਤੇ ਉਹਨਾਂ ਨੂੰ ਇਹ ਕਹਿੰਦੇ ਵਾਪਸ ਲੈ ਕੇ ਆਉਣਾ, ਹੁਣ ਜਿੱਥੇ ਵੀ ਉਹ ਗਏ ਆ ਆਪਣੇ ਖਰਚੇ ਤੇ ਉਹਨੂੰ ਸਰਕਾਰ ਵਾਪਸ ਲੈ ਕੇ ਆਊਗੀ, ਕਿਉਂਕਿ ਆਈਸ ਦਾ ਕਾਫੀ ਇਹਨਾਂ ਬਦਨਾਮੀ ਹੋਈ ਹੈ ਨਾ। 100 ਜਿਹੜੇ ਬੰਦੇ ਇਹਨਾਂ ਨੇ
ਆਇਡੈਂਟੀਫਾਈ ਕੀਤੇ ਆ। ਹੁਣ ਸਾਨੂੰ ਨਹੀਂ ਪਤਾ ਉਹ ਇੰਡੀਆ ਤੋਂ ਆ, ਪੰਜਾਬ ਤੋਂ ਆ, ਕਿੱਥੋਂ ਆ, ਤੇ ਉਹ ਹੁਣ ਲਿਸਟ ਲੁਸਟ ਤਾਂ ਹੈ ਨਹੀਂ ਇਸ ਵੇਲੇ, ਪਰ ਉਹਨਾਂ ਨੂੰ ਇਦਾਂ ਕਿ ਜੇ ਤਾਂ ਉਹਨਾਂ ਨੇ ਆਪਣਾ ਸਪਾਂਸਰ ਗਰੰਟਰ ਉਹਨਾਂ ਦਾ ਕਿਸੇ ਦਾ ਨਾਮ ਲਿਖਿਆ ਸੀਗਾ ਉਰੇ ਕੇਅਰ ਟੇਕਰ ਦਾ, ਤਾਂ ਆਈਸ ਵਾਲੇ ਉਹਨਾਂ ਨੂੰ ਕੰਟੈਕਟ ਕਰ ਲਓਗੇ ਜੇ ਕੋਈ ਇਦਾਂ ਡਿਪੋਰਟ ਹੋਇਆ ਨਵੰਬਰ ਤੋਂ ਬਾਅਦ ਤੇ ਹੁਣ ਤੱਕ, ਜੇ ਕੋਈ ਪੰਜਾਬੀ ਡਿਪੋਰਟ ਹੋਇਆ ਤੇ ਉਹ ਲਿਸਟ ਦੇ ਵਿੱਚ ਸੀਗਾ, ਉਹਨੂੰ ਉਹ ਉੱਥੋਂ ਦੀ ਕਹਿੰਦੇ ਆ ਵਾਪਸ ਲੈ ਕੇ ਆਉਗੇ ਆਪਣੇ ਖਰਚੇ ਤੇ, ਕੋਈ ਵਕੀਲ ਵਕੂਲ ਵਿੱਚ ਪਾਉਣ ਦੀ ਲੋੜ ਨਹੀਂ ਪੈਣੀ। ਤੇ 10 ਕੁ ਬੰਦੇ ਇਦਾਂ ਦੇ ਵੀ ਸੀਗੇ ਜਿਹੜੇ ਲੀਕ ਹੋਣ ਤੋਂ ਬਾਅਦ ਚ ਡਿਪੋਰਟ ਹੋਏ ਆ, ਤੇ ਉਹਨਾਂ ਨੂੰ ਵੀ ਉਹ ਕੋਸ਼ਿਸ਼ ਕਰ ਰਹੇ ਆ ਕਿ ਲੈ ਕੇ ਆਉਣ। ਸੋ 110 ਜਣੇ ਜਿਹੜੇ ਸੀਗੇ ਉਹਨਾਂ ਨੂੰ ਇਹ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ, ਕੰਟੈਕਟ ਕਰ ਰਹੇ ਆ ਕਿੱਥੇ ਆ, ਤੇ ਇਹ ਕਹਿੰਦੇ ਕਿ ਜਿਹੜੀ ਏਜੰਸੀ ਆ ਉਹ ਪੂਰੀ ਸਹਾਇਤਾ ਦਊਗੀ ਕਿੱਦਾਂ ਵਾ, ਜਿਹੜੇ ਵੀ ਲੋਕੀ ਇਦਾਂ ਜੇ ਕੋਈ ਡਿਪੋਰਟ ਹੋਇਆ ਤਾਂ ਉਹ ਕੰਟੈਕਟ ਕਰਨ ਉਹਨਾਂ ਨੂੰ ਤੇ ਉਹਨਾਂ ਨੂੰ ਉਹ ਵਾਪਸ ਲੈ ਕੇ ਆਉਗੇ। ਠੀਕ ਹੈ। ਤੇ ਜਿਹੜੇ ਇਹ ਹੁਣ ਇਮੀਗ੍ਰੈਂਟ ਜਿਹੜੇ ਆਉਂਦੇ ਆ, ਆਪਾਂ ਹੁਣ ਜੇ ਗੱਲ ਕਰੀਏ ਤਾਂ ਇਹਨਾਂ ਨੂੰ ਪ੍ਰੋਬਲਮ ਕਿਉਂ ਆ ਬਰੀਚ ਤੋਂ, ਕਿਉਂਕਿ ਕਾਫੀ ਸਾਰੇ ਲੋਕੀ ਗੈਂਗ ਵਾਇਲੈਂਸ ਤੋਂ ਭੱਜ ਕੇ ਆਉਂਦੇ ਆ ਸਾਊਥ ਅਮਰੀਕਾ ਤੋਂ, ਜਾਂ ਹੋਰ ਮੁਲਕਾਂ ਤੋਂ, ਸਰਕਾਰਾਂ ਤੋਂ ਖਤਰਾ ਉਹਨਾਂ ਨੂੰ, ਜਾਂ ਹੋਰ ਕੋਈ ਪ੍ਰਾਈਵੇਟ ਐਕਟਰ ਆ ਕਈ ਵਾਰੀ ਉਹਨਾਂ ਤੋਂ ਵੀ ਖਤਰਾ ਹੁੰਦਾ ਹੈ ਨਾ, ਬਿਜ਼ਨਸ ਕਰਕੇ, ਕਰਪਸ਼ਨ ਕਰਕੇ। ਤੇ ਉਹਨਾਂ ਨੂੰ ਇਹ ਹੈ ਕਿ ਜੇ ਹੁਣ ਇਹ ਬਰੀਚ ਹੋ ਗਿਆ ਤਾਂ ਉਹਨਾਂ ਦਾ ਨਾਂ ਲਿਸਟ ਤੇ ਸੀਗਾ, ਤਾਂ ਉਹਨਾਂ ਦੇ ਖਿਲਾਫ ਜਿਹੜੀ ਉਹਨਾਂ ਦੀਆਂ ਸਰਕਾਰਾਂ ਉਹ ਰਿਟੈਲੀਏਸ਼ਨ ਕਰ ਸਕਦੀਆਂ। ਤੇ ਜਿਹੜੀਆਂ ਅਮਰੀਕਾ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਦੇ ਰੂਲ ਰੈਗੂਲੇਸ਼ਨ ਹੈਗੇ ਆ, ਉਹ ਆਈਸ ਵਾਲਿਆਂ ਨੂੰ, ਕੋਰਟ ਵਾਲਿਆਂ ਨੂੰ, ਸਾਰਿਆਂ ਨੂੰ ਇਹ ਦੱਸਦੇ ਆ ਕਿ ਤੁਸੀਂ ਇਹ ਇਨਫੋਰਮੇਸ਼ਨ ਕੌਨਫੀਡੈਂਸ਼ੀਅਲ ਰੱਖਣੀ ਆ। ਉਸੇ ਗਰੰਟੀ ਤੇ ਲੋਕ ਜਿਹੜੇ ਆ ਕੇ ਇੱਥੇ ਅਸਾਈਲਮ ਕਰਦੇ ਆ। ਜੇ ਉਹਨਾਂ ਨੂੰ ਲੱਗੂਗਾ ਕਿ ਉਹਨਾਂ ਦੀ ਇਨਫੋਰਮੇਸ਼ਨ ਹੀ ਨਿਕਲ ਜਾਣੀ ਆ, ਲੀਕ ਹੋ ਜਾਣੀ ਆ ਨਾ, ਤੇ ਫਿਰ ਉਹ ਅਸਾਈਲਮ ਕਿਉਂ ਕਰੂਗੇ ਆ ਕੇ। ਤੇ ਇਹਦੇ ਨਾਲ ਲੋਕਾਂ ਦਾ ਜਿਹੜਾ ਕੌਨਫੀਡੈਂਸ ਆ ਉਹ ਘਟਦਾ ਵਾ, ਤੇ ਤਾਂ ਕਰਕੇ ਆਈਸ ਨੂੰ ਕਾਫੀ ਰਿਸਕ ਸੀਰੀਅਸਲੀ ਲੈ ਰਹੀ ਆ। ਤੇ ਆਈਸ ਵਾਲਿਆਂ ਨੇ ਮਾਫੀ ਮੰਗੀ ਆ ਤੇ ਕਹਿੰਦੇ ਕਿ ਸਾਨੂੰ ਪਤਾ ਇਹਦੇ ਨਾਲ ਲੋਕਾਂ ਦੀ ਲਾਈਫ ਜਿਹੜੀ ਉਹ ਰਿਸਕ ਤੇ ਆਉਂਦੀ ਆ, ਤੇ ਪਰ ਜੋ ਸਾਡੇ ਕੋਲ ਹੋ ਸਕਦਾ ਆਪਾਂ ਜਿਹੜਾ ਵੀ ਡੈਮੇਜ ਹੈ ਇਹਨੂੰ ਮਿਟੀਗੇਟ ਕਰਾਂਗੇ, ਘਟਾਉਣ ਦੀ ਕੋਸ਼ਿਸ਼ ਕਰਾਂਗੇ। ਤੇ ਜਿਹੜੇ ਵਕੀਲ ਆ ਸਾਰੇ ਉਹ ਇਹ ਕਹਿੰਦੇ ਆ ਕਿ ਠੀਕ ਹੈ, ਤੁਸੀਂ ਕਹਿੰਦੇ ਤਾਂ ਬਹੁਤ ਵਧੀਆ ਵਾ, ਪਰ ਇਹਨੂੰ ਕਰਕੇ ਦਿਖਾਇਓ ਕਿ ਜਿਹੜੇ ਉਹ ਲੋਕੀ 110 ਜਣੇ ਜਿਹੜੇ ਤੁਸੀਂ ਡਿਪੋਰਟ ਕੀਤੇ ਉਹਨਾਂ ਨੂੰ ਵਾਪਸ ਲੈ ਕੇ ਆਇਓ। ਤੇ ਬਾਕੀ ਅੱਗੋਂ ਕਹਿੰਦੇ ਕਿ ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਵਗੈਰਾ ਜੇ ਕੋਈ ਇੱਥੇ ਹੈਗਾ, ਉਹਨਾਂ ਨੂੰ ਵੀ ਤੁਹਾਨੂੰ ਪ੍ਰੋਟੈਕਸ਼ਨ ਜਿਹੜੀ ਦੇਣੀ ਚਾਹੀਦੀ ਹੈ। ਸੋ ਇਹਦੇ ਨਾਲ ਹੁਣ ਕੀ ਹੋਇਆ ਕਿ ਏਜੰਸੀ ਦੀ ਕਾਫੀ ਇਨਵੈਸਟੀਗੇਸ਼ਨ ਚੱਲ ਰਹੀ, ਕਾਫੀ ਕਾਂਗਰਸਮੈਨ ਵਗੈਰਾ, ਸੈਨੇਟਰ ਵਗੈਰਾ, ਉਹਨਾਂ ਨੇ ਕਾਫੀ ਲਿਖਿਆ ਕਿ ਸਾਨੂੰ ਐਕਸਪਲੇਨ ਕਰੋ ਕਿ ਪਹਿਲੀ ਗੱਲ ਇਹ ਬਰੀਚ ਹੋਇਆ ਕਿੱਦਾਂ। ਤੇ ਹੁਣ ਜਿਹੜੇ ਆ ਸੀਗੇ 3000 ਬੰਦੇ, ਜਿੱਦਾਂ ਦੱਸਿਆ ਕਿ ਉਹਨਾਂ ਨੇ ਆਲਰੇਡੀ ਛੱਡਤੇ ਆ, ਰਿਲੀਜ਼ ਕਰਤੇ ਆ। ਤੇ ਕਾਫੀ ਜਿੱਦਾਂ ਸਾਡੇ ਕਲਾਇੰਟ ਸੀਗੇ ਜਿਨ੍ਹਾਂ ਦੇ ਬਿਆਨ ਫੇਲ ਹੋ ਗਏ ਸੀਗੇ, ਜਿਨ੍ਹਾਂ ਨੇ ਹੁਣ ਕੰਟੈਕਟ ਕੀਤਾ ਕਿ ਯਾਰ ਮੇਰਾ ਆਪਣੇ ਤਾਂ ਬਿਆਨ ਫੇਲ ਹੋ ਗਏ ਸੀਗੇ, ਪਰ ਹੁਣ ਕਿੱਦਾਂ ਅੱਗੇ ਕਿੱਦਾਂ ਕਰਨੀ ਆ, ਰਾਈਟ। ਸੋ ਜਿਹੜੇ ਉਹ ਵਾਲੇ ਪੰਜਾਬੀ ਆ ਜਿਨ੍ਹਾਂ ਦੇ ਬਿਆਨ ਫੇਲ ਹੋ ਗਏ ਸੀ, ਜਿਨ੍ਹਾਂ ਨੂੰ ਛੱਡਤਾ, ਉਹਨਾਂ ਦਾ ਇੱਕ ਇਹ ਗਰਾਊਂਡ ਦੇ ਉੱਤੇ ਜਿਹੜਾ ਕਿ ਉਹਨਾਂ ਦਾ ਡੇਟਾ ਲੀਕ ਹੋਇਆ, ਇਹ ਗਰਾਊਂਡ ਦੇ ਉੱਤੇ ਉਹਨਾਂ ਦਾ ਇੱਕ ਅਲੱਗ ਅਸਾਈਲਮ ਦਾ ਕੇਸ ਇਨ ਇਟਸੈਲਫ ਬਣ ਜਾਂਦਾ, ਠੀਕ ਹੈ। ਜੋ ਉਹਨਾਂ ਦਾ ਪਹਿਲਾ ਕੇਸ ਸੀਗਾ ਉਹ ਤੋਂ ਇਲਾਵਾ ਇੱਕ ਇਹ ਗਰਾਊਂਡ ਦੇ ਕਰਕੇ, APA ਐਕਟ ਦੀ ਵਾਇਓਲੇਸ਼ਨ ਦੇ ਕਰਕੇ, ਇਹ ਸਾਰਾ ਜਿਹੜਾ ਤੁਹਾਡਾ ਡੇਟਾ ਬਰੀਚ ਦਾ ਇੱਕ ਆਪਣਾ ਕੇਸ ਜਿਹੜਾ ਉਹ ਬਣਦਾ। ਆਈਸ ਵਾਲਿਆਂ ਨੇ ਇੰਟਰਸਟਿੰਗਲੀ ਕੀ ਕਿਹਾ, ਉਹ ਕਹਿੰਦੇ ਕਿ ਜੇ ਕੋਈ ਕੇਸ ਇਹ ਇਦਾਂ ਦਾ ਲੈ ਕੇ ਆਂਦਾ ਅੱਗੇ, ਤੇ ਆਪਾਂ ਉਹਨੂੰ ਆਪੋਜੀਸ਼ਨ ਨਹੀਂ ਦੇਣੀ, ਮਤਲਬ ਕਿ ਆਪਾਂ ਕੋਰਟ 'ਚ ਉਹਨੂੰ ਚੈਲੰਜ ਨਹੀਂ ਕਰਨਾ ਕਿ ਇਹਨੂੰ ਇਹਦੇ ਕਰਕੇ ਰਿਸਕ ਹੈਗਾ ਕਿ ਨਹੀਂ ਹੈਗਾ। ਸੋ ਕਹਿਣ ਦਾ ਮਤਲਬ ਆ ਕਿ ਜਿਹੜਾ ਕੋਈ ਇਦਾਂ ਦਾ ਛੁੱਟਿਆ ਬੰਦਾ, ਉਹਨੂੰ ਥੋੜੀ ਜੀ ਈਜ਼ੀ ਜੇ ਉਹ ਆ ਸ਼ੋਅ ਕਰ ਦੇਵੇ ਕਿ ਇਹ ਨਾਂ ਦੇ ਕਰਕੇ ਤੇ ਜੋ ਵੀ ਉਹਦੇ ਪੁਰਾਣੇ ਹਾਲਾਤ ਉਹਦੇ ਕਰਕੇ ਉਹਨੂੰ ਖਤਰਾ ਜਿਹੜਾ ਹੋਰ ਹੁਣ ਵੱਧ ਗਿਆ, ਠੀਕ ਆ। ਤੇ ਇਹ ਜਿਹੜੀ ਹੁਣ ਹੋਇਆ ਕਿੱਦਾਂ, ਜਦੋਂ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ, ਕਹਿੰਦੇ ਕਿ ਉਹਨਾਂ ਨੇ ਕੋਈ ਆਪਣਾ ਵੈਬਸਾਈਟ ਅਪਡੇਟ ਕਰਨੀ ਸੀ 28 ਨਵੰਬਰ ਨੂੰ, ਤੇ ਹਿਊਮਨ ਰਾਈਟਸ ਫਸਟ ਜਿਹੜਾ ਇੱਕ ਵਾਚ ਡੌਗ, ਇੱਕ ਹਿਊਮੈਨਿਟੇਰੀਅਨ ਏਜੰਸੀ ਆ, ਉਹਨਾਂ ਨੇ ਨੋਟਿਸ ਕੀਤਾ। ਸਭ ਤੋਂ ਪਹਿਲਾਂ ਇਹ ਉਹਨਾਂ ਨੇ ਆਈਸ ਵਾਲਿਆਂ ਨੂੰ ਨੋਟੀਫਾਈ ਕੀਤਾ ਕਿ ਤੁਸੀਂ ਗਲਤੀ ਕਰਤੀ ਇਹ, ਤੇ ਆਈਸ ਵਾਲਿਆਂ ਨੇ ਡਾਟਾ ਜਿਹੜਾ ਸੀਗਾ ਕੁਇਕਲੀ ਡਿਲੀਟ ਕਰਤਾ, ਪਰ ਫਿਰ ਵੀ ਜਿਹੜੇ 5 ਘੰਟੇ ਸੀਗਾ ਡੇਟਾ ਜਿਹੜਾ ਉਹਨਾਂ ਦਾ ਵੈਬਸਾਈਟ ਤੇ ਰਿਹਾ ਸਾਰਿਆਂ ਦੇ ਨਾਂ ਨੂੰ ਜਿਹੜੇ ਸੀਗੇ। ਸੋ ਆਹੀ ਜਿਹੜੀਆਂ ਚੀਜ਼ਾਂ ਹੁਣ ਅਮਰੀਕਾ ਨੂੰ ਕਹਿ ਲਓ ਜਿੱਦਾਂ ਆਪਣੇ ਮੁਲਕ ਉਹਨਾਂ ਤੋਂ ਡਿਫਰੈਂਸ਼ੀਏਟ ਕਰਦੀਆਂ ਕਿ ਠੀਕ ਆ 5 ਘੰਟੇ ਸੀਗਾ, ਹੁਣ ਸਾਡੇ ਉੱਥੇ ਤਾਂ ਕੋਈ 5 ਘੰਟੇ ਨੇ, ਸਰਕਾਰ ਨੇ ਪਹਿਲੀ ਗੱਲ ਗਲਤੀ ਨਹੀਂ ਮੰਨਣੀ, ਇਦਾਂ ਆ ਕਿ ਉਹਨਾਂ ਨੇ ਹੁਣ ਆ 5 ਆਪਣੀ ਉਹ ਕਰਕੇ ਤੁਸੀਂ ਵੇਖ ਲਓ ਕਿ ਜਿਹੜੇ ਡਿਪੋਰਟ ਵੀ ਇਵਨ ਕਰਨੇ ਸੀਗੇ ਬੰਦੇ, ਉਹਨਾਂ ਨੂੰ ਵੀ ਉਹਨਾਂ ਨੇ ਕਿਹਾ ਕਿ ਹੁਣ ਆਪਾਂ ਡਿਪੋਰਟ ਨਹੀਂ ਕਰਨਾ, ਡਿਪੋਰਟ ਕਿਤੇ ਵਾਪਸ ਲਿਆਉਣੇ ਕਹਿੰਦੇ, ਡਿਪੋਰਟ ਕੀਤੇ ਵਾਪਸ ਲੈ ਕੇ ਆਣੇ ਆ। ਤੇ 3000 ਜਿੱਦਾਂ ਦੱਸਿਆ ਕਿ ਛੱਡਤੇ ਇਹਨਾਂ ਨੇ, ਤੇ 2200 ਕਹਿੰਦੇ ਅਜੇ ਵੀ ਕਸਟਡੀ ਦੇ ਵਿੱਚ ਹੈਗੇ, ਉਹਨਾਂ ਦੀ ਕੋਈ ਬੈਕਗਰਾਉਂਡ ਚੈੱਕ ਵਗੈਰਾ ਇਹ ਕਰ ਰਹੇ ਆ, ਤੇ ਜੇ ਕੋਈ ਕ੍ਰਿਮੀਨਲ ਰੈਕਡ ਨਹੀਂ ਹੈਗਾ, ਉਹ ਕਹਿੰਦੇ ਉਹਨਾਂ ਨੂੰ ਵੀ ਆਪਾਂ ਜਿਹੜਾ ਰਿਲੀਜ਼ ਕਰ ਦੇਣਾ। ਮਤਲਬ ਇਹ ਜੇ 6000 ਜਾਣੇ ਆ ਨਾ, ਤਾਂ ਸਿੱਧੀ ਉਹਨਾਂ ਨੇ ਛੁੱਟੀ ਦੇ ਦੇਣੀ ਨਾ ਅਮਰੀਕਾ ਦੇ ਵਿੱਚ ਕਿ ਜਾਓ। ਤੇ ਇਹ ਕਹਿੰਦੇ ਕਿ ਇਹ ਤੁਸੀਂ ਭਾਵੇਂ ਆਈਸ ਵਾਲਿਆਂ ਦੀ ਖੁਦ ਦੀ ਸਟੇਟਮੈਂਟ ਆ ਕਿ ਜੇ ਤੁਸੀਂ ਅਸਾਈਲਮ ਲਈ ਐਲੀਜੀਬਲ ਨਹੀਂ ਵੀ ਸੀਗੇ, ਕਿਉਂਕਿ ਕਈ ਵਾਰੀ ਬੰਦਾ ਵਿਦ ਹੋਲਡਿੰਗ ਲਈ, ਕੈਟ ਰਿਲੀਫ ਲਈ ਐਲੀਜੀਬਲ ਹੁੰਦਾ ਜਾਂ ਅਸਾਈਲਮ ਲਈ ਵੀ ਐਲੀਜੀਬਲ ਨਹੀਂ ਹੁੰਦਾ, ਕੋਈ ਵੀ ਕਾਰਨ ਕਰਕੇ, ਹਨਾ।
ਤੇ ਉਹ ਕਹਿੰਦੇ ਕਿ ਜਿਹੜੀ ਏਜੰਸੀ ਆ ਉਹ ਆਪਣਾ ਕੋਈ ਓਪੋਜੀਸ਼ਨ ਨਹੀਂ ਦਊਗੀ ਜੇ ਤੁਸੀਂ ਲੀਕ ਦੇ ਨਾਲ ਅਫੈਕਟਡ ਆ ਤੇ ਤੁਸੀਂ ਅਸਾਈਲਮ ਦੁਬਾਰਾ ਫਾਈਲ ਕਰਦੇ ਆ ਨਾ। ਤੇ ਜਿਹੜੀ ਹੁਣ ਇਹਦੇ ਵਿੱਚ ਕੀ ਸੀਗਾ ਕਿ ਦਸੰਬਰ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਗਲਤੀ ਨਾਲ ਜਿਹੜਾ ਕਿਊਬਨ ਗਵਰਨਮੈਂਟ ਹੈਗੀ, ਹੁਣ ਕਿਊਬਾ ਦੇ ਨਾਲ ਸਾਰਿਆਂ ਨੂੰ ਪਤਾ ਹੀ ਆ ਹਾਲਾਤ ਕਿੱਦਾਂ ਦੇ ਆ, ਅਮਰੀਕਾ ਦੇ ਕਾਫੀ 40-50 ਸਾਲ ਤੋਂ ਐਨਸੀ ਚੱਲਦੇ ਆ। ਐਮਬਾਰਗੋ ਵਗੈਰਾ ਟੈਂਸੀਆ ਚੱਲਦਾ ਹੈ ਨਾ। ਓਬਾਮਾ ਨੇ ਥੋੜਾ ਜਿਹਾ ਖੋਲਿਆ ਸੀਗਾ, ਫਿਰ ਦੁਬਾਰਾ ਹਾਲਾਤ ਉਹਨਾਂ ਦੇ ਓਬਾਮਾ ਦੇ ਜਾਣ ਤੋਂ ਬਾਅਦ ਫਿਰ ਮਾੜੇ ਹੋ ਗਏ ਕਿਉਂਕਿ ਟਰੰਪ ਹੋਣਾ ਨੇ ਜਿਹੜਾ ਸਟਰੋਂਗ ਸਟੈਂਸ ਲੈ ਲਿਆ। ਤੇ ਦਸੰਬਰ ਦੇ ਵਿੱਚ ਜਿਹੜੇ ਸੀਗੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹਨਾਂ ਨੇ ਕਿਊਬਨ ਗਵਰਨਮੈਂਟ ਨੂੰ ਗਲਤੀ ਨਾਲ ਇਨਫੋਰਮੇਸ਼ਨ ਦੇ ਦਿੱਤੀ ਸੀਗੀ ਕਿ ਜਿਹੜੇ ਬੰਦੇ ਵਾਪਸ ਆ ਰਹੇ ਆ ਕਿਸੇ ਫਲਾਈਟ 'ਚ ਭਰ ਕੇ ਇਹਨਾਂ ਨੇ ਭੇਜਣੇ ਸੀ ਕਿ ਇਹ ਸਾਰਿਆਂ ਨੇ ਅਸਾਈਲਮ ਫਾਈਲ ਕੀਤਾ। ਤੇ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਇਹ ਜਿੱਦਾਂ ਡੀਪੋਰਟੇਸ਼ਨ ਫਲਾਈਟਾਂ ਜਿਹੜੀਆਂ ਚੱਲਦੀਆਂ ਸੀਗੀਆਂ, ਪਰ ਉਹ 'ਚੋਂ ਇਹ ਨਹੀਂ ਦੱਸ ਸਕਦੇ ਸੀ ਕਿ ਕਿਹਨੇ ਅਸਾਈਲਮ ਫਾਈਲ ਕੀਤਾ ਕਿ ਨਹੀਂ ਕੀਤਾ। ਉਹ ਇਹੀ ਦੱਸ ਸਕਦੇ ਸੀ ਕਿ ਇਹ ਗੈਰ ਕਾਨੂੰਨੀ ਬੰਦੇ ਆ, ਸਾਡੇ ਦੇਸ਼ 'ਚ ਹੈਗੇ ਆ, ਇਹਨਾਂ ਨੂੰ ਆਪਾਂ ਵਾਪਸ ਭੇਜ ਰਹੇ ਹਾਂ। ਤੇ ਜਦੋਂ ਉਹ ਇੰਡੀਆ ਦੇ ਵਿੱਚ ਵੀ ਵਾਪਸ ਭੇਜਦੇ ਆ ਤੇ ਉਹ ਇਹੀ ਕਹਿ ਕੇ ਵਾਪਸ ਭੇਜਦੇ ਆ ਕਿ ਇਹ ਕੱਚੇ ਤੌਰ ਤੇ ਬੰਦੇ ਆਏ ਸੀਗੇ। ਉਹ ਕਦੇ ਵੀ ਉਹਨਾਂ ਨੂੰ ਇਹ ਨਹੀਂ ਦੱਸਦੇ ਕਿ ਇਹਨਾਂ ਨੇ ਅਸਾਈਲਮ ਫਾਈਲ ਕੀਤਾ ਸੀਗਾ। ਪਰ ਆ ਜਿਹੜਾ ਹੁਣ ਕਿਊਬਾ ਵਾਲਾ ਸੀਗਾ, ਇਹਦੇ ਵਿੱਚ ਉਹਨਾਂ ਕੋਲ ਗਲਤੀ ਨਾਲ ਇਹ ਦੱਸ ਹੋ ਗਿਆ, ਲਿਸਟ ਲੁਸਟ ਲੀਕ ਹੋ ਗਈ ਕਿ ਇਹ ਕਿਊਬਾ ਵਾਲੇ ਬੰਦਿਆਂ ਨੇ ਜਿਹੜਾ ਅਸਾਈਲਮ ਕੀਤਾ। ਤੇ ਹੁਣ ਇਹਦੇ ਨਾਲ ਕੀ ਸੀਗਾ ਕਿ ਫਿਰ ਦੁਬਾਰਾ ਆਈਸ ਜਿਹੜੀ ਉਹਨਾਂ ਦੇ ਘੇਰੇ ਦੇ ਵਿੱਚ ਆ ਗਈ ਸੀਗੀ ਇਸ ਗੱਲ ਕਰਕੇ ਵੀ। ਤੇ ਇਹ ਜਿਹੜੇ ਜਹਾਜ਼ ਜਿਹੜਾ ਚੱਲਣਾ ਸੀਗਾ 103 ਜਾਣੇ ਸੀਗੇ ਤੇ ਉਹਨਾਂ ਨੇ ਜਹਾਜ਼ ਰੋਕਤਾ ਤੇ 90 ਜਾਣੇ ਫਿਰ ਦੁਬਾਰਾ ਉਹਨਾਂ ਨੇ ਜਿਹੜੇ ਆਲਰੇਡੀ ਡੀਪੋਰਟੇਸ਼ਨ ਆਰਡਰ ਵਾਲਾ 90 ਜਾਣੇ ਫਿਰ ਦੁਬਾਰਾ ਉਹਨਾਂ ਨੇ ਅਮਰੀਕਾ ਦੇ ਵਿੱਚ ਜਿਹੜੇ ਸੀਗੇ ਰਿਲੀਜ਼ ਕਰਤੇ। ਤੇ ਇਹਨਾਂ ਨੂੰ ਫਿਰ ਜਿਹੜਾ ਸੀਗਾ ਕਾਂਗਰੈਸ਼ਨਲ ਇਹਨਾਂ ਦੀ ਇਨਵੈਸਟੀਗੇਸ਼ਨ ਹੁਣ ਚੱਲ ਰਹੀ ਆ। ਉਹ ਕਹਿੰਦੇ ਕਿ ਇੰਨੀਆਂ ਸਿੰਪਲ ਰੈਗੂਲੇਸ਼ਨ ਹੈਗੀਆਂ ਕਿ ਇਹ ਇਨਫੋਰਮੇਸ਼ਨ ਤੁਸੀਂ ਕੌਨਫੀਡੈਂਸ਼ੀਅਲ ਰੱਖਣੀ ਆ ਤੇ ਸਾਨੂੰ ਇਹਦਾ ਜਵਾਬ ਦਿਓ ਕਿ ਹੋ ਕੀ ਰਿਹਾ ਤੁਹਾਡੀ ਸੰਸਥਾ ਦੇ ਵਿੱਚ, ਕਿ ਤੁਸੀਂ ਇਹ ਡੇਟਾ ਕਿਹੜੇ ਹਿਸਾਬ ਨਾਲ ਜਿਹੜਾ ਲੀਕ ਕਰਤਾ। ਤੇ ਜਦ ਤੱਕ ਉਹ ਇੰਟਰਨਲ ਇਨਵੈਸਟੀਗੇਸ਼ਨ ਚੱਲਦੀ ਆ ਤਦ ਤੱਕ ਜਿਹੜੇ ਲੋਕੀ ਛੁੱਟੇ ਆ ਜਿਹੜੇ 6000 ਲੋਕੀ ਸੀਗੇ ਇਹਨਾਂ ਨੂੰ ਕਾਫੀ ਆਪਸ਼ਨ ਨਾਲ ਕ੍ਰੀਏਟ ਹੋ ਗਈ। ਯਾ ਚਲੋ ਕੋਈ ਇਹਦੀ ਪਤਾ ਨਹੀਂ ਹੁੰਦਾ ਹਨਾ ਵੀ ਕਦੋਂ ਕਿੱਦਾਂ ਹਾਲਾਤ ਜਿਹੜੇ ਉਹ ਬਦਲ ਜਾਣੇ ਆ। ਹੁਣ ਇਹ ਨਾ ਇੱਥੇ ਸਾਰੇ ਥਾਵਾਂ ਦੇ ਉੱਤੇ ਰੌਲਾ ਪਾ ਦਿਓ ਵੀ ਇਹ ਕੈਂਪ ਵਾਲੇ ਸਾਰੇ ਹੀ ਕਿਤੇ ਛੱਡ ਦੇਣੇ ਆ ਜਾਂ ਸਾਰਿਆਂ ਨੂੰ ਵਾਪਸ ਜਿਹੜਾ ਉਹਨਾਂ ਨੇ ਲੈ ਆਉਣਾ। ਨਹੀਂ, ਸਿਰਫ ਤੇ ਸਿਰਫ ਜਿਨ੍ਹਾਂ ਦਾ ਡਾਟਾ ਬਰੀਚ ਦੇ ਵਿੱਚ ਨਾਮ ਆਇਆ ਸੀ, ਇਹ ਜਿਹੜੀ ਖਬਰ ਦੱਸੀ ਆ ਸਿਰਫ ਉਹਨਾਂ ਦੇ ਉੱਤੇ ਹੀ ਇਹ ਲਾਗੂ ਹੋਣੀ ਆ, ਜਿਨ੍ਹਾਂ 'ਚ ਕੁਝ ਪੰਜਾਬੀ ਵੀ ਹੋ ਸਕਦੇ ਹੈਗੇ ਨੇ ਤੇ ਕੁਝ ਜਿਹੜੀਆਂ ਹੋਰ ਕਮਿਊਨਿਟੀਜ਼ ਦੇ ਜਿਹੜੇ ਉਹ ਲੋਕ ਨੇ। ਇੱਕ ਆਪਣੇ ਵਕੀਲ ਸਾਹਿਬ ਵੀ ਆ, ਉਹਨਾਂ ਦਾ ਨਾਂ ਨਹੀਂ ਮੈਂ ਲੈ ਸਕਦਾ। ਤੇ ਉਹਨਾਂ ਨੇ ਪੈਸੇ ਇਕੱਠੇ ਕੀਤੇ ਕਿਸੇ ਟਾਈਮਾਂ ਦੇ ਵਿੱਚ। ਹੁਣ ਇਹ ਪਿਛਲੇ ਸਾਲ 2 ਸਾਲ ਦੇ ਵਿੱਚ ਨਵਾਂ ਕੋਈ ਕਾਨੂੰਨ ਆ ਗਿਆ ਤੇ ਜਿਹੜੇ ਡਿਪੋਰਟੇਸ਼ਨ ਵਾਲੇ ਬੰਦੇ ਆ ਉਹਨਾਂ ਨੂੰ ਆਪਾਂ ਵਾਪਸ ਬੁਲਾ ਸਕਦੇ ਹਾਂ। ਸੋ ਏਦਾਂ ਖਬਰ ਆਪਾਂ ਜਿੱਦਾਂ ਕੋਈ ਸੁਣਾਈ ਦੀ ਆ ਉਹਦਾ ਬਣ ਕੁਛ ਹੋਰ ਜਾਂਦਾ। ਸੋ ਏਦਾਂ ਆ ਕਿ ਇਹ ਉਹ ਜਿਹੜੇ 10-15 ਜਾਣੇ ਹੋਣੇ ਜਿਹਨਾਂ ਦਾ ਨਾਂ ਲਿਸਟ ਦੇ ਵਿੱਚ ਆਇਆ, ਉਹਨਾਂ ਨੂੰ ਬਸ ਉਹਨਾਂ ਨੇ ਵਾਪਸ ਬੁਲਾਉਣਾ। ਇਹ ਨਹੀਂ ਕਿ ਜਿਹੜੇ ਬਾਕੀ ਸਾਰੇ ਡਿਪੋਰਟ ਹੋ ਗਏ ਆ, ਕਿ ਕੋਈ ਨਵਾਂ ਕਾਨੂੰਨ ਕਨਾਨੇ ਦੇ ਵਿੱਚ ਕੁਛ ਨਹੀਂ ਆਇਆ। ਤੇ ਜਿਹੜੇ ਲਿਸਟ ਵਾਲੇ ਸੀਗੇ ਉਹਨਾਂ ਨੇ ਆਪ ਹੀ ਕੰਟੈਕਟ ਕਰਨਾ। ਠੀਕ ਆ। ਤੇ ਇਹ ਨਵੰਬਰ 28 ਤੋਂ ਬਾਅਦ ਦੀ ਗੱਲ ਆ। ਨਵੰਬਰ 28 2022 ਹਾਂ ਵੀ ਜੋ ਤੇ ਮਤਲਬ ਉਦਣ ਜਿਹੜੀ ਲਿਸਟ ਲੀਕ ਹੋਈ ਆ ਉਹੀ ਲੀਕ ਹੋਈ ਆ। ਉਸ ਤੋਂ ਬਾਅਦ ਇਹ ਨਹੀਂ ਕਿ ਦਸੰਬਰ 'ਚ ਜਨਵਰੀ 'ਚ ਤੁਸੀਂ ਡਿਟੈਂਸ਼ਨ ਸੀ। ਸੋ ਉਹ 6000 ਜਿਹੜੇ ਬੰਦੇ ਆ ਉਹੀ ਇਹਨਾਂ ਦੇ ਵਿੱਚ ਆਉਂਦੇ ਆ ਤੇ 110 ਜਿਹੜੇ ਡਿਪੋਰਟ ਕੀਤੇ ਆ। ਨਵਾਂ 6000 ਪੰਜਾਬੀ ਨਹੀਂ ਹੈ ਵੀ ਦੱਸਦੇ ਸਹੀਏ ਜਿਹੜੇ ਉਹ ਪੰਜਾਬੀ ਜਿਹੜੇ ਉਹ ਹੋਣਗੇ। ਸੋ ਇਹ ਗੱਲ ਕੋਈ ਘੁਮਾ ਫਰਾ ਕੇ ਜੇ ਤੁਹਾਡੇ ਤੱਕ ਪਹੁੰਚ ਰਹੀ ਆ ਪੁੱਠੀ ਸਿੱਧੀ ਹੋ ਕੇ ਵੀ ਹੁਣ ਜਿਹੜੇ ਡਿਪੋਰਟ ਕੀਤਿਆਂ ਨੂੰ ਅਸੀਂ ਵਾਪਸ ਲੈ ਕੇ ਆਉਣਾ ਆ, ਦੇ ਦਿਓ ਪੈਸੇ ਸਾਨੂੰ, ਅਸੀਂ ਇੱਦਾਂ ਕਰ ਦਾਂਗੇ, ਉਹ ਟੋਟਲੀ ਝੂਠੀ ਗੱਲ ਆ। ਉਸ ਗੱਲ ਦੇ ਵਿੱਚ ਜਿਹੜਾ ਉਹ ਨਾ ਆ ਜਿਓ। ਐਵੇਂ ਮਿਹਨਤ ਦੀ ਕਮਾਈ ਜਿਹੜੀ ਆ ਇੱਧਰੋਂ ਉੱਧਰੋਂ ਜਿੱਥੋਂ ਇਕੱਠੇ ਕਰਕੇ ਜਾਂ ਕਰਜ਼ਾ ਚੱਕ ਕੇ ਦਊਂਗੇ ਤੇ ਫਿਰ ਐਵੇਂ ਰਗੜ ਹੋ ਜੂਗੇ। ਸੋ ਧਿਆਨ ਜਿਹੜਾ ਜ਼ਰੂਰ ਰੱਖਿਓ। ਸਿਰਫ ਤੇ ਸਿਰਫ ਜਿਹੜੀ ਉਹ 5 ਘੰਟੇ ਦੇ ਲਈ ਇੱਕ ਡਾਟਾ ਬਰੀਚ ਹੋਇਆ ਸੀ, ਲਿਸਟ ਡਿਸਪਲੇ ਹੋਈ ਸੀ, ਉਹਦੇ ਵਿੱਚ ਜਿਹੜੇ 6000 ਬੰਦਿਆਂ ਦਾ ਨਾਂ ਆਇਆ ਸੀ, ਸਿਰਫ ਉਹਨਾਂ ਦੇ ਲਈ ਇਹ ਜਿਹੜੀ ਰਾਹਤ ਆ, ਬਹੁਤ ਛੋਟੀ ਜੀ ਜਿਹੜੀ ਇਹ ਰਾਹਤ ਆ। ਖਬਰ ਦੱਸਣ ਦਾ ਮਕਸਦ ਇਹ ਆ ਵੀ ਆਈਸ ਆਪਣੀ ਗਲਤੀ ਨੂੰ ਮੰਨ ਕੇ ਉਹਨਾਂ ਲੋਕਾਂ ਨੂੰ ਫਿਰ ਵੀ ਇੱਕ ਰਾਹ ਜਿਹੜਾ ਆ ਉਹ ਪ੍ਰਦਾਨ ਕਰ ਰਹੀ ਹੈਗੀ ਆ। ਸੋ ਇਹ ਚੀਜ਼ ਜਿਹੜੀ ਉਹ ਚੱਲ ਰਹੀ ਆ। ਅਟਾਰਨੀ ਟਰਕੀ ਨਾ ਜੀ, ਇਹ ਪ੍ਰਾਈਵੇਟ ਸਪਾਂਸਰਸ਼ਿਪ ਰੈਫਿਊਜੀ ਦੀ ਜਿਹੜਾ ਇੱਕ ਪ੍ਰੋਗਰਾਮ ਲਾਂਚ ਹੋਇਆ, ਕੀ ਤੁਹਾਨੂੰ ਉਸ ਦੇ ਬਾਰੇ ਹੈ ਰਾਈਟ ਨਾਓ ਨੌਲੇਜ? ਜਿਹੜੇ ਰੀਸੈਂਟਲੀ ਯੂਐਸ ਜਿਹੜੇ ਇਮੀਗ੍ਰੇਸ਼ਨ ਵਾਲਿਆਂ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਇਹਨਾਂ ਪਾਲਿਸੀਜ਼ ਦੇ ਵਿੱਚ ਐਡੀਸ਼ਨ ਕੀਤੀ ਗਈ ਆ। ਇਹਨਾਂ ਨੇ ਜੀ ਪ੍ਰੋਗਰਾਮ ਇੱਕ ਦੁਆਰਾ ਇਹ ਪੁਰਾਣਾ ਪ੍ਰੋਗਰਾਮ ਚੱਲਦਾ 1950 ਤੋਂ ਚੱਲਣ ਦੇ ਆ, ਪੇਰੋਲ ਵਾਲਾ। ਠੀਕ ਹੈ। ਕਈ ਜਿਹੜੇ ਪੰਜਾਬੀ ਹੈਗੇ ਆਪਣੇ ਉਹਨਾਂ ਨੇ ਇਹਦਾ ਬੈਨੀਫਿਟ ਆਲਰੇਡੀ ਲਿੱਤਾ ਹੋਇਆ। ਫੋਰ ਐਗਜ਼ਾਮਪਲ ਕੋਈ ਅਸਾਈਲਮ ਤੇ ਸੀਗਾ ਤੇ ਪਿੱਛੇ ਘਰਦਿਆਂ ਨੂੰ ਬਹੁਤ ਜ਼ਿਆਦਾ ਐਕਸਟ੍ਰੀਮ ਮੈਡੀਕਲ ਐਮਰਜੈਂਸੀ ਜਿੱਦਾਂ ਕੈਂਸਰ ਦਾ ਕੇਸ ਹੋ ਗਿਆ ਜਾਂ ਨੀਅਰ ਡੈਥ ਸਿਚੁਏਸ਼ਨ, ਜਿਹਦੇ ਵਿੱਚ
ਬੰਦਾ ਪੇਰੋਲ ਲੈ ਕੇ ਵਾਪਸ ਜਾ ਸਕਦਾ ਸੀ ਤੇ ਉਰੇ ਆ ਸਕਦਾ। ਤੇ ਕਈ ਏਦਾਂ ਦੇ ਵੀ ਹੈਗੇ, ਕਈਆਂ ਦੇ ਰਿਲੇਟਿਵਸ ਇੱਥੇ ਸੀਗੇ ਤੇ ਉਹ ਪੇਰੋਲ ਲੈ ਕੇ ਅਮਰੀਕਾ ਦੇ ਵਿੱਚ ਐਂਟਰ ਕੀਤੇ ਆ ਕਿ ਹਿਊਮੈਨਿਟੇਰੀਅਨ ਰੀਜ਼ਨ ਤੇ ਸਾਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਵੇ, ਹਨਾ। ਸੋ ਇਹ ਜਿਹੜਾ ਸੀਗਾ ਪ੍ਰੋਗਰਾਮ 1950 ਦੇ ਵਿੱਚ ਸ਼ੁਰੂ ਹੋਇਆ ਸੀਗਾ ਤੇ ਹਜ਼ਾਰਾਂ ਲੋਕਾਂ ਨੇ ਇਹਦਾ ਬੈਨੀਫਿਟ ਜਿਹੜਾ ਆਲਰੇਡੀ ਕਈ ਸਰਕਾਰਾਂ ਦੇ ਥੱਲੇ ਲਿੱਤਾ। ਤੇ ਇਹਨੂੰ ਹੁਣ ਬਾਈਡਨ ਸਰਕਾਰ ਕੀ ਸੀਗੀ ਕਿ ਉਹਨਾਂ ਨੇ ਵਾਅਦੇ ਬਹੁਤ ਜ਼ਿਆਦਾ ਕੀਤੇ, ਹਰੇਕ ਤੇ ਉਹ ਜਿੱਤ ਨਹੀਂ ਸਕੀ, ਪੂਰੇ ਨਹੀਂ ਕਰ ਪਾਈ ਆਪਣੇ ਵਾਅਦੇ। ਤੇ ਉਹਨਾਂ ਨੇ ਹੁਣ ਕੀ ਹੈ ਕਿ ਲੀਗਲੀ ਜਿਹੜੇ ਟੂਲ ਜਿੰਨੇ ਵੀ ਹੈਗੇ ਉਹਨੂੰ ਉਹ ਸੋਚ ਰਹੇ ਕਿ ਕਿੱਦਾਂ ਉਹਨੂੰ ਖਿੱਚ ਧੂ ਕੇ ਪ੍ਰੋਗਰਾਮ ਜਿਹੜਾ ਇਮੀਗ੍ਰੇਸ਼ਨ ਦਾ ਐਕਸਪੈਂਡ ਕੀਤਾ ਜਾਵੇ। ਤੇ ਡੈਮੋਕ੍ਰੈਟਸ ਦਾ ਵੀ ਫਿਰ ਆਹੀ ਗੋਲ ਆ ਕਿ ਸ਼ਟਰ ਕਿੱਦਾਂ ਖੋਲ੍ਹਿਆ ਜਾਵੇ ਕਿ ਵੱਧ ਤੋਂ ਵੱਧ ਇਮੀਗ੍ਰੈਂਟ ਜਿਹੜੇ ਹੈਗੇ ਆ 3-4 ਸਾਲਾਂ 'ਚ ਆ ਜਾਣ, ਕਿਉਂਕਿ ਡੈਮੋਕ੍ਰੈਟ ਨੂੰ ਇਮੀਗ੍ਰੈਂਟਸ ਦੇ ਆਏ ਦਾ ਫਾਇਦਾ ਉਹਨਾਂ ਦੀ ਪੋਲਿਟਿਕਸ ਦਾ। ਸੋ ਨਿਊਟਰਲ ਗੱਲ ਕਰਾਂਗੇ, ਕੋਈ ਏਦਾਂ ਨਹੀਂ ਕਿ ਰਿਪਬਲਿਕਨਾਂ ਨਾਲ ਸਾਡੀ ਦੁਸ਼ਮਣੀ ਹੈ ਜਾਂ ਡੈਮੋਕ੍ਰੈਟਾਂ ਨਾਲ ਬਹੁਤ ਪਿਆਰ ਆ, ਮਤਲਬ ਇਮੀਗ੍ਰੇਸ਼ਨ ਦਾ ਸ਼ੋਅ ਆ। ਸੋ ਏਦਾਂ ਆ ਕਿ ਇੱਕ ਸਰਕਾਰ ਆ ਉਹਨੂੰ ਉਹਦੀ ਜਿਹੜੀ ਪੋਲਿਟਿਕਸ ਆ ਉਹ ਚੱਲਦੀ ਆ ਇਮੀਗ੍ਰੈਂਟਸ ਦੇ ਬੇਸ ਤੇ ਕਿ ਬੈਨੀਫਿਟ ਦੇ ਦਿਓ ਇਮੀਗ੍ਰੈਂਟਸ ਨੂੰ, ਆਉਣ ਦਿਓ। ਵੋਟ ਬੈਂਕ ਜਿਹੜਾ ਉਹਨਾਂ ਦਾ ਹੈਗਾ ਲਿਬਰਲ ਬੇਸ ਜਿਹੜਾ ਹੈਗਾ, ਲਿਬਰਲ ਬੇਸ ਜਿਹੜਾ ਹੈਗਾ ਉਹ ਹਮੇਸ਼ਾ ਜਿਹੜਾ ਇਮੀਗ੍ਰੈਂਟਸ ਨੂੰ ਪਸੰਦ ਕਰੂਗਾ, ਕਿਉਂਕਿ ਤੇ ਜਿਹੜਾ ਦੂਜਾ ਰਾਈਟ ਵਿੰਗ ਹੈਗਾ ਉਹ ਹਮੇਸ਼ਾ ਇਮੀਗ੍ਰੈਂਟਾਂ ਨਾਲ ਨਫ਼ਰਤ ਕਰੂਗਾ। ਸੋ ਜਿਹੜੀ ਰਿਪਬਲਿਕਨ ਪਾਰਟੀ ਏਦਾਂ ਨਹੀਂ ਕਿ ਉਹ ਇਮੀਗ੍ਰੈਂਟਾਂ ਨੂੰ ਹੇਟ ਕਰਦੀ ਆ ਉਹਨਾਂ ਦਾ, ਪਰ ਏਦਾਂ ਕਿ ਇਲੈਕਸ਼ਨਾਂ ਜਿਹੜੀਆਂ ਉਹ ਜਿੱਤਦੇ ਅੱਜ ਕੱਲ੍ਹ ਜਿਹੜਾ ਜਿੱਦਾਂ ਦਾ ਟਾਈਮ ਚੱਲਦਾ ਪਿਆ ਉਹਦੇ ਵਿੱਚ ਇਹ ਹੈ ਕਿ ਇਮੀਗ੍ਰੇਸ਼ਨ ਇੱਕ ਮੁੱਦਾ ਬਣ ਜਾਂਦਾ ਤੇ ਮੁੱਦਾ ਫਿਰ ਜਦੋਂ ਬਣਦਾ ਤੇ ਦੋਨੋਂ ਸਾਈਡਾਂ ਦੀ ਐਕਸਟ੍ਰੀਮ ਪੋਜੀਸ਼ਨ ਜਿਹੜੀ ਹੋ ਜਾਂਦੀ ਹੈ ਜੀ। ਬਾਈਡਨ ਸਰਕਾਰ ਨੇ ਕੀ ਕੀਤਾ ਕਿ ਆ ਜਿਹੜਾ ਪ੍ਰੋਗਰਾਮ ਸੀਗਾ ਚੱਕ ਕੇ ਪੇਰੋਲ ਵਾਲਾ, ਇਹ ਕਹਿੰਦੇ ਕਿ ਇਹਨੂੰ ਆਪਾਂ ਐਕਸਪੈਂਡ ਕਰ ਦੇਣਾ। ਤੇ ਇਹਨਾਂ ਨੇ ਇੰਨਾ ਕੁ ਐਕਸਪੈਂਡ ਕਰਤਾ ਜਿੰਨਾ ਅੱਜ ਤੱਕ ਕਿਸੇ ਨੇ ਨਹੀਂ ਐਕਸਪੈਂਡ ਕੀਤਾ। ਠੀਕ ਹੈ। ਉਹਦੇ ਬਾਰੇ ਤੁਹਾਨੂੰ ਥੋੜਾ ਜਿਹਾ ਚਾਨਣਾ ਪਾਉਂਦੇ ਆ। ਸੋ ਕੀ ਸੀਗਾ ਕਿ ਇਹ ਪੇਰੋਲ ਪ੍ਰੋਗਰਾਮ ਆ ਤੇ ਇਹ ਕਹਿੰਦੇ ਕਿ ਇਹਨਾਂ ਨੇ ਇੱਕ ਐਪ ਬਣਾਤੀ ਕਿ ਆਨਲਾਈਨ ਤੁਸੀਂ ਨਾ ਵੈਬਸਾਈਟ ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਆ ਤੇ 30,000 ਲੋਕੀ ਕਹਿੰਦੇ ਆਪਾਂ ਪਰ ਮੰਥ, ਵਿਚ ਇਜ਼ ਅ ਬਿਗ ਨੰਬਰ। 30,000 ਲੋਕੀ ਹੇਟੀ ਤੋਂ, ਕਿਊਬਾ ਤੋਂ, ਨਿਕਰਾਗੁਆ ਤੋਂ ਤੇ ਵੈਨੇਜ਼ੁਏਲਾ ਤੋਂ, ਤੇ ਸਿੱਧੇ ਆਪਾਂ ਜਿਹੜੇ 30,000 ਲੋਕੀ ਹਰ ਮਹੀਨੇ ਆਪਾਂ ਇਹ ਪੇਰੋਲ ਪ੍ਰੋਗਰਾਮ ਦੇ ਥੱਲੇ ਐਕਸੈਪਟ ਕਰਨੇ ਆ। ਤੇ ਇਹਨਾਂ ਨੇ ਸਭ ਤੋਂ ਪਹਿਲਾਂ ਇਹਨਾਂ ਨੇ ਅਕਤੂਬਰ ਦੇ ਵਿੱਚ ਵੈਨੇਜ਼ੁਏਲਾ ਲਈ ਸਿਰਫ ਕੀਤਾ ਸੀਗਾ ਤੇ ਉਹਨਾਂ ਨੂੰ ਕਿਹਾ ਸੀ ਕਿ 24,000 ਐਡਮਿਟ ਕਰਨੇ ਆ। ਸੋ ਉਹਨਾਂ ਨੇ ਕੀਤੇ ਵੀ ਹੈ। ਸੋ ਹੁਣ ਇਹ ਕਹਿੰਦੇ ਕਿ 30,000 ਆਪਾਂ ਹਰੇਕ ਮਹੀਨੇ ਜਿਹੜਾ ਉਹ ਕਰਨਾ। ਸੋ ਇਹ ਵੀ ਲੀਗਲੀ ਉਹ ਕਰਦੇ ਆ ਕਿ ਠੀਕ ਹੈ, ਜਦੋਂ ਕੋਈ ਚੈਲੰਜ ਕਰੂਗਾ ਕੋਰਟ 'ਚ ਜਾਊਗਾ, ਸਟੇ ਲੱਗੂਗੀ, ਤਦ ਤੱਕ ਆਪਾਂ ਕਾਫੀ ਸਾਰੇ ਬੰਦੇ ਜਿਹੜੇ ਆ ਉਹ ਅੰਦਰ ਵਾੜ ਲੈਣੇ ਆ। ਸਹੀ ਗੱਲ। ਸੋ ਬਾਈਡਨ ਆਫਿਸ ਜਿਹੜਾ ਹੈਗਾ ਉਹ ਕਹਿੰਦੇ ਕਿ ਕਾਫੀ ਇਹ ਇਨੋਵੇਟਿਵ ਅਪਰੋਚ ਆ ਸਾਡੀ, ਲੀਗਲ ਆਪਾਂ ਇੱਕ ਟੂਲ ਦੇਤਾ ਕਿ ਇੱਕ ਜਿਹੜਾ ਸਾਡਾ ਸਿਸਟਮ ਸੀਗਾ ਉਹ ਪ੍ਰੋਪਰ ਫੰਕਸ਼ਨ ਨਹੀਂ ਕਰਦਾ ਸੀਗਾ ਤੇ ਇਹ ਇੱਕ ਛੋਟੀ ਜਿਹੀ ਇੱਕ ਰਾਹਤ ਆ। ਤੇ ਬਾਈਡਨ ਐਡਮਿਨਿਸਟ੍ਰੇਸ਼ਨ ਕਹਿੰਦੀ ਕਿ ਸਾਡੀ ਮਜਬੂਰੀ ਆ ਦੇ ਵਿੱਚ, ਕਿਉਂਕਿ ਜਿਹੜੀ ਕਾਂਗਰਸ ਆ ਉਹਨਾਂ ਨੂੰ ਕਈ ਸਾਲ ਹੋ ਗਏ, ਕਈ ਦਹਾਕੇ ਹੋ ਗਏ, ਉਹ ਕੋਈ ਫੈਸਲਾ ਕਰ ਨਹੀਂ ਪਾ ਰਹੀ ਤੇ ਆਪਾਂ ਹੁਣ ਜਿਹੜਾ ਬ੍ਰੋਕਨ ਸਿਸਟਮ ਇਹਨੂੰ ਬ੍ਰੋਕਨ ਨਹੀਂ ਰਹਿਣ ਦੇਣਾ ਸਕਦੇ, ਕੁਛ ਤਾਂ ਆਪਾਂ ਹੁਣ ਕਰਨਾ ਹੀ ਆ। ਤੇ ਉਹਨਾਂ ਨੇ ਜਿਹੜਾ ਸੀਗਾ ਪ੍ਰੋਗਰਾਮ ਇਹਨੂੰ ਐਕਸਪੈਂਡ ਕਰਤਾ। ਨਾਲ ਉਹਨਾਂ ਨੇ ਇਹ ਕਿਹਾ ਕਿ ਆਪਾਂ ਸਿਰਫ ਐਕਸਪੈਂਡ ਨਹੀਂ ਕਰ ਰਹੇ, ਆਪਾਂ ਨਾਲ ਜਿਹੜਾ ਬਾਰਡਰ ਆ ਉਹਨੂੰ ਥੋੜਾ ਜਿਹਾ ਹੋਰ ਸਖਤ ਕਰ ਦੇਣਾ। ਤੇ ਮੈਕਸੀਕੋ ਦੇ ਨਾਲ ਇਹਨਾਂ ਨੇ ਡੀਲ ਕਰ ਲਈ ਤੇ ਮੈਕਸੀਕੋ ਅਗਰੀ ਵੀ ਕਰ ਗਿਆ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਲੋਕੀ ਆਪਾਂ ਡਿਪੋਰਟ ਕਰਦੇ ਆ ਸਾਡੇ ਇੱਥੇ ਨਹੀਂ ਆ ਸਕਦੇ, ਸਪੈਸ਼ਲੀ ਕਿਊਬਾ ਵਾਲੇ, ਵੈਨੇਜ਼ੁਏਲਾ ਵਾਲੇ, ਐਲ ਸੈਲਵਾਡੋਰ, ਗੁਆਟੇਮਾਲਾ, ਜਿਹੜੇ ਆਹ ਵਾਲੇ ਲੋਕੀ ਆ। ਤੇ ਮੈਕਸੀਕੋ ਨੇ ਕਿਹਾ ਕਿ ਆਪਾਂ ਸਟੈਪ ਅਪ ਕਰਾਂਗੇ, ਆਪਾਂ ਉਹਨਾਂ ਨੂੰ ਰਹਿਣ ਦੀ ਪਰਮਿਸ਼ਨ, ਕੰਮ ਕਰਨ ਦੀ ਪਰਮਿਸ਼ਨ ਆਪਣੀ ਕੰਟਰੀ ਦੇ ਵਿੱਚ। ਤੇ ਹੁਣ ਏਦਾਂ ਆ ਕਿ ਸੁਣਨ ਵਾਲੇ ਕਹਿਣਾ ਕਿ ਯਾਰ ਮੈਕਸੀਕੋ ਜਾ ਕੇ ਕੀ ਕਰਨਾ, ਹਨਾ। ਪਰ ਏਦਾਂ ਆ ਕਿ ਜਿਹਦੀ ਭਾਈ ਜਾਨ ਨੂੰ ਖਤਰਾ ਵਾ ਉਹਨੂੰ ਕੀ ਮੈਕਸੀਕੋ ਤੇ ਕੀ ਅਮਰੀਕਾ, ਹਨਾ। ਜਿੰਨੇ ਜਿਹੜੇ ਆਪਣੇ ਦੇਸ਼ ਨਹੀਂ ਜਾ ਸਕਦੇ, ਗੈਂਗ ਗੂੰਗ ਜਿਹਨਾਂ ਦੇ ਦੁਸ਼ਮਣੀਆਂ ਪਈਆਂ ਵਾ, ਤੇ ਉਹ ਲੋਕਾਂ ਨੂੰ ਮੈਕਸੀਕੋ ਵੀ ਉਹ ਕਹਿੰਦੇ ਠੀਕ ਹੈ, ਇਹ ਬੈਟਰ ਆਪਸ਼ਨ ਆ, ਬੈਟਰ ਦੈਨ ਗੋਇੰਗ ਬੈਕ ਟੂ ਆਵਰ ਕੰਟਰੀ। ਤੇ ਜਿਹੜੇ ਇਹਦੇ ਕ੍ਰਿਟਿਕਸ ਆ ਬਾਈਡਨ ਦੇ, ਉਹ ਕਹਿੰਦੇ ਕਿ ਇਹ ਬਹੁਤ ਜ਼ਿਆਦਾ ਵਧਾ ਰਿਹਾ ਇਹ ਪ੍ਰੋਗਰਾਮ ਨੂੰ, ਇਹ ਪ੍ਰੋਗਰਾਮ ਦਾ ਇਹ ਮਤਲਬ ਨਹੀਂ ਸੀਗਾ ਤੇ ਇਹ ਇੱਕ ਕਾਈਂਡ ਆਫ ਪੈਰਲਲ ਇਮੀਗ੍ਰੇਸ਼ਨ ਸਿਸਟਮ ਦੇਈ ਜਾ ਰਿਹਾ ਹਜ਼ਾਰਾਂ ਲੋਕਾਂ ਨੂੰ ਕਿ ਹਰ ਮਹੀਨੇ ਤੁਸੀਂ 30,000 ਲੋਕੀ ਜੇ ਪੱਕੇ ਕਰਨੇ ਆ। ਉਹਨੂੰ ਕਹਿੰਦਾ 2 ਸਾਲ ਦੀ ਵਰਕ ਪਰਮਿਟ ਦੇਣਾ, ਰਹਿਣ ਦੀ ਪਰਮਿਸ਼ਨ ਦੇਣੀ ਆ, ਡੀਪੋਰਟੇਸ਼ਨ ਨਹੀਂ ਦੇਣੀ, ਸਿੱਧੇ ਤੌਰ ਤੇ ਉਹ ਆ ਸਕਦੇ ਆ, ਜਿਹੜੇ ਵੀ ਬੈਨੀਫਿਟ ਵਗੈਰਾ ਮਿਲਦੇ ਆ ਹੈਲਥ ਕੇਅਰ ਦੇ, ਹੋਰ ਜਿੰਨੇ ਵੀ, ਉਹ ਸਾਰੇ ਲੈ ਸਕਦੇ ਆ। ਤੇ ਇਹਨੂੰ ਜਿਹੜਾ ਚਾਰਲਸ ਗ੍ਰਾਸਲੀ ਹੈਗਾ ਰਿਪਬਲਿਕਨ ਆਇਓਵਾ ਦਾ, ਤੇ ਸਟੇਟ ਆਫ ਫਲੋਰੀਡਾ ਨੇ ਆਲਰੇਡੀ ਫੈਡਰਲ ਲਾਸੂਟ ਇਹਦੇ ਖਿਲਾਫ ਜਿਹੜਾ ਫਾਈਲ ਕਰਤਾ ਕਿ ਇਹ ਸਿਸਟਮ ਨੂੰ ਰੋਕਿਆ ਜਾਵੇ। ਤੇ ਬਾਕੀ ਜਿੱਦਾਂ ਸਾਨੂੰ ਪਤਾ ਹੀ ਹੈ ਕਿ ਇਹ ਜਦੋਂ ਹੁਣ ਇੱਕ ਵਾਰੀ ਕੇਸ ਫਾਈਲ ਹੁੰਦੇ ਆ, ਉਹਨਾਂ ਦਾ ਟਾਈਮ ਜਿਹੜਾ ਲੱਗਦਾ 1, 2, 3 ਸਾਲ ਤੱਕ, ਤਦ ਤੱਕ ਸਰਕਾਰਾਂ ਵੀ ਚੇਂਜ ਹੋ ਜਾਣੀਆਂ। ਤੇ ਸੋ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਬਿਲਕੁਲ ਟਾਈਮ ਦੇਖ ਕੇ, ਇਲੈਕਸ਼ਨਾਂ ਦਾ ਸਾਈਕਲ ਦੇਖ ਕੇ ਪੂਰੇ ਸਹੀ ਟਾਈਮ ਤੇ ਜਿਹੜੀ ਇਹ ਗੇਮ ਜਿਹੜੀ ਖੇਡੀ ਆ। ਬਾਈਡਨ ਐਡਮਿਨਿਸਟ੍ਰੇਸ਼ਨ ਕਹਿੰਦੀ ਕਿ ਇਹ ਸ਼ਾਰਟ ਟਰਮ ਇੱਕ ਸੋਲੂਸ਼ਨ ਹੈਗਾ ਤੇ ਉਹ ਵਾਲੇ ਕ੍ਰਾਈਸਿਸ ਨੂੰ ਮੈਨੇਜ ਕਰਨ ਦਾ ਜਿਹੜਾ ਕਦੀ ਮੈਨੇਜ ਨਹੀਂ ਹੋ ਸਕਦਾ, ਮਤਲਬ ਕਿ ਕਿੰਨੇ ਇਮੀਗ੍ਰੈਂਟ ਜਿਹੜੇ ਉਹ ਆਉਂਦੇ ਆ। ਤੇ ਇਹਦੇ ਲਈ ਹੁਣ ਜਿਹੜੀ ਮੇਨ ਕੰਡੀਸ਼ਨ ਉਹਨਾਂ ਦੀ ਇਹ ਹੈਗੀ ਆ
ਕਿ ਇੱਕ ਤੁਹਾਨੂੰ ਯੂਐਸ ਦਾ ਸਪਾਂਸਰ ਚਾਹੀਦਾ, ਇੱਕ ਬੰਦਾ ਜਿਹੜਾ ਤੁਹਾਨੂੰ ਗਰੰਟਰ ਜਿਹਨੂੰ ਆਪਾਂ ਕਹਿੰਦੇ ਆ, ਸਪਾਂਸਰ ਜਿਹਨੂੰ ਕਹਿੰਦੇ ਆ, ਜਿਹੜਾ ਤੁਸੀਂ ਕਹਿੰਦੇ ਸੀ ਹੁਣੇ ਗੱਲ ਕੀਤੀ, ਉਹ ਸਪਾਂਸਰ ਇਹਨਾਂ ਨੂੰ ਚਾਹੀਦਾ। ਤੇ ਠੀਕ ਹੈ। ਆਨਲਾਈਨ ਜਿਹੜੀ ਇਹਨਾਂ ਦੀ ਹੈਗੀ ਆ CBP1 ਦੀ ਇੱਕ ਇਹਨਾਂ ਦੀ ਜਿਹੜੀ ਐਪ ਆ, ਉਹਦੇ ਵਿੱਚ ਤੁਸੀਂ ਆਪਣੀ ਐਨਰੋਲਮੈਂਟ ਕਰਨੀ ਹੈ ਸਪਾਂਸਰ ਦੇ ਨਾਲ। ਤੇ ਜੇ ਤੁਹਾਨੂੰ ਉਹਨਾਂ ਨੇ ਪੇਰੋਲ ਦੇਤਾ ਤੇ ਤੁਸੀਂ ਅਮਰੀਕਾ ਦੇ ਵਿੱਚ ਲੀਗਲੀ ਜਿਹੜਾ ਹੈਗਾ ਉਹ ਆ ਸਕਦੇ ਆ, 2 ਸਾਲ ਲਈ ਰਹਿ ਸਕਦੇ ਆ, ਤੇ ਉਸ ਤੋਂ ਬਾਅਦ ਉਹਨੂੰ ਐਕਸਟੈਂਡ ਵੀ ਕਰ ਸਕਦੇ ਆ। ਆਹ ਠੀਕ ਹੈ। ਵਾਲੇ ਹੁਣ ਪ੍ਰੋਗਰਾਮ ਨੂੰ ਵੀ ਧਿਆਨ ਨਾਲ ਸੁਣਨਾ। ਇਹ ਏਦਾਂ ਨਹੀਂ ਕਿ ਹੁਣ ਬੰਦਾ ਇੰਡੀਆ 'ਚ ਗਿਆ, ਮਾੜਾ ਮੋਟਾ ਸੁਣ ਕੇ ਨਾ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੰਦੇ ਏਜੰਟ, ਕਿ ਆਦੇ ਤੇਰੀ ਐਪਲੀਕੇਸ਼ਨ ਭਰੀ ਆ, ਆਦੇ ਇੱਥੇ ਤੈਨੂੰ ਈਮੇਲ ਆ ਗਈ। ਸੋ ਇਹ ਪ੍ਰੋਗਰਾਮ ਏਦਾਂ ਨਹੀਂ ਕਿ ਇਹਨੇ ਤੁਹਾਨੂੰ ਇੰਡੀਆ ਤੋਂ ਬੁਲਾ ਲੈਣਾ। ਇਹ ਲਿਮਿਟਡ ਜਿਹੜਾ ਇਹਨਾਂ ਨੇ ਕਿਹਾ ਕਿ ਆਹ ਕੰਟਰੀਜ਼ ਹੈਗੀਆਂ, ਹੇਟੀ, ਜਿੱਦਾਂ ਆਪਣੇ ਗਵਾਂਢੀ ਮੁਲਕ ਕੈਨੇਡਾ 'ਚ ਲੀਮਾ ਚੱਲਦੀ ਆ, ਇਹ ਉਹ ਹਿਸਾਬ ਨਹੀਂ ਆ, ਰਾਈਟ? ਵੀ ਹਰ ਇੱਕ ਦੇ ਲਈ ਨਹੀਂ, ਇਹ ਸਿਰਫ ਸਪੈਸੀਫਿਕ ਕੰਟਰੀਜ਼ ਵਾਰਟਨ ਜਾਂ ਇਦਾਂ ਦੀਆਂ ਹੀ ਜਿਹੜੀ ਕੁਆਲੀਫਾਈ ਕਰਦੀਆਂ ਕੰਟਰੀਜ਼, ਰਾਈਟ? ਹਾਂਜੀ, ਹੁਣ ਏਦਾਂ ਕਿ ਇਹਨੂੰ ਆਪਾਂ ਵੱਡੀ ਖਬਰ ਕਰਕੇ ਕਿਉਂ ਕਰੀਦਾ, ਟਿਕਟੌਕ ਵਾਂਗੂ ਆਪਾਂ ਛੋਟੀ ਖਬਰ ਕਿਉਂ ਨਹੀਂ ਕਰ ਲੈਂਦੀ ਕਿ ਸਨਸਨੀ ਫੈਲਾ ਦਈਏ, ਕਲਿੱਕਾਂ ਮਿਲ ਜਾਣੀਆਂ, ਲਾਈਕ ਮਿਲ ਜਾਣਾ। ਇਹ ਕਿਉਂਕਿ ਪ੍ਰੋਗਰਾਮ ਹੈ ਨਹੀਂਗਾ ਏਦਾਂ ਦਾ ਨਾ। ਤੇ ਪਿਛਲੇ ਵਾਰੀ ਖਬਰਾਂ ਲੋਕੀ ਪੁੱਛਦੇ, ਭਾਜੀ ਫਲਾਣੇ ਵਕੀਲ ਨੇ ਕਿਹਾ ਕਿ ਲੋਟਰੀ ਵਾਲਾ ਪ੍ਰੋਗਰਾਮ ਆ ਗਿਆ, ਗ੍ਰੀਨ ਕਾਰਡ ਦੀ ਲੋਟਰੀ ਹੋ ਰਹੀ ਆ, ਐਪਲੀਕੇਬਲ ਹੀ ਨਹੀਂ ਇੰਡੀਆ ਨੂੰ। ਹਨਾ, ਸੋ ਇਹ ਹੈ ਕਿ ਇਹ ਕੋਈ ਨਵਾਂ ਕੋਈ ਪ੍ਰੋਗਰਾਮ ਜਾਂ ਕੋਈ ਲਾਅ ਨਹੀਂ ਆਇਆ ਕਿ ਤੁਹਾਨੂੰ ਸਪਾਂਸਰ ਲੱਭ ਗਿਆ ਤੇ 2 ਸਾਲ ਦਾ ਸਾਰਿਆਂ ਨੂੰ ਵੀਜ਼ਾ ਦੇ ਦੇਣਾ। ਜੇ ਏਦਾਂ ਅਮਰੀਕਾ 'ਚ ਕਦੀ ਨਹੀਂ ਹੋਣਾ ਕਿ 2 ਸਾਲ ਬਿਨਾਂ ਮਦਦ ਦੇ ਉਹਨਾਂ ਨੇ ਵੰਡ ਦੇਣਾ। ਸੋ ਇਹ ਕਹਿੰਦੇ ਆ ਕਿ ਜਿਹੜਾ ਤੁਹਾਡੇ ਕੋਲ ਇੱਕ ਹਿਊਮੈਨਿਟੇਰੀਅਨ ਰੀਜ਼ਨ ਚਾਹੀਦਾ, ਕਿ ਹੁਣ ਜਿੱਦਾਂ ਹੇਟੀ ਦੇ ਵਿੱਚ ਅਰਥਕੁਏਕ ਆ ਗਿਆ ਸੀ, ਕਿਤੇ ਗੈਂਗ ਦੀ ਪ੍ਰੋਬਲਮ ਆ, ਅਫਗਾਨੀਆਂ ਨੂੰ ਇਹਨਾਂ ਨੇ ਜਿੱਦਾਂ 80,000 ਅਫਗਾਨੀ ਇਹਨਾਂ ਨੇ ਭਰਤੀ ਕੀਤੇ ਸੀਗੇ, ਹਨਾ। ਠੀਕ ਹੈ। 1 ਲੱਖ ਇਹਨਾਂ ਨੇ ਯੂਕਰੇਨੀਅਨ ਭਰਤੀ ਕੀਤੇ ਇਸ ਪ੍ਰੋਗਰਾਮ ਦੇ ਥੱਲੇ। ਸੋ ਏਦਾਂ ਦਾ ਤੁਹਾਨੂੰ ਜਿਹੜਾ ਰੀਜ਼ਨ ਹੈਗਾ ਆਪਣੀ ਕੰਟਰੀ ਦੇ ਵਿੱਚ, ਉਹ ਵਾਲਾ ਚਾਹੀਦਾ, ਤੇ ਜਿਹਦੇ ਕਰਕੇ ਕਿ ਇਹ ਪੇਰੋਲ ਦੇ ਥੱਲੇ ਤੁਹਾਨੂੰ ਐਡਮਿਟ ਕਰਨ। ਤੇ ਹੁਣ ਜਿਹੜਾ ਜ਼ਿਆਦਾਤਰ ਜਿਹੜੇ ਲੋਕੀ ਆ ਰਹੇ ਆ ਇੱਥੋਂ, ਜਿਹੜੇ ਕ੍ਰਾਈਸਿਸ ਜਿਹੜੇ ਦੇਸ਼ਾਂ 'ਚ ਚੱਲ ਰਿਹਾ ਸੀ, ਯੂਕਰੇਨ, ਅਫਗਾਨੀਆਂ ਦਾ ਜ਼ਿਆਦਾ ਚੱਲਿਆ ਸੀਗਾ, ਕਿਊਬਾ, ਨਿਕਰਾਗੁਆ, ਵੈਨੇਜ਼ੁਏਲਾ, ਤੇ ਇਹਨਾਂ ਦੇ ਨਾਲ ਆ ਜਿਹੜੇ ਦੇਸ਼ ਹੈਗੇ, ਹੁਣ ਜਿੱਦਾਂ ਐਮਬੈਸੀ ਚੱਕੀ ਗਈ ਸੀਗੀ ਉੱਥੋਂ ਅਮਰੀਕਾ ਦੀ, ਰਾਈਟ? ਤੇ ਕਿਊਬਾ ਦੇ ਵਿੱਚ ਵੀ ਨਿਕਰਾਗੁਆ, ਵੈਨੇਜ਼ੁਏਲਾ, ਅਫਗਾਨਿਸਤਾਨ, ਈਵਨ ਯੂਕਰੇਨ, ਰਾਈਟ? ਸੋ ਉਹਨਾਂ ਦੇ ਵਿੱਚ ਕੀ ਹੈ ਕਿ ਜਿਹੜਾ ਅਮਰੀਕਾ ਦਾ ਵਾਸ਼ਿੰਗਟਨ ਹੈਗਾ, ਮਤਲਬ ਕਹਿੰਦਾ ਕਿ ਜਿਹੜਾ ਅਮਰੀਕਾ ਦੀ ਸਰਕਾਰ ਹੈ, ਇਹਨਾਂ ਦੇ ਸੰਬੰਧ ਇਹਨਾਂ ਦੇਸ਼ਾਂ ਦੇ ਨਾਲ ਸਹੀ ਨਹੀਂ ਰਹੇ ਹੁਣ, ਤੇ ਇੱਥੇ ਇਹ ਲੋਕਾਂ ਨੂੰ ਡਿਪੋਰਟ ਨਹੀਂ ਕਰ ਸਕਦੇ, ਕਿਉਂਕਿ ਹੁਣ ਅੰਬੈਸੀਆਂ ਹੀ ਨਹੀਂ ਹੈਗੀਆਂ, ਭੇਜੋਗੇ ਕਿੱਥੇ, ਫਲਾਈਟਾਂ ਨਹੀਂ ਚੱਲਦੀਆਂ ਸੀਗੀਆਂ। ਸੋ ਤਾਂ ਕਰਕੇ ਇਹਨਾਂ ਦੀ ਇੱਕ ਕਹਿ ਲਓ ਮਜਬੂਰੀ ਵੀ ਕਾਈਂਡ ਆਫ ਪੈ ਗਈ ਕਿ ਇਹਨਾਂ ਨੂੰ ਜਿਹੜਾ ਪੇਰੋਲ ਦਾ ਪ੍ਰੋਗਰਾਮ ਸੀਗਾ ਉਹ ਕਰ ਦੇਣ ਤਾਂ ਜ਼ਿਆਦਾ ਵਧੀਆ, ਕਿਉਂਕਿ ਉਹ ਲੋਕਾਂ ਨੇ ਆਉਣਾ ਤਾਂ ਹੈਗਾ ਹੀ ਆ। ਹੁਣ ਜਿਹੜੇ ਉਹੀ ਲੋਕੀ ਭੱਜ ਭੁੱਜ ਕੇ ਵੀ ਆਣੇ ਆ, ਤਾਂ ਇੱਥੇ ਚੰਗਾ ਇਹ ਹੈ ਕਿ ਲੱਖ ਜਾਣੇ, ਜੇ 1 ਲੱਖ ਉਹ 80,000 ਅਫਗਾਨੀ ਸੀਗੇ, ਸਿੱਧੇ ਜੇ ਤੁਸੀਂ ਉਹਨਾਂ ਨੂੰ ਪੇਰੋਲ ਦਾ ਸਿਸਟਮ ਦੇ ਦਿਓ ਤਾਂ ਘੱਟੋ ਘੱਟ ਇਹ ਹੈ ਕਿ ਕਾਫੀ ਸਾਰੇ ਬੰਦੇ ਜੇ ਵਰਕ ਪਰਮਿਟ ਅਗਲੇ ਨੂੰ ਮਿਲ ਰਿਹਾ, ਅਗਲੇ ਲੈ ਕੇ ਆਉਗੇ, ਰਾਈਟ? ਸੋ ਜਿਹੜੀ ਉਹਨਾਂ ਦੀ ਸਿਕਿਉਰਿਟੀ, ਬੈਕਗਰਾਉਂਡ ਚੈੱਕ ਵਗੈਰਾ ਉਹਨਾਂ ਨੇ ਕਰਨੇ ਆ, ਜੇ ਕੋਈ ਗਲਤ ਬੰਦਾ ਆ ਰਿਹਾ ਉਹ ਆਇਡੈਂਟੀਫਾਈ ਹੋ ਜਾਊਗਾ, ਜਾਂ ਉੱਦਾਂ ਦਾ ਰਸ਼ ਬਾਰਡਰ ਤੇ ਘੱਟ ਹੋਊਗਾ। ਸੋ ਉਹ ਜਿਹੜਾ ਅਮਰੀਕੀ ਸਰਕਾਰ ਆ ਉਹ ਇਹ ਸੋਚਦੀ ਆ ਕਿ ਜੇ ਆਹ ਵਾਲੇ ਦੇਸ਼ਾਂ 'ਚੋਂ ਲੋਕਾਂ ਨੇ ਆਉਣਾ ਹੀ ਆ ਤਾਂ ਉਹਨਾਂ ਨੂੰ ਆਪਾਂ ਪੇਰੋਲ ਦੇ ਦਿੰਦੇ ਹਾਂ। ਉਹਦੇ ਨਾਲ ਇਹ ਆ ਕਿ ਕਾਫੀ ਸਾਰਾ ਜਿਹੜਾ ਕਰਾਊਡ ਆ, ਭੀੜ ਆ, ਉਹ ਸਹੀ ਤਰੀਕੇ ਨਾਲ ਆਊਗੀ, ਤੇ ਜਿਹੜੇ 5-10% ਗਲਤ ਬੰਦੇ ਹੈਗੇ ਆ ਜਾਂ ਗਲਤ ਤਰੀਕੇ ਨਾਲ ਆਉਂਦੇ ਆ, ਉਹਨਾਂ ਨੂੰ ਆਪਾਂ ਥੋੜਾ ਬੈਕਗਰਾਉਂਡ ਚੈੱਕ 'ਚ ਸਾਡੇ ਰਿਸੋਰਸ ਜਿਹੜੇ ਘੱਟ ਲੱਗੂਗੇ। ਤੇ ਮੈਕਸੀਕੋ ਦਾ ਪ੍ਰੈਜ਼ੀਡੈਂਟ ਹੈਗਾ ਆਂਦਰੇਸ ਮੈਨੂਅਲ ਲੋਪੇਜ਼, ਇਹਨੇ ਕਿਹਾ ਕਿ ਆਪਾਂ ਜਿਹੜੇ ਬਾਕੀ ਦੇ ਤੁਹਾਡੇ ਨਹੀਂ, ਜਿਹੜੇ ਤੁਸੀਂ ਇਨਟੇਕ ਕਰ ਸਕਦੇ, ਤੁਸੀਂ ਵਾਪਸ ਜਿਹੜੇ ਭੇਜਦੇ ਆ ਜਾਂ ਬਾਰਡਰ ਤੋਂ ਟਰਨ ਡਾਊਨ ਕਰਦੇ ਆ, ਉਹਨੂੰ ਆਪਾਂ ਆਪਣੇ ਦੇਸ਼ ਦੇ ਵਿੱਚ ਅਸਾਈਲਮ ਦੇਵਾਂਗੇ, ਵਰਕ ਪਰਮਿਟ ਦੇਵਾਂਗੇ, ਰਹਿਣ ਦੀ ਪਰਮਿਸ਼ਨ ਦੇਵਾਂਗੇ, ਐਜ਼ ਲੌਂਗ ਐਜ਼ ਤੁਸੀਂ ਬਾਕੀ ਲੋਕਾਂ ਨੂੰ ਲੀਗਲ ਤਰੀਕੇ ਨਾਲ ਆਪਸ਼ਨਾਂ ਦੇ ਰਹੇ ਆ। ਤੁਸੀਂ ਇਹ ਨਹੀਂ ਕਿ ਬਾਰਡਰ ਹੀ ਬੰਦ ਕਰਤਾ ਤੇ ਫੇਰ ਨਹੀਂ ਆਪਾਂ ਕਰਾਂਗੇ, ਪਰ ਉਹ ਇਹ ਕਹਿ ਰਿਹਾ ਕਿ ਜੇ ਤੁਸੀਂ ਇਦਾਂ ਦੇ ਲੀਗਲ ਤਰੀਕੇ ਨਾਲ ਅੱਗੇ ਚੱਲੋ, ਉਹਨਾਂ ਨੂੰ ਹੋਰ ਆਪਸ਼ਨ ਦਿਓ, ਤੇ ਸਾਡੇ ਕੰਟਰੀ ਦੇ ਵਿੱਚ ਰਸ਼ ਨਾ ਪਵੇ, ਆਪਾਂ ਤੁਹਾਡੇ ਨਾਲ ਪੂਰਾ ਜਿਹੜਾ ਕੋਆਪਰੇਟ ਕਰਾਂਗੇ। ਤੇ ਮੈਕਸੀਕੋ ਦੇ ਵਿੱਚ ਹੁਆਰੇਜ਼ ਜਿਹੜਾ ਸ਼ਹਿਰ ਇਹਨਾਂ ਦਾ ਐਲ ਪਾਸੋ ਦੇ ਲਾਗੇ ਪੈਂਦਾ, ਤੇ CBP ਬਾਰਡਰ ਵਾਲਿਆਂ ਨੂੰ ਕਾਫੀ ਜ਼ਿਆਦਾ ਪ੍ਰੋਬਲਮ ਪੈ ਰਹੀ ਸੀ, ਲੋਕਾਂ ਨੇ ਟੈਂਟ ਵਗੈਰਾ ਉੱਥੇ ਲਾਏ ਪਏ। ਉਹ ਪ੍ਰੋਬਲਮ ਅਮਰੀਕਾ ਲਈ ਵੀ ਆ, ਮੈਕਸੀਕੋ ਲਈ ਵੀ ਪ੍ਰੋਬਲਮ ਸੀਗੀ, ਤੇ ਉੱਥੇ ਲੁੱਟ ਖੋਹ, ਵਾਇਲੈਂਸ ਦੀ, ਸਪੈਸ਼ਲੀ ਵੂਮਨ ਵਾਇਲੈਂਸ ਦੀ ਸਿਚੁਏਸ਼ਨ ਜਿਹੜੀ ਸੀਗੀ ਉਹ ਕਾਫੀ ਜ਼ਿਆਦਾ ਜਿਹੜੀ ਸੀਗੀ ਵਧੀ ਪਈ ਸੀਗੀ। ਉਹਦੇ ਕਰਕੇ ਜਿਹੜਾ ਸੀਗਾ ਮੈਕਸੀਕੋ ਨੂੰ ਹੁਣ ਕਰਤਾ, ਹੁਣ ਉਹ ਵੀ ਨਹੀਂ, ਹੁਣ ਇੰਨੇ ਲੋਕੀ ਆ ਰਹੇ, ਬਾਰਡਰ ਤੇ ਕੈਂਪ ਲਾਇਆ ਹੋਇਆ, ਦੋਨੋਂ ਕੰਟਰੀਆਂ ਲਈ ਪ੍ਰੋਬਲਮ ਆ। ਸੋ ਦੋਨਾਂ ਨੂੰ ਐਂਡ ਆਫ ਦਾ ਡੇ ਕੋਆਪਰੇਸ਼ਨ ਹੀ ਆਪਸ 'ਚ ਚਾਹੀਦੀ ਸੀਗੀ, ਤੇ ਟਰੰਪ ਨੇ ਕੀਤੀ ਨਹੀਂ। ਉਹ ਕਹਿੰਦਾ ਕਿ ਮੈਂ ਕੰਧ ਬਣਾ ਦੇਣੀ ਆ, ਬਿੱਲ ਮੈਂ ਮੈਕਸੀਕੋ ਨੂੰ ਭੇਜਣਾ, ਇਦਾਂ ਦੇ ਬਿਆਨ ਵੀ ਉਂਝ ਲਟਰਮ ਦੇ ਰਿਹਾ ਸੀਗਾ, ਹਨਾ। ਤੇ ਹੁਣ ਜਿਹੜੀ ਬਾਈਡਨ ਸਰਕਾਰ ਆ, ਇਹਨਾਂ ਨੇ ਥੋੜੀ ਫੰਡਿੰਗ ਵੀ ਆਪਣੀ ਡਿਵਰਟ ਕੀਤੀ ਆ, ਕਿ ਇਹ ਹੁਣ ਦੇਸ਼ ਆਪਾਂ ਇਹਨਾਂ ਨੂੰ ਸਿੱਧੇ ਨਹੀਂ ਕਹਿ ਸਕਦੇ ਕਿ ਤੁਸੀਂ ਕੈਂਪਾਂ 'ਚ ਲੋਕਾਂ ਨੂੰ ਬਿਠਾਓ ਜਾਂ ਏਦਾਂ, ਨਾਲ ਪੈਸੇ ਵੀ ਦੇਣੇ ਪੈਣੇ ਆ ਇਹਨਾਂ ਨੂੰ, ਜਿਹੜੇ ਆ ਕੈਂਪ ਆ ਜਾਂ ਇਨਫਰਾਸਟ੍ਰਕਚਰ ਆ ਇਹ ਰੱਖਣ ਲਈ। ਤੇ ਐਂਡ ਆਫ ਦਾ ਡੇ ਕੀ ਆ ਕਿ ਜਿਹੜੀ ਕਾਸਟ ਹੈਗੀ ਆ ਉਹ ਸਾਰੀ ਮੈਕਸੀਕੋ 'ਚ ਘੱਟ ਆ ਓਬਵੀਅਸਲੀ। ਸੋ ਅਮਰੀਕਾ ਨੂੰ ਉਹਨਾਂ ਨੂੰ ਫੰਡਿੰਗ ਕਰਕੇ ਜਿਹੜਾ ਹੈਗਾ ਫਾਇਦਾ ਹੀ ਆ, ਨੁਕਸਾਨ ਨਹੀਂ ਹੈਗਾ। ਸੋ ਇਹ ਜਿਹੜਾ ਪੇਰੋਲ ਆ, ਤਕਰੀਬਨ ਇਹਨਾਂ ਨੂੰ ਜਿਹੜੇ ਵਕੀਲ ਆ ਉਹ ਕਹਿੰਦੇ ਇੱਕ ਗੋਲਡਨ ਟਿਕਟ ਆ
ਕਿ ਤੁਹਾਨੂੰ 2 ਸਾਲ ਦਾ ਸਿੱਧੇ ਜਿਹੜਾ ਵਰਕ ਪਰਮਿਟ ਤੇ ਤੁਸੀਂ ਆ ਰਹੇ ਆ, I-94 ਵਗੈਰਾ ਵੀ ਮਿਲ ਗਿਆ, ਇੱਕ ਲੀਗਲ ਸਟੇਟਸ ਤੁਹਾਡਾ ਕਈ ਕੇਸਾਂ ਦੇ ਵਿੱਚ ਹੋਊਗਾ ਤੇ ਵਿਆਹ ਸ਼ਾਦੀ ਜਿਹੜਾ ਬੰਦਾ ਕਰਦਾ ਉਹ ਵੀ ਪੱਕਾ ਜਿਹੜਾ ਉਹ ਹੋ ਸਕਦਾ ਹੈ ਨਾ। ਤੇ ਪ੍ਰੋਬਲਮ ਇਹਦੇ ਵਿੱਚ ਇਹੀ ਹੈ ਕਿ ਕਈ ਲੋਕਾਂ ਨੂੰ ਸਪਾਂਸਰ ਨਹੀਂ ਲੱਭਣੇ ਤੇ ਸਪੈਸ਼ਲੀ ਜਿਹੜੇ ਕਿ ਐਪ ਵਗੈਰਾ ਯੂਜ਼ ਉਹਨਾਂ ਨੂੰ ਨਹੀਂ ਕਰਨੀ ਆਉਂਦੀ, ਹੁਣ ਮੈਕਸੀਕੋ ਤੋਂ ਜਾਂ ਉੱਥੋਂ ਦੀ ਜਿੱਥੋਂ ਵੀ ਉਹ ਭੱਜ ਕੇ ਆ ਰਹੇ ਆ, ਤੇ ਕਿੱਦਾਂ ਉਹਨਾਂ ਨੂੰ ਪਤਾ ਲੱਗੂਗਾ ਕਿ ਆਹ ਪ੍ਰੋਗਰਾਮ ਜਿਹੜਾ ਚੱਲਦਾ। ਤੇ ਉਹਦੇ ਵਿੱਚ ਕੀ ਹੈ ਕਿ ਏਜੰਟ ਵਿੱਚ ਬੜੇ ਜ਼ਿਆਦਾ ਆ ਜਾਂਦੇ ਆ, ਉਹ ਕਹਿੰਦੇ ਆਹ ਦੇਖੋ ਫਲਾਣੇ ਨੂੰ 2 ਸਾਲ ਦਾ ਵਰਕ ਪਰਮਿਟ ਦਵਾਇਆ, ਤੁਹਾਨੂੰ ਵੀ ਦਵਾਂਗੇ। ਸੋ ਜਿਹੜਾ ਉਹ ਲੁੱਟ ਖੋਹ ਵਾਲਾ ਸਿਲਸਿਲਾ, ਇਮੀਗ੍ਰੇਸ਼ਨ ਫਰਾਡ ਵਾਲਾ ਸਿਲਸਿਲਾ ਉਹ ਕਾਫੀ ਜਿਹੜਾ ਚੱਲ ਰਿਹਾ ਵਾ। ਤੇ ਪੈਰਾਲੀਗਲ ਪੂਰਾਲੀਗਲ ਜਿਹੜੇ ਹੁੰਦੇ ਆ ਉਹਨਾਂ ਨੇ ਕਾਫੀ ਆਲਰੇਡੀ ਲੋਕਾਂ ਕੋਲ ਪੈਸੇ ਪੂਸੇ ਇਕੱਠੇ ਜਿਹੜੇ ਕਰ ਲਏ ਆ। ਸੋ ਇਦਾਂ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ। ਇਹ ਜਿਹੜਾ ਪ੍ਰੋਗਰਾਮ ਸੀਗਾ ਇਹ ਵਰਲਡ ਵਾਰ 2 ਤੋਂ ਸ਼ੁਰੂ ਹੋਇਆ, ਇੰਨਾ ਪੁਰਾਣਾ ਇਹ ਜਾਂਦਾ। 1992 ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਸੀਗਾ, ਉਦੋਂ ਤੋਂ ਇਹ ਪ੍ਰੋਗਰਾਮ ਜਿਹੜਾ ਇਹ ਚੱਲ ਰਿਹਾ। ਤੇ ਮੈਨੂੰ ਨਹੀਂ ਲੱਗਦਾ ਆਪਣੇ ਜਿਹੜੇ ਜਿੰਨੀ ਵੀ ਆਡੀਅנס ਸੁਣ ਰਹੀ ਹੈ, ਤਕਰੀਬਨ ਮੈਜੋਰਟੀ ਕੋਈ ਮੈਂ ਕਿਹਾ ਪੈਦਾ ਵੀ ਨਹੀਂ ਹੋਏ ਹੋਣਗੇ ਤਾਂ ਜਿਹੜੇ 1992 ਤੋਂ ਇਹ ਪ੍ਰੋਗਰਾਮ ਚੱਲ ਰਿਹਾ। ਪ੍ਰੈਜ਼ੀਡੈਂਟ ਡਵਾਈਟ ਆਈਜ਼ਨਹਾਵਰ ਨੇ ਜਿਹੜਾ ਸੀਗਾ ਪਹਿਲਾਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਤੇ ਪੈਂਦੀ ਸੱਟੇ ਉਦੋਂ ਅਮਰੀਕਾ ਦੇ ਵਿੱਚ ਅਸਾਈਲਮ ਦਾ ਵੀ ਜਿਹੜਾ ਸੀਗਾ ਕਾਨੂੰਨ ਕੋਡੀਫਾਈਡ ਨਹੀਂ ਸੀਗਾ ਤੇ ਪੈਂਦੇ ਸੱਟੇ ਇਹ ਪ੍ਰੈਜ਼ੀਡੈਂਟ ਨੇ 15,000 ਜਿਹੜੇ ਹੰਗੇਰੀਅਨ ਰਿਫਿਊਜੀ ਸੀਗੇ 1956 ਦੀ ਰੈਵੋਲੂਸ਼ਨ ਤੋਂ ਭੱਜ ਕੇ ਜਿਹੜੇ ਆਏ ਸੀਗੇ ਉਹਨਾਂ ਨੂੰ ਦਿੱਤੀ ਸੀਗੀ ਪਹਿਲੀ ਵਾਰੀ। ਤੇ ਕਾਂਗਰਸ ਨੇ ਫਿਰ ਜਿਹੜਾ ਇੱਕ ਰਿਫਿਊਜੀ ਸਿਸਟਮ ਕ੍ਰੀਏਟ ਕੀਤਾ 1960 ਦੇ ਵਿੱਚ। ਤੇ ਜਦੋਂ ਰਿਫਿਊਜੀ ਸਿਸਟਮ ਵੀ ਉਹਨਾਂ ਨੇ ਕ੍ਰੀਏਟ ਕਰਤਾ, ਉਸ ਤੋਂ ਇਲਾਵਾ ਵੀ ਕਿਉਂਕਿ ਐਮਰਜੈਂਸੀਆਂ ਜਿਹੜੀਆਂ ਪੈਂਦੀਆਂ ਰਹਿੰਦੀਆਂ ਖੜੇ ਪੈਰ, ਸੋ ਐਮਰਜੈਂਸੀ ਦੇ ਵਿੱਚ ਕੀ ਹੈਗਾ ਕਿ ਉਹ ਪੇਰੋਲ ਦਾ ਸਿਸਟਮ ਉਹਨਾਂ ਨੇ 1952 ਤੋਂ ਫਿਰ ਬਣਾ ਕੇ ਰੱਖਿਆ ਕਿ ਜਿੱਦਣ ਕਿਸੇ ਵੀ ਕੰਟਰੀ ਦੇ ਵਿੱਚ ਕੋਈ ਹਾਦਸਾ ਹੋਇਆ ਤਾਂ ਆਪਾਂ ਪੇਰੋਲ ਕਰ ਸਕਦੇ ਹਾਂ। ਹੇਟੀ 'ਚ ਜਿੱਦਾਂ ਅਰਥਕੁਏਕ ਆ ਗਿਆ ਤੇ 1980 ਦੇ ਵਿੱਚ ਜਿਹੜੇ ਹੁਣ ਖਬਰ ਫੋਲੋ ਕਰਦੇ ਆ ਕਿਊਬਾ ਦੇ ਵਿੱਚ ਦਿਲਚਸਪੀ ਰੱਖਦੇ ਆ, 1,25,000 ਬੰਦਾ ਜਿਹੜਾ ਸੀਗਾ ਫਲੋਰੀਡਾ ਦੇ ਵਿੱਚ ਆਇਆ ਸੀਗਾ ਤੇ 1980 ਦੇ ਵਿੱਚ ਜਦੋਂ ਬੋਟ ਲਿਫਟ ਹੋਇਆ ਸੀਗਾ। ਤੇ ਇਦਾਂ ਹੀ ਜਿਹੜਾ ਆਪਾਂ ਦੇਖਿਆ 2010 ਦੇ ਵਿੱਚ, ਉਦੋਂ ਮੈਂ ਵੀ ਸਟੂਡੈਂਟ ਅਜੇ ਨਵਾਂ ਹੀ ਗ੍ਰੈਜੂਏਟ ਹੋ ਕੇ ਜੌਬ ਵੀ ਲੱਭ ਰਹੇ ਸੀਗੇ, ਅਰਥਕੁਏਕ ਆਇਆ ਸੀਗਾ ਬੜਾ ਵੱਡਾ ਹੇਟੀ ਦੇ ਵਿੱਚ, ਕਾਫੀ ਇਨਫਰਾਸਟ੍ਰਕਚਰ ਉਹਨਾਂ ਦਾ ਟੁੱਟ ਗਿਆ ਸੀਗਾ ਤੇ ਕ੍ਰਾਈਮ ਬਹੁਤ ਵੱਧ ਗਿਆ ਸੀਗਾ, ਵੂਮਨ ਵਾਇਲੈਂਸ ਰੇਪ ਵਗੈਰਾ ਕਾਫੀ ਵੱਧ ਗਏ ਸੀਗੇ ਸਿਵਲ ਪੋਪੂਲੇਸ਼ਨ ਵੱਲੋਂ ਵੀ ਤੇ ਜਿਹੜੇ ਪੁਲਿਸ ਕੈਂਪਾਂ 'ਚ ਸੀਗੇ ਉਹਨਾਂ ਦੇ ਵੱਲੋਂ ਵੀ। ਸੋ ਕਾਫੀ ਹਾਲਾਤ ਜਿਹੜੇ ਮਾੜੇ ਹੋ ਗਏ ਸੀਗੇ। ਸੋ ਇਹਨਾਂ ਨੇ ਕੀ ਕਰਦੇ ਆ ਕਿ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਜਾਂ ਪੇਰੋਲ। ਸੋ ਅਮਰੀਕੀ ਸਰਕਾਰ ਦੀ ਇਹ ਗੱਲ ਆ ਕਿ ਭਾਵੇਂ ਨੈਚੁਰਲ ਕਲੈਮਿਟੀ ਹੋਈ ਹੋਵੇ, ਹਰੀਕੇਨ ਹੋਇਆ ਹੋਵੇ, ਅਰਥਕੁਏਕ ਹੋਇਆ ਹੋਵੇ, ਭਾਵੇਂ ਮਿਲਟਰੀ ਕੂਪ ਵਗੈਰਾ ਕੋਈ ਇਦਾਂ ਦੇ ਹਾਦਸੇ ਜਿਹੜੇ ਹੋਏ ਹੋਣ, ਸੋ ਇਹਨਾਂ ਨੇ ਇਹ ਜਿਹੜਾ ਪੇਰੋਲ ਸਿਸਟਮ ਸੀਗਾ ਇਹਨੂੰ ਕਾਫੀ ਵਰਤੋਂ 'ਚ ਲੈ ਕੇ ਆਏ। ਸੋ ਇਹ ਪੇਰੋਲ ਸਿਸਟਮ। ਸੋ ਹੁਣ ਬਾਈਡਨ ਨੇ ਕੀ ਕੀਤਾ ਕਿ ਆਹ ਜਿਹੜਾ ਪੇਰੋਲ ਸਿਸਟਮ ਆ ਇਹਨੂੰ ਐਕਸਪੈਂਡ ਕਰਤਾ ਤੇ ਉਹ ਕਹਿੰਦੇ ਕਿ ਪਿਛਲੇ ਸਾਲ ਦਾ ਜਿਹੜਾ ਅੰਕੜਾ ਹੈਗਾ 2022 ਦੇ ਵਿੱਚ 2.5 ਮਿਲੀਅਨ 25 ਲੱਖ ਲੋਕਾਂ ਨੇ ਇਲੀਗਲ ਜਿਹੜਾ ਬਾਰਡਰ ਉਹ ਕ੍ਰਾਸ ਕੀਤਾ। ਮਤਲਬ ਕਿ ਇਹ ਅੰਕੜਾ ਵੱਧ ਰਿਹਾ, ਇਹ ਘਟ ਨਹੀਂ ਰਿਹਾ। ਹਰ ਸਾਲ ਦੇ ਸਾਲ ਜਿਹੜਾ ਸੀਗਾ, ਜੇ ਉਹ ਪਹਿਲਾਂ ਰੌਲਾ ਪਾਉਂਦੇ ਸੀ ਕਿ 10 ਮਿਲੀਅਨ ਕੱਚੇ ਲੋਕੀ ਅਮਰੀਕਾ ਦੇ ਵਿੱਚ ਹੈਗੇ, ਇਹਨਾਂ ਦਾ ਕੁਝ ਕਰੋ, ਤੇ ਉੱਤੋਂ ਤੁਸੀਂ ਹਿਸਾਬ ਲਾ ਲਓ ਕਿ 2022 ਦੇ ਵਿੱਚ ਸਿਰਫ 1 ਸਾਲ ਦੇ ਵਿੱਚ ਹੀ 2.5 ਮਿਲੀਅਨ ਹੋਰ ਇਹਨਾਂ ਦਾ ਐਡ ਹੋ ਗਿਆ। ਸੋ ਕਹਿੰਦਾ ਕਿ ਇਹਨਾਂ ਦਾ ਜੇ ਪੱਕੇ ਵੀ ਕਰਦੇ ਨੇ ਸਾਰਿਆਂ ਨੂੰ, ਨੰਬਰ ਤਾਂ ਇਹਨਾਂ ਦੇ ਡਬਲ ਟ੍ਰਿਪਲ ਝੱਟ ਹੋ ਜਾਂਦੇ ਆ। ਤੇ ਰਿਪਬਲਿਕਨ ਕਹਿੰਦੇ ਆ ਕਿ ਭਾਈ ਜੇ ਤੁਸੀਂ ਪੱਕੇ ਕਰਤਾ, ਜਿਹੜਾ ਨੰਬਰ ਸੀਗਾ 2.5 ਮਿਲੀਅਨ ਦਾ, ਰੁਕਣਾ ਨਹੀਂ, ਲੋਕਾਂ ਨੇ ਹੋਰ ਉਹਨਾਂ ਕਹਿਣਾ ਐਂਡ 'ਚ ਜੇ ਇਹਨਾਂ ਨੇ ਪੱਕੇ ਕਰ ਹੀ ਦੇਣਾ ਤਾਂ ਫਿਰ ਆਪਾਂ ਵੀ ਗੱਲ ਹੀ ਕਰੀਏ, ਰਾਈਟ। ਤੇ ਹੁਣ ਜਿਹੜੇ ਆਪਾਂ ਕੀ ਦੇਖਿਆ ਪਿਛਲੇ ਸਾਲ, ਜੇ ਸਮਰੀ ਉਹਨੂੰ ਕਰੀਏ, 2.5 ਮਿਲੀਅਨ ਆਏ। ਇਹ ਆਪਣੇ ਹੁਣ ਸਾਰੇ ਜਿਹੜੇ ਲੋਕੀ ਪੰਜਾਬੀ ਆਏ ਆ ਉਹਨਾਂ ਨੂੰ ਪਤਾ ਹੀ ਆ ਕਿ ਬਿਆਨ ਵੀ ਹੁਣ ਕੋਈ ਹੋਇਆ ਨਹੀਂ। ਤੇ ਜਿਹੜਾ ਬਾਰਡਰ ਪੈਟਰੋਲ ਵਾਲੇ ਸੀਗੇ ਉਹ ਕੀ ਕਹਿੰਦੇ ਸੀਗੇ ਕਿ ਉਹਨਾਂ ਨੂੰ ਜਦੋਂ ਨਾਰਮਲੀ ਉਹ ਕੇਸ ਪ੍ਰੋਸੈਸ ਕਰਦੇ ਸੀਗੇ 2.5 ਤੋਂ 3 ਘੰਟੇ ਲੱਗਦੇ ਸੀਗੇ ਬੰਦੇ ਨੂੰ ਪ੍ਰੋਸੈਸ ਕਰਨ ਲਈ, ਸਿਸਟਮ 'ਚ ਪਾਉਣ ਲਈ। ਤੇ ਉਹਨਾਂ ਕੋਲ ਇੰਨਾ ਵੀ ਜਿਹੜਾ ਟਾਈਮ ਨਹੀਂ ਸੀਗਾ। ਉਹ ਕਹਿੰਦੇ ਕਿ ਅਲਟਰਨੇਟ ਆਪਸ਼ਨਸ ਜਿਹੜੀਆਂ ਉਹ ਲੱਭੋ। ਤੇ ਉਹਨਾਂ ਨੇ ਕੀ ਕੀਤਾ ਕਿ ਉਹਦੇ ਬਜਾਏ ਪਾਉਣ ਲਈ ਸਿੱਧੇ ਕੜੇ ਵਗੈਰਾ ਲਾ ਕੇ ਜਾਂ ਮੋਬਾਈਲ ਫੋਨ ਦੇ ਕੇ ਜਾਂ ਮੋਬਾਈਲਾਂ 'ਚ ਐਪ ਪਾ ਕੇ, ਇਲੈਕਟ੍ਰੋਨਿਕ ਮੋਨੀਟਰਿੰਗ ਜਿਹਨੂੰ ਕਹਿੰਦੇ ਆ, ਉਹ ਤਰੀਕੇ ਨਾਲ ਕਾਫੀ ਜਿਹੜੇ ਲੋਕੀ ਬਿਨਾਂ ਬਿਆਨਾਂ ਤੋਂ ਉਹਨਾਂ ਨੇ ਜਿਹੜੇ ਛੱਡਤੇ ਸੀਗੇ। ਤੇ ਉਹ ਕਹਿੰਦੇ ਕਿ ਕੋਰਟ ਦੇ ਨਾਲ ਜਿਹੜਾ ਹੈਗਾ ਜਾ ਕੇ ਆਪਣਾ ਸੁਲਝਾਓ ਮਸਲਾ, ਸਾਡੇ ਕੋਲ ਨਹੀਂ ਟਾਈਮ। ਤੇ ਕਾਫੀ ਸਾਰੇ ਲੋਕੀ ਇਹਦੇ ਵਿੱਚ ਹਜ਼ਾਰਾਂ ਦੇ ਵਿੱਚ ਇਦਾਂ ਦੇ ਵੀ ਸੀਗੇ ਜਿਹਦੇ ਆਈਸ ਨੂੰ ਕੋਰਟ ਦੇ ਵਿੱਚ ਵੀ ਭੇਜਣ ਦਾ ਜਿਹੜਾ ਟਾਈਮ ਨਹੀਂ ਮਿਲਿਆ, ਜਿਹੜੇ ਉਹਨਾਂ ਦੇ ਕੇਸ ਜਿਹੜੇ ਫਸੇ ਪਏ ਆ ਫਾਈਲਾਂ, ਜਾਂ ਉਹਨਾਂ ਦਾ ਕੇਸ ਬੋਲਦਾ ਨਹੀਂ ਸਿਸਟਮ ਦੇ ਵਿੱਚ। ਤੇ ਇੱਕ ਤੇ ਹੈ ਹੀ, ਉਹ ਕਹਿੰਦੇ ਕਿ ਜਿਹੜੇ 1 ਮਿਲੀਅਨ ਸਮਥਿੰਗ ਲੋਕ ਜਿਹੜੇ ਆਏ ਸੀਗੇ, ਉਹਨਾਂ ਦੇ ਵਿੱਚੋਂ ਦੀ ਉਹ ਕਹਿੰਦੇ ਕਿ 1/3 ਲੋਕਾਂ ਨੂੰ ਆਪਾਂ ਜਿਹੜਾ ਸੀਗਾ ਪੇਰੋਲ ਦਿੱਤਾ ਆਲਰੇਡੀ। ਤੇ 1.1 ਮਿਲੀਅਨ ਦਾ ਤੁਸੀਂ ਲਾ ਲਓ 3-4 ਲੱਖ ਲੋਕਾਂ ਨੂੰ ਉਹਨਾਂ ਨੇ ਪੇਰੋਲ ਜਿਹੜਾ ਦੇ ਕੇ ਛੱਡਿਆ। ਪੰਜਾਬੀ ਵੀ ਇਹਦੇ ਵਿੱਚ ਕਈ ਆਉਂਦੇ ਆ ਤੇ I-94 ਉਹਨਾਂ ਨੂੰ ਮਿਲਿਆ ਹੋਇਆ ਤੇ 30 ਮਿੰਟਾਂ ਦੇ ਵਿੱਚ
ਜਦੋਂ ਤੋਂ ਉਹਨਾਂ ਦੀ ਡਿਟੈਂਸ਼ਨ ਕੀਤੀ ਤੇ ਜਦੋਂ ਉਹਨਾਂ ਨੂੰ ਪ੍ਰੋਸੈਸ ਕਰਕੇ ਛੱਡਿਆ 30 ਕੁ ਮਿੰਟਾਂ 'ਚ ਉਹਨਾਂ ਨੇ ਛੱਡਤਾ ਉਹਨਾਂ ਨੂੰ। ਹੂੰ ਤੇ ਆਈਸ ਵਾਲੇ ਅਜੇ ਵੀ ਉਹਨਾਂ ਨੂੰ ਕਾਫੀ ਬੈਕਲੌਗ ਆ, ਇਮੀਗ੍ਰੇਸ਼ਨ ਕੋਰਟਸ ਦੇ ਵਿੱਚ ਵੀ ਕਾਫੀ ਜਿਹੜਾ ਬੈਕਲੌਗ ਹੈਗਾ। ਪਰ ਉਹ ਇਹ ਮੰਨਦੇ ਆ ਕਿ ਜਿਹੜਾ ਨਵਾਂ ਹੁਣ ਜਿਹੜਾ ਪੇਰੋਲ ਦਾ ਆਇਆ ਕਿ 30,000 ਜਿਹੜੇ ਇਹਨਾਂ ਨੇ ਬਾਰਡਰ ਤੇ ਜਿਹੜੇ ਆਉਂਦੇ ਆ, ਜਿਹੜੇ ਸਰੈਂਡਰ ਕਰਦੇ ਆ, ਕਈਆਂ ਨੂੰ ਪੇਰੋਲ ਮਿਲ ਸਕਦਾ। ਤੇ ਉਹ ਕਹਿੰਦੇ ਕਿ ਇਹਨਾਂ ਨੂੰ ਥੋੜੀ ਜਿਹੀ ਲੀਗਲ ਐਂਟਰੀ ਹੋ ਜਾਊਗੀ, ਸਮਗਲਰਾਂ ਨੂੰ ਘੱਟ ਪੈਸੇ ਦੇਣੇ ਪੈਣੇ ਆ, ਰਿਸਕ ਇਹਨਾਂ ਦੇ ਘੱਟ ਜਿਹੜੇ ਹੋ ਜਾਣੇ ਆ। ਤੇ ਜਨਵਰੀ 5 ਤੋਂ ਇਹ ਪੇਰੋਲ ਦਾ ਪ੍ਰੋਗਰਾਮ ਜਿਹੜਾ ਹੈਗਾ ਇਹ ਲਾਗੂ ਇਹਨਾਂ ਨੇ ਕੀਤਾ। ਤੇ ਜਿਹੜਾ ਇਹਨਾਂ ਦੇ ਹੁਣ ਅੰਕੜੇ ਇਹ ਆਏ ਆ ਕਿ ਜਦੋਂ ਤੋਂ ਇਹਨਾਂ ਨੇ ਪ੍ਰੋਗਰਾਮ ਲਾਗੂ ਕੀਤਾ ਓਬਵੀਅਸਲੀ ਤੇ ਕਾਫੀ ਜਿਹੜੇ ਇਲੀਗਲ ਲੋਕੀ ਕ੍ਰਾਸ ਕਰਦੇ ਆ ਉਹਨਾਂ ਦੇ ਨੰਬਰਾਂ ਦੇ ਵਿੱਚ ਡ੍ਰੌਪ ਜਿਹੜਾ ਆ ਗਿਆ, ਕਿਉਂਕਿ ਲੋਕੀ ਹੁਣ ਪੇਰੋਲ ਲੈ ਕੇ ਜਿਹੜਾ ਆਉਣਾ ਚਾਹੁੰਦੇ ਆ। ਜੀ ਜੀ ਬਿਲਕੁਲ ਇਹ ਇੱਕ ਵਾਰੀ ਫੇਰ ਦੱਸਦੇ ਜਾਈਏ, ਇਹ ਬਹੁਤ ਹੀ ਸਪੈਸੀਫਿਕ ਲਿਮਿਟਿਡ ਕੰਟਰੀਜ਼ ਦੇ ਲਈ ਇਹ ਜਿਹੜਾ ਪੈਰੋਲ ਪ੍ਰੋਗਰਾਮ ਜਿਹੜਾ ਪ੍ਰਾਈਵੇਟ ਜਿਸ ਨੂੰ ਆਖਿਆ ਜਾ ਰਿਹਾ ਸਪਾਂਸਰ ਲੱਭ ਕੇ ਜਿਹੜਾ ਉਹ ਲੈ ਕੇ ਆਉਣਾ ਆ ਤੇ ਉਹ ਚੀਜ਼ ਆ। ਸੋ ਇੱਕ ਵਾਰੀ ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਵੀ ਜੇ ਤੁਸੀਂ ਸਮਰੀ ਦੇ ਵਿੱਚ ਪੰਜਾਬੀਆਂ ਦੇ ਨਾਲ ਸੰਬੰਧਿਤ ਇਸ ਨੂੰ ਜੋੜ ਕੇ ਦੱਸੋ ਵੀ ਕੀ ਕੋਈ ਬੰਦਾ ਇਸ ਦੇ ਅੰਡਰ ਆ ਸਕਦਾ ਹੈ, ਕੋਈ ਨਹੀਂ ਆ ਸਕਦਾ, ਕੋਈ ਹੈ ਚਾਂਸ ਉਹਨਾਂ ਦਾ ਕਿ ਇਟਸ ਲਾਈਕ ਓਨਲੀ ਫॉर ਦੀ ਸਪੈਸੀਫਿਕ ਕੰਟਰੀਜ਼? ਨਹੀਂ ਪੰਜਾਬੀ ਵੀ ਆ ਸਕਦਾ, ਪਰ ਇਦਾਂ ਆ ਕਿ ਤੁਸੀਂ ਇਹ ਨਾ ਸੋਚੋ ਕਿ ਤੁਹਾਨੂੰ ਇੰਡੀਆ ਤੋਂ ਬੈਠੇ ਨੂੰ ਕਿਸੇ ਨੇ ਮੰਗਾ ਲੈਣਾ। ਜਿਹੜਾ ਬੰਦਾ ਬਾਰਡਰ ਤੇ ਹੈਗਾ, ਬਾਰਡਰ ਤੇ ਸਰੈਂਡਰ ਕਰ ਰਿਹਾ, ਜੇ ਉਹਦੇ ਕੋਲ ਰੀਜ਼ਨ ਹੁੰਦੇ ਆ, ਫॉर ਐਗਜ਼ਾਮਪਲ ਕਿਸੇ ਦਾ ਫੈਮਿਲੀ ਮੈਂਬਰ ਸਿੱਖ ਆ, ਹਿਊਮੈਨਿਟੇਰੀਅਨ ਰੀਜ਼ਨ ਹੈਗਾ, ਉਹਦੇ ਬੇਸ ਤੇ ਬੰਦੇ ਨੂੰ ਪੇਰੋਲ ਮਿਲ ਸਕਦਾ। ਜੇ ਉਹ ਆਪਣੀ ਜਾਂ ਫਿਰ ਉਹ ਆਪਣਾ ਰੈਗੂਲਰ ਜਿਹੜਾ ਅਸਾਈਲਮ ਉਹ ਕਲੇਮ ਕਰਦਾ। ਰੈਗੂਲਰ ਅਸਾਈਲਮ ਦੇ ਵਿੱਚ 2 ਆਪਸ਼ਨਾਂ ਜ਼ਿਆਦਾ, ਉਹਨੂੰ ਪੇਰੋਲ ਦਿੱਤੀ ਜਾਊਗੀ I-94। ਕਈਆਂ ਨੂੰ ਮਿਲਿਆ ਵੀ ਪਹਿਲਾਂ ਵੀ, ਕਈ ਵਾਰੀ 10 ਚੋਂ 1 ਅੱਧਾ ਕੇਸ ਆ ਜਾਂਦਾ ਕਿ I-94 ਬਾਰਡਰ ਤੇ ਦਿੱਤਾ ਹੁੰਦਾ ਸੀ। 2013-14 ਦੇ ਦੌਰ ਦੇ ਵਿੱਚ ਕਾਫੀ ਲੋਕਾਂ ਨੂੰ ਜਿਹੜਾ I-94 ਜਿਹੜਾ ਦੇ ਕੇ ਛੱਡਿਆ ਸੀਗਾ। ਤੇ ਬੇਸਿਕਲੀ ਉਹਨਾਂ ਦਾ ਇਹ ਕਹਿਣਾ ਕਿ ਜੇ ਤੁਸੀਂ ਚੈੱਕ ਪੋਸਟ ਤੇ ਆਉਂਦੇ ਆ ਤਾਂ ਤੁਹਾਨੂੰ I-94 ਮਿਲਣ ਦੀ ਸੰਭਾਵਨਾ ਹੈਗੀ ਆ, ਗਰੰਟੀ ਕੋਈ ਨਹੀਂ ਕਿ ਮਿਲਣਾ। ਠੀਕ ਹੈ। ਨਾ ਮੈਂ ਕਿਸੇ ਨੂੰ ਇਹ ਕਹਿ ਰਿਹਾ ਕਿ ਭਾਈ ਬਾਰਡਰ ਟੱਪੋ, ਨਾ ਮੈਂ ਕਿਸੇ ਨੂੰ ਇਹ ਕਹਿ ਰਿਹਾ ਕਿ ਤੁਸੀਂ ਚੈੱਕ ਪੋਸਟ ਤੇ ਜਾਓ, ਤੁਹਾਨੂੰ ਉਹਨਾਂ ਨੇ ਛੱਡ ਦੇਣਾ। ਤੁਹਾਡੇ ਸਾਰੇ ਆਪਣੇ ਰਿਸਕ ਆ, ਤੁਸੀਂ ਆਪਣਾ ਪੈਸਾ ਲਾ ਕੇ ਆ ਰਹੇ ਆ, ਸਾਡੀ ਕੋਈ ਸਲਾਹ ਨਹੀਂ ਇਹਦੇ ਵਿੱਚ ਕਿੱਦਾਂ ਬਾਰਡਰ ਟੱਪਣਾ, ਤੁਹਾਡੇ ਆਪਣੇ ਰਿਸਕ ਆ। ਇਹ ਪ੍ਰੋਗਰਾਮ ਨੂੰ ਸੁਣ ਕੇ ਇਹਦੇ ਵਿੱਚੋਂ ਦੀ ਕੋਈ ਇਦਾਂ ਨਾ ਕਹੋ ਕਿ ਮੈਨੂੰ ਇਦਾਂ ਲੱਗਿਆ ਤੁਸੀਂ ਆਹ ਕਹਿ ਰਹੇ ਜਾਂ ਉਹ ਕਹਿ ਰਹੇ ਆ। ਸੋ ਤੁਹਾਡੇ ਆਪਣੇ ਰਿਸਕ ਆ, ਤੁਹਾਡਾ ਆਪਣਾ ਪੈਸਾ। ਸੋ ਤੁਹਾਨੂੰ ਗੁੱਡ ਲੱਕ ਆ। ਸਾਡਾ ਕੰਮ ਜਿਹੜਾ ਸ਼ੁਰੂ ਉਹ ਉੱਥੇ ਹੁੰਦਾ ਜਦੋਂ ਬੰਦਾ ਬਾਰਡਰ ਦੇ ਅੰਦਰ ਆ ਜਾਂਦਾ, ਸਿਸਟਮ ਦੇ ਵਿੱਚ ਪ੍ਰੋਸੈਸ ਹੋ ਜਾਂਦਾ। ਠੀਕ ਹੈ ਜੀ ਜੀ। ਇੱਕ ਹੋਰ ਖਬਰ ਕਰਨੀ ਹੈ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਤੁਹਾਡੀਆਂ ਕਾਲਸ ਲੈਣੀਆਂ। ਕਾਲ ਕਰਨ ਦੇ ਲਈ ਸਰੋਤਿਓ ਫੋਨ ਨੰਬਰ ਹੈ 408-272-5200 4082725200 ਦੇ ਉੱਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਮੈਨੂੰ ਲੱਗਦਾ ਕੈਲੀਫੋਰਨੀਆ ਤੋਂ ਬਾਅਦ 'ਚ ਹੁਣ ਨਿਊ ਜਰਸੀ ਵਾਲੇ ਜਿਹੜੇ ਆ ਉਹ ਖੋਲ੍ਹਣ ਜਾ ਰਹੇ ਆ ਇੱਕ ਹਿਸਾਬ ਦੇ ਨਾਲ ਵੀ ਅਸੀਂ ਸਾਰਿਆਂ ਨੂੰ ਕਵਰ ਕਰਾਂਗੇ, ਖਾਸ ਕਰਕੇ ਬੱਚਿਆਂ ਦੇ ਨੂੰ ਲੈ ਕੇ ਵੀ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਕੋਈ ਵੀ ਹੋਵੇ, ਹੈਲਥ ਕੇਅਰ ਉਹਨਾਂ ਨੂੰ ਜਿਹੜੀ ਉਹ ਦਿੱਤੀ ਜਾਊਗੀ। ਜੀ, ਸੋ ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਨੇ ਅਨਾਉਂਸ ਕੀਤਾ ਕਿ 19 ਸਾਲਾਂ ਤੋਂ ਛੋਟੇ ਜਿਹੜੇ ਬੱਚੇ ਆ ਉਹ ਸਾਰਿਆਂ ਨੂੰ ਮੈਡੀਕੇਡ ਕਵਰੇਜ ਜਿਹੜੀ ਉਹ ਐਕਸਪੈਂਡ ਕਰਤੀ ਹੈ। ਸਾਰਿਆਂ ਨੂੰ ਹੈਲਥ ਕੇਅਰ ਜਿਹੜੀ ਫ੍ਰੀ ਆ 19 ਸਾਲਾਂ ਤੋਂ ਛੋਟੇ ਵਾਲਿਆਂ ਨੂੰ। ਤੇ 11 ਮਿਲੀਅਨ ਐਵਰੀ ਈਅਰ ਜਿਹੜਾ ਸਟੇਟ ਆਫ ਨਿਊ ਜਰਸੀ ਹੈ ਇਹ ਬਜਟ ਆਪਣਾ ਪਾਊਗੀ ਬੱਚਿਆਂ ਦੀ ਹੈਲਥ ਕੇਅਰ ਕਵਰੇਜ ਲਈ। ਤੇ ਇਹਦਾ ਉਹਨਾਂ ਨੇ ਉਹੀ ਕਿਹਾ ਕਿ ਇਹ ਰਾਈਟ ਥਿੰਗ ਆ, ਮੋਰਲੀ ਆਹੀ ਕਰਨਾ ਬਣਦਾ ਤੇ ਆਪਣੇ ਫਿਊਚਰ ਦੇ ਵਿੱਚ ਇਨਵੈਸਟਮੈਂਟ ਆ। ਤੇ ਇਹ ਜਿਹੜਾ ਇਨੀਸ਼ੀਏਟਿਵ ਸੀਗਾ ਜੁਲਾਈ 2021 ਚ ਇਹਨਾਂ ਨੇ ਲਾਂਚ ਕੀਤਾ ਸੀਗਾ ਤੇ ਬਾਈ ਦੀ ਐਂਡ ਆਫ 2022 ਤੱਕ ਜਿਹੜਾ ਡਿਪਾਰਟਮੈਂਟ ਆਫ ਹਿਊਮਨ ਸਰਵਿਸਿਜ਼ ਹੈਗਾ ਇਹਨੇ 47,000 ਜਿਹੜੇ ਜਵਾਕ ਆ ਉਹ ਐਨਰੋਲ ਕੀਤੇ ਆ ਤੇ 19,000 ਹੋਰ ਕਰਨੇ ਜਿਹਨਾਂ ਨੂੰ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਕਹ ਲਓ ਕਿ ਕਵਰੇਜ ਜਿਹੜੀ ਮਿਲਣੀ ਆ ਫ੍ਰੀ ਆਫ ਕਾਸਟ। ਪਰ ਇਹਦੀ ਇੱਕੋ ਸ਼ਰਤ ਆ ਕਿ ਜਿਹੜੀ ਤੁਹਾਡੀ ਫੈਮਿਲੀ ਦੀ ਇਨਕਮ ਆ ਉਹ ਆਲਮੋਸਟ 350% ਬਿਲੋ ਹੋਣੀ ਚਾਹੀਦੀ ਹੈ ਫੈਡਰਲ ਪਾਵਰਟੀ ਲੈਵਲ। ਕਹਿਣ ਦਾ ਮਤਲਬ ਕਿ ਤੁਹਾਡੀ ਜਿਹੜੀ ਫੈਮਿਲੀ ਦੀ ਇਨਕਮ ਆ 4 ਜਣਿਆਂ ਦੀ, ਜੇ ਤੁਹਾਡੀ $8200 ਤੋਂ ਘੱਟ ਤੁਹਾਡੀ ਜਿਹੜੀ ਇਨਕਮ ਆ ਹੋਣੀ ਚਾਹੀਦੀ ਹੈ। ਤੇ ਇਹ ਜਿਹੜੀ ਐਪਲੀਕੇਸ਼ਨ ਆ ਸਿੰਪਲ, ਜਿਹੜਾ ਨਿਊ ਜਰਸੀ ਦਾ ਰੈਜ਼ੀਡੈਂਟ ਆ ਮੈਡੀਕੇਡ ਪ੍ਰੋਗਰਾਮ ਜਿਹੜਾ ਹੈਗਾ ਉਹਦੇ ਥੱਲੇ ਇਹ ਆਉਂਦੀ ਹੈ। ਤੇ ਉਹਨਾਂ ਨੇ ਅਨਾਉਂਸ ਕੀਤਾ ਕਿ ਇਹ ਜਿਹੜਾ ਮੈਡੀਕੇਡ ਪ੍ਰੋਗਰਾਮ ਹੈ 19 ਸਾਲਾਂ ਤੋਂ ਥੱਲੇ ਵਾਲਿਆਂ ਨਾਲ ਇਹਨੂੰ ਉਹ ਪਬਲਿਕ ਚਾਰਜ ਨਹੀਂ ਮੰਨੂਗੇ। ਇਹ ਉਹਨਾਂ ਨੇ ਨਾਲ ਅਨਾਉਂਸਮੈਂਟ ਜਿਹੜੀ ਕੀਤੀ ਆ। ਤੇ ਜਿਹੜੇ ਵੀ ਪ੍ਰੀਮੀਅਮ ਵਗੈਰਾ ਸੀਗੇ ਕਿ ਜੇ ਕਿਸੇ ਨੂੰ ਐਗਜ਼ਿਸਟਿੰਗ ਹੈਲਥ ਇਸ਼ੂ ਹੈਗਾ ਉਹ ਵੀ ਇਹਨਾਂ ਨੇ ਖਤਮ ਕਰਤੇ। 90 ਦਿਨ ਦਾ ਵੇਟਿੰਗ ਪੀਰੀਅਡ ਜਿਹੜਾ ਸੀਗਾ ਕਿ ਅਪਲਾਈ ਕਰਨ ਤੋਂ ਪਹਿਲਾਂ 90 ਦਿਨ ਤੁਹਾਨੂੰ ਵੇਟ ਕਰਨੀ ਪੈਣੀ, ਉਹ ਵੀ ਇਹਨਾਂ ਨੇ ਮੁਕਾਤਾ। ਮਤਲਬ 35 ਸੱਟੇ ਕੋਈ ਵੀ ਜਵਾਕ ਆ 19 ਸਾਲ ਤੋਂ ਥੱਲੇ ਕਿਸੇ ਨੂੰ ਵੀ ਪ੍ਰੋਬਲਮ ਆ, ਨਿਊ ਜਰਸੀ ਦਾ ਜੋ ਰੈਜ਼ੀਡੈਂਟ ਆ ਉੱਥੇ ਜਾ ਕੇ ਉਹ ਇੰਸ਼ੋਰੈਂਸ ਲੈ ਸਕਦਾ। ਤੇ
ਇਹਦੇ ਨਾਲ ਇਹ ਦੱਸ ਦਈਏ ਕਿ ਤੁਹਾਡੇ ਜੇ ਕੇਸ-ਕੂਸ ਚੱਲਦੇ ਆ, ਆਪਾਂ ਕਈ ਵਾਰੀ ਦੇਖਦੇ ਹਾਂ ਕਿ ਬੰਦੇ ਸਾਡੇ ਕੋਲ ਸਵਾਲ ਪੁੱਛਦੇ ਕਿ ਮੈਂ ਵਿਆਹ ਦਾ ਕੇਸ ਲਾਣਾ। ਇਸੇ ਹਫ਼ਤੇ ਦੀ ਗੱਲ ਆ, ਕਹਿੰਦਾ ਮੈਂ ਵਿਆਹ ਦਾ ਕੇਸ ਲਾਣਾ, ਵਿਆਹ ਦਾ ਕੇਸ ਸਾਡੇ ਕੋਲ ਹਾਇਰ ਕਰਾ ਲਿਆ ਤੇ ਸਟਾਫ ਨਾਲ ਉਲਝਿਆ ਫਿਰੇ ਕਿ ਮੇਰਾ ਐਡਰੈਸ, ਸਟਾਫ ਪੁੱਛੇ ਤੇਰਾ ਐਡਰੈਸ ਕਿਹੜਾ, ਤੁਸੀਂ ਦੱਸੋ ਮੈਨੂੰ ਐਡਰੈਸ ਮੈਂ ਕਿਹੜਾ ਪਾਵਾਂ। ਮੈਂ ਕਿਹਾ ਭਾਈ ਆਪਾਂ ਕਿਉਂ ਦੱਸੀਏ ਕਿਹੜਾ ਪਾਉਣਾ, ਜਿੱਥੇ ਰਹਿਣਾ ਉਹੀ ਪਾ। ਕੇਸ ਮੇਰਾ ਇੱਥੇ ਲੱਗਾ ਪਰ ਮੇਰਾ ਵਿਆਹ ਹੋਇਆ ਘਰ ਵਾਲੀ ਨੂੰ, ਮੈਂ ਉਰੇ ਰਹਿਣਾ, ਤਾਂ ਮੈਂ ਐਡਰੈਸ ਕਿਹੜਾ ਵਾਲਾ ਪਾਵਾਂ। ਮੈਂ ਕਿਹਾ ਐਡਰੈਸ ਯਾਰ ਤੂੰ ਉਹੀ ਪਾਊਂਗਾ ਹੁਣ ਜਿਹੜਾ ਤੇਰਾ ਲੱਗਦਾ, ਨਹੀਂ ਪਰ ਮੈਂ ਕੇਸ ਨਹੀਂ ਮੂਵ ਕਰਾਉਣਾ ਚਾਹੁੰਦਾ। ਏਦਾਂ ਮੈਂ ਕਿਹਾ ਯਾਰ ਤੂੰ ਜੱਜ ਨੂੰ ਤੂੰ ਕਹਿ ਰਿਹਾ ਕਿ ਮੇਰਾ ਐਡਰੈਸ ਉਹ ਆ, ਜੱਜ ਤੈਨੂੰ ਕਹਿ ਰਿਹਾ ਕਿ ਤੂੰ ਜਦੋਂ ਵੀ ਮੂਵ ਕਰਨਾ 5 ਦਿਨਾਂ 'ਚ ਉਹ ਕਰਨਾ। ਹੁਣ ਘਰ ਜਿਹੜਾ ਤੇਰਾ ਇਮੀਗ੍ਰੇਸ਼ਨ ਵਾਲਾ ਕੇਸ ਆ, ਉਹ 'ਚ ਘਰ ਵਾਲੀ ਨੂੰ ਇਮੀਗ੍ਰੇਸ਼ਨ ਤੈਨੂੰ ਪੁੱਛ ਰਹੀ ਆ ਕਿ ਤੂੰ ਸ਼ੋਅ ਕਰ ਕਿ ਤੂੰ ਇਕੱਠੇ ਰਹਿੰਦੇ ਆ, ਅਲੱਗ ਨਹੀਂ ਰਹਿੰਦੇ, ਤੁਹਾਡਾ ਜੈਨੂਇਨ ਵਿਆਹ, ਉਹ 'ਚ ਤੁਹਾਨੂੰ ਸ਼ੋਅ ਕਰਨਾ ਪੈ ਰਿਹਾ ਕਿ ਨਹੀਂ ਮੈਂ ਫਲਾਨੀ ਜਗ੍ਹਾ ਰਹਿਣਾ ਇਕੱਠੇ, ਹਨਾ। ਸੋ ਏਦਾਂ ਕਿ ਬੰਦੇ ਆਪਣੇ ਜਿਹੜਾ ਥਿੰਕ ਥਰੂ ਨਹੀਂ ਕਰਦੇ, ਸੋਚਦੇ ਨਹੀਂ ਕਿ ਕਿੱਦਾਂ ਕੀ ਆ, ਕਿ ਬੈਨੀਫਿਟ ਚੱਲ ਇੱਕ ਇੱਧਰੋਂ ਲੈ ਲਿਆ, ਇੱਕ ਉੱਧਰੋਂ ਲੈ ਲਿਆ। ਆ ਜਿਹੜਾ ਹੈਲਥ ਇੰਸ਼ੋਰੈਂਸ ਵਾਲਾ DMV ਦੇ ਜਿਹੜੇ ਲਾਇਸੈਂਸ ਆ, ਕਈ ਬੰਦੇ ਜਿੱਦਾਂ ਆਪਣਾ ਉਹ ਪਟੇਲ ਵਾਲਾ ਕੇਸ ਹੋਇਆ ਸੀਗਾ US ਦਾ, ਕਿ ਉਹ ਕਹਿੰਦਾ ਲਾਇਸੈਂਸ ਉਹ ਵਾਲੀ ਸਟੇਟ 'ਚ ਕਿਉਂ ਲਿਆ, ਤਾਂ ਪੰਜਾਬੀਆਂ ਵੀ ਕਈ ਵਾਰੀ ਲਾਇਸੈਂਸ ਲੈ ਲਿਆ ਕਿ ਚੱਲ ਉੱਥੇ ਸੌਖਾ ਮਿਲ ਗਿਆ ਜਾਂ ਉੱਥੇ ਰਹਿਣਾ। ਸੋ ਇਹ ਹੈ ਕਿ ਇਹ ਰੈਕਡ ਜਦੋਂ ਹੁਣ ਪਟੇਲ ਵਰਸਸ US ਸੀਗਾ, ਉਹ ਬੰਦੇ ਦਾ ਕੇਸ ਸੁਪਰੀਮ ਕੋਰਟ ਤੱਕ ਗਿਆ ਸਿਰਫ ਇਸੇ ਗੱਲ ਕਰਕੇ ਕਿ ਇਹਨੇ DMV ਦੀ ਐਪਲੀਕੇਸ਼ਨ ਦੇ ਵਿੱਚ ਝੂਠ ਬੋਲਿਆ ਸੀਗਾ। ਸੋ ਸੇਮ ਚੀਜ਼ ਜਿਹੜੀ ਹੈਗੀ ਹੈ ਹੈਲਥ ਕੇਅਰ ਦੀ ਐਪਲੀਕੇਸ਼ਨ 'ਚ ਆ ਕਿ ਸਰਕਾਰ ਨੂੰ ਜਦੋਂ ਤੁਸੀਂ ਕੋਈ ਵੀ ਚੀਜ਼ ਸਬਮਿਟ ਕਰਦੇ ਆ, ਸਹੁੰ ਖਾ ਕੇ ਪੈਨਲਟੀ ਆਫ ਪਰਜਰੀ ਦੇ ਥੱਲੇ ਤੁਸੀਂ ਸਬਮਿਟ ਕਰਦੇ ਆ ਜੀ, ਤੇ ਜਿਹੜਾ ਸਰਕਾਰੀ ਵਕੀਲ ਆ ਉਹਨੇ ਬਸ ਇਹ ਪ੍ਰੂਵ ਕਰਨਾ ਕਿ ਇਹ ਬੰਦਾ ਝੂਠਾ ਵਾ, ਇਹਨੇ DMV ਦੀ ਐਪਲੀਕੇਸ਼ਨ 'ਚ ਜਾਂ ਇਹਨੇ ਹੈਲਥ ਇੰਸ਼ੋਰੈਂਸ ਦੀ ਐਪਲੀਕੇਸ਼ਨ 'ਚ ਜਾਂ ਇਹਨੇ ਆਪਣੀ ਇਮੀਗ੍ਰੇਸ਼ਨ ਦੀ ਐਪਲੀਕੇਸ਼ਨ ਇਹਨੇ ਝੂਠ ਬੋਲਿਆ ਆਪਣੇ ਐਡਰੈਸ ਦੇ ਰਿਲੇਟਡ। ਉਹ ਸਿਰਫ ਇੰਨੀ ਕੁ ਜਿਹੀ ਗੱਲ ਇਨਫ ਹੈਗੀ ਆ ਤੁਹਾਡਾ ਜਿਹੜਾ ਕੇਸ ਆ ਉਹ ਡਿਨਾਈ ਕਰਨ ਲਈ। ਜੱਜ ਨੇ ਕਹਿਣਾ ਇਹ ਝੂਠਾ ਬੰਦਾ, ਇਹਦਾ ਕੇਸ ਜਿਹੜਾ ਡਿਨਾਈ ਕਰੋ। ਸੋ ਇੱਕ ਇਹ ਹੈ ਕਿ ਬੇਨਤੀ ਹੈ ਸਾਰਿਆਂ ਨੂੰ ਕਿ ਭਾਈ ਜਿਹੜੇ ਆਪਣੇ ਐਡਰੈਸ ਐਡਰੂਸ ਨਾ, ਉਹ ਇੱਕ ਐਡਰੈਸ ਰੱਖੋ, ਜਿੱਥੇ ਰਹਿੰਦੇ ਹੋ ਉੱਥੇ ਕੇਸ ਲਾਓ। ਸਪੈਸ਼ਲੀ ਜੇ ਵਕੀਲ ਨਾਲ ਗੱਲ ਕਰਦੇ ਆ, ਵਕੀਲ ਦੇ ਮੋਢੇ ਤੇ ਰੱਖ ਕੇ ਨਹੀਂ ਬੰਦੂਕ ਚਲਾਣੀ ਕਿ ਭਾਜੀ ਮੈਂ ਰਹਿਣਾ ਇੱਥੇ, ਮੈਂ ਕੰਮ ਉੱਥੇ ਕਰਨਾ। ਸਾਨੂੰ ਕੋਈ ਲੈਣਾ ਦੇਣਾ, ਜਿੱਥੇ ਕੰਮ ਕਰੋ ਨਾ ਕਰੋ, ਇੱਕ ਐਡਰੈਸ ਰੱਖੋ ਭਾਈ ਮੈਂ ਇੱਥੇ ਰਹਿ ਰਿਹਾ, ਉਹਦੇ ਹਿਸਾਬ ਨਾਲ ਤੁਹਾਡਾ ਜਿਹੜਾ ਵਕੀਲ ਨੇ ਉਹ ਕੇਸ ਲਾ ਦੇਣਾ। ਸੋ ਜਿਹਦਾ ਬੋਟਮ ਲਾਈਨ ਇਹਦੀ ਇਹ ਹੈ ਕਿ ਵਕੀਲ ਤੁਹਾਨੂੰ ਲੀਗਲ ਹੀ ਸਲਾਹ ਦੇ ਸਕਦਾ, ਤੁਹਾਡੇ ਨਾਲ ਕੋਈ ਕੰਟਰੋਵਰਸੀ 'ਚ ਕਦੀ ਵੀ ਕੋਈ ਵੀ ਵਕੀਲ ਜੰਪ ਨਹੀਂ ਕਰੂਗਾ। ਸੋ ਇਹ ਹੈ ਕਿ ਆਪਣਾ ਫੈਕਟਸ ਜਿਹੜੇ ਹੈਗੇ ਆਪਣੇ ਐਡਰੈਸ ਐਡਰੈਸ, ਉਹ ਇੱਕ ਐਡਰੈਸ ਤੁਹਾਡਾ ਹੋਣਾ ਚਾਹੀਦਾ ਜਿੱਥੇ ਤੁਸੀਂ ਰਹਿੰਦੇ ਆ। ਤੇ ਆ ਜਿਹੜਾ ਹੈਲਥ ਕੇਅਰ ਵਾਲਾ ਵੀ ਹੁਣ ਜਿਹੜਾ ਪ੍ਰੋਗਰਾਮ ਆ, ਹੁਣ ਨਿਊ ਜਰਸੀ 'ਚ ਹੈਲਥ ਕੇਅਰ ਫ੍ਰੀ ਹੋ ਗਈ ਸਾਰਿਆਂ ਨੂੰ। ਤੇ ਇਹਦਾ ਮਤਲਬ ਇਹ ਨਹੀਂ ਕਿ ਜਿਹੜਾ ਹੁਣ ਬੰਦਾ ਪੁੱਲ ਤੋਂ ਇੱਧਰਲੇ ਬੰਨੇ ਰਹਿ ਰਿਹਾ ਨਿਊਯਾਰਕ ਦੇ ਵਿੱਚ, ਉਹ ਕਿਸੇ ਦੀ ਗੱਲ ਸੁਣ ਕੇ ਕਿ ਚੱਲ ਨਿਊ ਆਪਣੇ ਦੋਸਤ ਦਾ ਐਡਰੈਸ ਦੇ ਦੇਵਾਂ, ਮੈਨੂੰ ਵੀ ਹੈਲਥ ਇੰਸ਼ੋਰੈਂਸ ਮਿਲ ਜਾਣੀ ਆ। ਸੋ ਉਹ ਕੰਮ ਨਹੀਂ ਕਰਨਾ ਕਿਸੇ ਨੇ ਵੀ। ਠੀਕ ਆ ਜੀ, ਜੀ। ਸੋ ਇਹ ਜਿਹੜਾ ਹੈਗਾ ਵਧੀਆ, ਤੇ ਹੋਪਫੁਲੀ ਬਾਕੀ ਸਟੇਟਸ ਵੀ ਇਹਨੂੰ ਫੋਲੋ ਕਰਨ ਤੇ ਸਾਰੇ ਅਮਰੀਕਾ 'ਚ ਘੱਟੋ ਘੱਟ ਜਿਹੜੇ ਨਿਆਣਿਆਂ ਲਈ ਹੈ ਹਨਾ, ਉਹਨਾਂ ਲਈ ਹੈਲਥ ਇੰਸ਼ੋਰੈਂਸ ਜੇ ਫ੍ਰੀ ਕਰ ਦੇਣ ਤਾਂ ਫਿਰ ਇਹ ਹੈ ਕਿ ਕਾਫੀ ਇਹ ਮੁਲਕ ਦੀ ਵੀ ਬੱਲੇ ਬੱਲੇ ਹੋਊਗੀ। ਜੀ, ਜੀ, ਬਿਲਕੁਲ। ਸੋ ਇਹ ਸੀਗੀਆਂ ਸਰੋਤਿਓ ਕੁਝ ਖਬਰਾਂ ਜਿਨ੍ਹਾਂ ਦੇ ਉੱਤੇ ਆਪਾਂ ਝਾਤ ਮਾਰੀ ਆ, ਗੱਲਾਂ ਜਿਹੜੀਆਂ ਇਸ ਦੇ ਵਿੱਚ ਕੀਤੀਆਂ। ਤੇ ਤੁਹਾਡੇ ਕੋਈ ਹੁਣ ਸਵਾਲ ਹੈਗੇ ਤਾਂ ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ 408 272 5200। ਰਾਈਟ ਨਾਓ ਜਿਹੜੀਆਂ ਕਾਲਸ ਸਾਰੀਆਂ ਇਸ ਟਾਈਮ ਬਿਜ਼ੀ ਆ, ਤੇ ਤੁਸੀਂ ਟਰਾਈ ਕਰਦੇ ਰਹੋ, ਜਿੱਦਾਂ ਹੀ ਕਾਲਸ ਇੱਕ ਇੱਕ ਕਰਕੇ ਹੋਈ ਜਾਣਗੀਆਂ ਤਾਂ ਫਿਰ ਆਪਾਂ ਵਾਰੀ ਸਿਰ ਤੁਹਾਨੂੰ ਚਾਂਸ ਜਿਹੜਾ ਉਹ ਮਿਲੀ ਚੱਲੂਗਾ। ਪਰ ਹੁਣ ਇੱਕ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਕਾਲਸ ਦਾ ਸਿਲਸਿਲਾ ਜਿਹੜਾ ਉਹ ਆਪਾਂ ਕਰਦੇ ਹਾਂ ਸ਼ੁਰੂ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਟਰਨੀ ਟਰਕੇੜਾ ਜੀ, ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਜੀ।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੋਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਦੇ ਵਿੱਚ US ਇਮੀਗ੍ਰੇਸ਼ਨ ਦੀਆਂ ਗੱਲਾਂ ਬਾਤਾਂ ਜਿਹੜੀਆਂ ਆਪਾਂ ਕਰ ਰਹੇ ਹਾਂ ਤੇ ਮੇਰੇ ਨਾਲ ਜੁੜੇ ਹੋਏ ਨੇ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕੀਆਣਾ ਜੀ। ਅਟਾਰਨੀ ਟਿਰਕੀਆਣਾ ਜੀ, ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਜੀ। ਤੇ ਸਰੋਤੇ ਹੁਣ ਤੁਸੀਂ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200 4082725200 408 272 5200। ਆਓ ਵਾਰੀ ਸਿਰ ਆਪਣੇ ਸਰੋਤਿਆਂ ਦੇ ਨਾਲ ਕਰਦੇ ਹਾਂ ਜੀ ਗੱਲਬਾਤ। ਸਰਬਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਰਬਜੀਤ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਹਾਂਜੀ ਭਾਜੀ ਆਪਣਾ ਸਵਾਲ ਸੀ ਆਪਣਾ ਇੱਕ, ਜ਼ਰੂਰ ਪੁੱਛੋ। ਜਿਵੇਂ I-485 ਦਾ ਆਪਣਾ ਪ੍ਰੋਸੈਸਿੰਗ ਫੀਸ ਵਧਣ ਲੱਗੀ ਹੈ ਨਾ, ਹਾਂਜੀ ਤੇ ਪ੍ਰੋਸੈਸ ਵੀ ਤੇਜ਼ ਹੋਏਗਾ ਜਾਂ ਕਿੱਦਾਂ? ਨਹੀਂ ਭਾਜੀ ਪ੍ਰੋਸੈਸ ਦਾ ਕਈ ਕੇਸ ਦੇ ਵਿੱਚ ਉਹਨਾਂ ਨੇ ਪ੍ਰੀਮੀਅਮ ਪ੍ਰੋਸੈਸਿੰਗ ਪਾਈ ਆ, 485 ਦੇ ਵਿੱਚ ਨਹੀਂ ਪਾਈ ਤੇ ਨਾ ਹੀ 485 ਦੇ ਵਿੱਚ ਪਾਣੀ ਹੈ, ਕਿਉਂਕਿ ਇਹ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਹੈ, ਸਭ ਤੋਂ ਇੰਪੋਰਟੈਂਟ ਐਪਲੀਕੇਸ਼ਨ, ਇਹਨੂੰ ਟਾਈਮ ਲੱਗਦਾ। ਸੋ ਪ੍ਰੋਸੈਸਿੰਗ ਟਾਈਮ ਨਹੀਂ ਇਹਦੇ ਵਿੱਚ ਚੇਂਜ ਹੋਣਾ। ਹੁਣ ਜਿਹੜੀ ਫੀਸ ਵਧੀ ਆ ਉਹਦੇ ਨਾਲ ਇਹ ਹੈ ਕਿ ਜਿਹੜੀ ਫੀਸ ਵਧੀ ਆ ਉਹਨਾਂ ਦੇ ਬੰਦੇ ਨਵੇਂ ਹਾਇਰ ਕਰ ਲੈਣ ਤੇ ਵੇਸਟ ਨਾ ਕਰਨ ਆਪਣੇ ਪੈਸੇ, ਤੇ ਓਵਰਆਲ ਫਰਕ ਪੈ ਸਕਦਾ, ਪਰ ਐਸਾ ਚ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਕਿ ਸਪੀਡ ਵੱਧ ਜਾਣੀ ਪ੍ਰੋਸੈਸ ਦੀ। ਕਿੰਨੀ ਫੀਸ ਵਧਾ ਰਹੇ ਆ? ਪਤਾ ਨਹੀਂ ਮੈਨੂੰ ਸਕੇਜੂਲ ਕੀ ਆ ਹਰੇਕ ਦੀ, ਤੇ ਜਦੋਂ ਉਹਨਾਂ ਦਾ ਸਾਰਿਆਂ ਦਾ ਕਹਿੰਦੇ 2820 ਕਰ ਦੇਣੀ ਕਹਿੰਦੇ ਹੁਣ। ਠੀਕ ਹੈ ਜੀ, ਓਕੇ ਜੀ, ਥੈਂਕ ਯੂ ਜੀ, ਓਕੇ ਮਿਹਰਬਾਨੀ ਜੀ। ਸਾਡੀ ਤੇ ਇਮੀਗ੍ਰੇਸ਼ਨ ਨੂੰ ਸਲਾਹ ਇਹੀ ਹੈ ਕਿ ਭਾਈ ਤੁਸੀਂ ਭਾਵੇਂ ਬੰਦੇ ਨੂੰ ਕਹਿ ਦੋ ਕਿ ਮੈਂ $10,000 ਦੇ, ਤੂੰ ਤੇਰਾ ਕੇਸ ਮਹੀਨੇ ਚ ਡਿਸਾਈਡ ਕਰ ਦੇਣਾ, ਤੁਹਾਨੂੰ ਲੋਕਾਂ ਨੇ ਦੇ ਵੀ ਦੇਣੇ ਆ। ਇਹ ਤਾਂ ਹੈ USCIS ਵਾਲੇ, ਪਰ ਜਿਹੜੀ ਤੁਸੀਂ ਵਿੱਚ ਗੱਲ ਕਹੀ ਨਾ ਵੀ ਵੇਸਟ ਨਾ ਕਰਨ, ਉਹ ਚੀਜ਼ ਜਿਹੜੀ ਸਰਕਾਰੀ ਅਦਾਰਿਆਂ ਦੀ ਜਿਹੜੀ ਸਭ ਤੋਂ ਪ੍ਰੋਬਲਮ ਜਿਹੜੀ ਇਹਨਾਂ ਸਾਰੀਆਂ ਕਾਸੇ ਦੇ ਵਿੱਚ ਰਹਿੰਦੀ ਹੈ। ਈਵਨ ਜਿਹੜੇ ਇਨਵੈਸਟਮੈਂਟ ਵਾਲੇ ਵੀ ਵੀਜ਼ੇ ਸੀਗੇ ਉਹਨਾਂ ਦੀ ਵੀ ਅਜੇ ਤੱਕ, ਜਿਹੜੇ $1 ਮਿਲੀਅਨ ਵਾਲੇ ਇਨਵੈਸਟਮੈਂਟ ਸੀਗੇ ਉਹਨਾਂ ਦੀ ਵੀ 3-3 ਸਾਲ ਹੋਈ ਆ, ਉਹਨੂੰ ਵੀ ਕਹਿ ਕੇ ਥੱਕ ਗਏ ਕਿ ਭਾਈ ਇਹਨਾਂ ਨੂੰ ਤਾਂ ਕਰ ਦਿਓ ਤੁਸੀਂ, ਇਹਨਾਂ ਨੇ ਤਾਂ $1 ਮਿਲੀਅਨ ਖਰਚੇ ਹੋਏ, ਉਹਨਾਂ ਨੂੰ ਵੀ 2-2 3-3 ਸਾਲ ਲਟਕਾਈ ਫਿਰਦੇ ਆ। ਦੇਖੋ ਜੀ ਜੀ। ਆਪਣੇ ਅਗਲੇ ਕਾਲਰ ਨੇ ਬਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਸਵਾਲ ਇਹ, ਮਾਤਾ ਜੀ ਆਏ ਸੀ ਆਪਣੇ ਗ੍ਰੀਨ ਕਾਰਡ ਤੇ ਸਾਲ ਕਰਿਆ ਕਿ ਬਾਹਰ ਚਲ ਗਏ, ਗਿਆ ਨੂੰ ਵੀ 4-5 ਸਾਲ ਹੋ ਗਏ। ਇੱਥੇ ਇਹਨਾਂ ਨੂੰ ਪੁੱਛਿਆ ਇਮੀਗ੍ਰੇਸ਼ਨ ਵਾਲਿਆਂ ਨੂੰ, ਇਹ ਕਹਿੰਦੇ ਅਸੀਂ ਤਾਂ ਗ੍ਰੀਨ ਕਾਰਡ ਇਸ਼ੂ ਕਰ ਦਿੱਤਾ ਤੇ ਤੁਸੀਂ ਉੱਥੇ ਐਮਬੈਸੀ ਨਾਲ ਗੱਲਬਾਤ ਕਰੋ ਜੀ। ਸੋ ਐਮਬੈਸੀ ਨਾਲ S1B ਜਿਹੜਾ ਵੀਜ਼ਾ ਦਾ ਰਿਟਰਨਿੰਗ ਰੈਜ਼ੀਡੈਂਟ ਵਾਲਾ, ਉਹ ਤੁਹਾਡਾ 5 ਸਾਲ ਤੇ ਅਪਰੂਵ ਨਹੀਂ ਹੋਣਾ। ਉਹ ਕੋਵਿਡ ਚ ਆਪਾਂ ਕਈ ਫਾਈਲ ਕਰਕੇ ਦੇਖੇ ਸੀਗੇ, ਉਹ ਜੇ ਸਾਲ ਖੰਡ ਤੋਂ ਬਾਹਰ ਹੋ ਜਾਵੇ ਬੰਦੇ ਦਾ ਬਹੁਤ ਘੱਟ ਚਾਂਸ ਆ। ਇਹਦੇ ਹੁਣ ਤੁਹਾਡੇ ਕੋਲ 2 ਰਸਤੇ ਆ, ਇੱਕ ਤਾਂ ਇਹ ਹੈਗਾ ਕਿ ਜੇ ਤੁਸੀਂ ਸਿਟੀਜ਼ਨ ਆ ਮਤ ਦਾ ਦੁਬਾਰਾ ਫਾਈਲ ਕਰ ਦਿਓ, ਸਹੀ ਚੀਜ਼ ਉਹ, ਤੇ ਦੂਸਰਾ ਇਹ ਹੈ ਕਿ ਆਪਣੇ ਲੈਵਲ ਤੇ ਉਹ ਆ ਕੇ ਟਰੈਵਲ ਕਰਕੇ ਦੇਖ ਲੈਣ। ਜੇ ਤਾਂ ਉਹਨਾਂ ਨੂੰ ਬਾਰਡਰ ਵਾਲਿਆਂ ਨੇ ਆਣ ਦੇ ਦਿੱਤਾ ਵਾਰਨਿੰਗ ਨਾਲ, ਸਹੁੰ ਚੱਕ ਕੇ ਇਹਨਾਂ ਨੂੰ ਕਈ ਵਾਰੀ ਉਹ ਤੁੱਕਾ ਲੱਗ ਜਾਂਦਾ, ਤੇ ਜੇ ਇੱਕ ਵਾਰੀ ਐਂਟਰੀ ਦੇਤੀ ਤਾਂ ਆਲ ਗੁੱਡ ਆ, ਨਹੀਂ ਤਾਂ ਜੇ ਵਾਪਸ ਮੋੜਤਾ ਤਾਂ ਤੁਹਾਡਾ ਆਪਣਾ ਬੈਡ ਲੱਕ ਹੈ। ਹੁਣ ਤੁਸੀਂ ਦੇਖੋ ਕਿ ਕਿੱਦਾਂ ਮਾਤਾ ਨੇ ਐਡਾ ਵੱਡਾ ਟਰੈਵਲ ਕਰਨ ਦਾ ਰਿਸਕ ਲੈਣਾ, ਫਲਾਈਟ ਦਾ, ਟਾਈਮ ਦਾ, ਕਿ ਤੁਸੀਂ ਦੁਬਾਰਾ ਨਵੇਂ ਸਿਰੋਂ ਫਾਈਲ ਕਰਨਾ। ਸੋ ਤੁਹਾਡੀ ਚੋਇਸ ਆ। ਤੀਜੀ ਆਪਸ਼ਨ ਇਹਦੇ ਵਿੱਚ ਇਹ ਆ ਜਾਂਦੀ ਹੈ ਕਿ ਆਪਣੇ ਐਮਬੈਸੀ ਜਾਓ, ਐਮਬੈਸੀ ਨੂੰ ਇਹ ਨਾ ਕਹੋ ਕਿ ਮੈਂ ਗ੍ਰੀਨ ਕਾਰਡ ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਚਾਹੀਦਾ, ਤੁਸੀਂ ਆਪਣਾ ਟਾਈਮ ਖਰਾਬ ਕਰਨਾ। ਮਾਤਾ ਨੂੰ ਜਾ ਕੇ ਨਾ ਉੱਥੇ ਕਹੋ ਗ੍ਰੀਨ ਕਾਰਡ ਸਰੈਂਡਰ ਕਰੇ ਆਪਣਾ, ਤੇ ਟੂਰਿਸਟ ਵੀਜ਼ਾ ਜਿਹੜਾ ਲੱਗਦਾ ਉਹ ਲਵਾ ਲਵੇ, ਕਿ ਟਰੈਵਲ ਕਰਕੇ ਆਣ ਜਾਣ ਜੋਗੀ ਹੋਵੇ। ਸੋ ਮੇਰੀ ਤੁਹਾਨੂੰ ਸਲਾਹ ਇਹ ਹੈ ਕਿ ਸਿੱਧੇ ਹੁਣ ਗ੍ਰੀਨ ਕਾਰਡ ਭਾਲਣ ਦੀ ਬਜਾਏ ਪਹਿਲਾਂ ਜਿਹੜੀ ਚੀਜ਼ ਤੁਹਾਨੂੰ ਮਿਲ ਸਕਦੀ ਹੈ ਟੂਰਿਸਟ ਵੀਜ਼ਾ, ਉਹ ਜਿਹੜਾ ਹੈਗਾ ਐਮਬੈਸੀ ਨਾਲ ਸੰਪਰਕ ਕਰੋਗੇ, ਆਹ ਫੜੋ ਮੇਰਾ ਗ੍ਰੀਨ ਕਾਰਡ ਤੇ ਮੈਨੂੰ ਚਾਹੀਦਾ ਟੂਰਿਸਟ ਵੀਜ਼ਾ। ਠੀਕ ਹੈ ਜੀ, ਥੈਂਕ ਯੂ ਜੀ। ਓਕੇ। ਬਲਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਤੇ ਭਾਈ ਮੈਂ ਇੱਥੇ ਟੂਰਿਸਟ ਵੀਜ਼ੇ ਤੇ ਆਇਆ ਸੀ, ਆਉਣ ਤੋਂ ਬਾਅਦ ਵਿੱਚ ਕੇਸ ਲਾਉਣ ਤੋਂ ਬਾਅਦ ਵਿੱਚ ਮੈਨੂੰ ਵਰਕ ਪਰਮਿਟ ਮਿਲ ਗਿਆ ਸੀਗਾ, ਤਾਂ ਮੈਂ ਵਰਕ ਪਰਮਿਟ ਰਿਨਿਊ ਕਰਨ ਵਾਸਤੇ ਜੂਨ 2022 ਵਿੱਚ ਅਪਲਾਈ ਕੀਤਾ ਸੀ, ਲੇਕਿਨ ਹਾਲੇ ਰਿਨਿਊ ਹੋ ਕੇ ਮਿਲਿਆ ਨਹੀਂ। ਤੇ ਹੁਣ ਜੋ ਵਰਕ ਪਰਮਿਟ ਹੈ ਮੇਰਾ ਅਕਤੂਬਰ 2022 ਵਿੱਚ ਐਕਸਪਾਇਰ ਹੋ ਗਿਆ, ਕੀ ਮੈਂ ਦੁਬਾਰਾ ਅਪਲਾਈ ਕਰ ਸਕਦਾ? ਭਾਜੀ ਜਿਹੜਾ ਉਹਨਾਂ ਦਾ ਵਰਕ ਪਰਮਿਟ ਸੀਗਾ, ਉਹਦੀ ਪਹਿਲੀ ਗੱਲ ਤਾਂ ਉਹਨੂੰ ਟਾਈਮ ਲੱਗ ਰਿਹਾ 14-15 ਮਹੀਨੇ ਸਾਰਿਆਂ ਦੇ, ਤੁਹਾਡੇ ਇਕੱਲੇ ਦੇ ਨਹੀਂ। ਤੇ ਦੂਜੀ ਗੱਲ, ਉਹ ਵਰਕ ਪਰਮਿਟ ਦੇ ਉੱਤੇ ਦੇਖਿਓ ਆਪਣੇ ਕਿ ਉਹਨਾਂ ਨੇ ਐਕਸਟੈਂਸ਼ਨ ਦਿੱਤੀ ਹੈ ਨਾ, 1.5 ਸਾਲ ਦੀ ਜਿਹੜੀ ਐਕਸਟੈਂਸ਼ਨ ਦਿੱਤੀ ਸੀ, ਤੁਹਾਡੇ ਉੱਤੇ ਲਿਖਿਆ ਹੋਣਾ ਉਹਦੇ ਉੱਤੇ। ਉਹ ਤੇ ਐਕਸਟੈਂਸ਼ਨ ਸੀਗੀ, ਉਹਦੇ ਅਨੁਸਾਰ ਮੇਰਾ ਡਰਾਈਵਿੰਗ ਲਾਇਸੈਂਸ ਰਿਨਿਊ ਹੋ ਗਿਆ, ਲੇਕਿਨ ਵਰਕ ਪਰਮਿਟ ਦਾ ਕੋਈ ਪਤਾ ਨਹੀਂ ਲੱਗ ਪਾ ਰਿਹਾ। ਫਿਰ ਕੀ ਮੈਂ ਦੁਬਾਰਾ ਅਪਲਾਈ ਕਰ ਸਕਦਾ ਕਿ ਨਹੀਂ ਕਰ ਸਕਦਾ? ਨਹੀਂ ਦੁਬਾਰਾ ਭਾਜੀ ਤੁਸੀਂ ਕਿਉਂ ਅਪਲਾਈ ਕਰਨਾ, ਤੁਹਾਡਾ ਆਲਰੇਡੀ ਪੈਂਡਿੰਗ ਆ, ਇਹਨੂੰ ਟਾਈਮ ਲੱਗਦਾ ਵਰਕ ਪਰਮਿਟ ਨੂੰ, ਦੁਬਾਰਾ ਨਹੀਂ ਅਪਲਾਈ ਕਰਨ ਦਾ ਕੋਈ ਫਾਇਦਾ ਹੋਣਾ ਤੁਹਾਨੂੰ। ਬਹੁਤ ਬਹੁਤ ਸ਼ੁਕਰਾਨਾ ਜੀ, ਬਹੁਤ ਬਹੁਤ ਸ਼ੁਕਰੀਆ। ਇੱਕ ਆਪਣੇ ਮੈਨੂੰ ਯਾਦ ਆ ਰੀਸੈਂਟਲੀ ਕਿਸੇ ਨੇ ਕਮੈਂਟ ਦੇ ਵਿੱਚ ਕੀਤਾ ਸੀਗਾ ਵੀ ਉਹਨਾਂ ਦਾ ਪਹਿਲਾ ਕੀਤਾ ਸੀ, ਉਹ ਆਇਆ ਨਹੀਂ, ਫਿਰ ਉਹਨਾਂ ਨੇ ਦੂਜੀ ਦੀ ਕਰਤਾ ਸੀ, ਫਿਰ ਪਹਿਲਾ ਆ ਗਿਆ ਸੀਗਾ ਵਰਕ ਪਰਮਿਟ। ਹਾਂਜੀ, ਸੋ ਦੂਜੀ ਕਰਨ ਦਾ ਤੁਸੀਂ ਕਹਿੰਦੇ ਵੀ ਕੋਈ ਫਾਇਦਾ ਨਹੀਂ ਆ, ਕੀ ਕੋਈ ਇਨਕੁਆਇਰੀ ਜਾਂ ਇਹਦੇ ਬਾਰੇ ਪੁੱਛਿਆ ਜਾ ਸਕਦਾ ਉਹਨਾਂ ਤੋਂ? ਇਹਨਾਂ ਨੇ ਭਾਜੀ ਜੂਨ 2022 ਚ ਕੀਤਾ, ਜੇ 6 ਮਹੀਨੇ ਇਹਨਾਂ ਨੂੰ ਹੋਏ ਆ। ਸਾਡੇ ਕੂਲਰ ਤੁਹਾਨੂੰ ਪਤਾ ਹੀ ਆ, ਕਲਾਇੰਟ ਦਾ 14 ਮਹੀਨੇ ਲੱਗ ਜਾਂਦੇ ਆ। ਹਾਂਜੀ, ਤੇ ਉਹਨਾਂ ਨੇ 1.5 ਸਾਲ ਦੀ ਆਟੋਮੈਟਿਕ ਜਿਹੜੀ ਐਕਸਟੈਂਸ਼ਨ ਵੀ ਗ੍ਰਾਂਟ ਕੀਤੀ ਸੀ,
ਉਹਨਾਂ ਦੇ ਵਰਕ ਪਰਮਿਟ ਤੇ ਲਿਖੀ ਆ, ਜੇ ਨਹੀਂ ਲਿਖੀ ਆ ਕੰਟੈਕਟ ਕਰ ਸਕਦੇ ਇਮੀਗ੍ਰੇਸ਼ਨ। ਸੋ ਇਦਾਂ ਕਿ ਜੇ ਜੂਨ ਤੋਂ ਉਹਨਾਂ ਨੇ ਕੀਤਾ ਤਾਂ ਇਦਾਂ ਕਿ ਦਸੰਬਰ 2023 ਤੱਕ ਤੇ ਇਹਨਾਂ ਨੂੰ ਕੋਈ ਵੈਸੇ ਨਹੀਂ ਨੁਕਸਾਨ ਹੈਗਾ, ਰਾਈਟ? ਜੀ ਸਾਲ ਤੱਕ ਤੇ ਇਹਨਾਂ ਦਾ ਆਲਰੇਡੀ ਪਿਆ ਵਾ। ਅਮਰਜੀਤ ਜੀ ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਮੇਰਾ ਸਵਾਲ ਹੈ ਵੀ ਮੈਂ 2006 ਦੇ ਵਿੱਚ ਆਪਣੇ ਬ੍ਰਦਰ ਸਿਸਟਰ ਦਾ ਅਪਲਾਈ ਕੀਤਾ ਸੀ ਤੇ ਹੁਣ 1.5 ਸਾਲ ਪਹਿਲਾਂ ਮੇਰੀ ਸਿਸਟਰ ਦੀ ਡੈਥ ਹੋ ਗਈ ਨਾ ਜੀ। ਹਾਂਜੀ, ਤੇ ਉਹਨਾਂ ਦਾ ਮੈਂ ਉਹਨਾਂ ਨੂੰ ਈਮੇਲ ਵੀ ਕੀਤੀ, ਪਹਿਲਾਂ ਫੋਨ ਕੀਤਾ, ਉਹ ਕਹਿੰਦੇ ਈਮੇਲ ਕਰਕੇ ਸਾਨੂੰ ਦੱਸੋ। ਤੇ ਮੈਂ ਕਿਹਾ ਜੀ ਉਹਨਾਂ ਦੀ ਫੈਮਿਲੀ ਦਾ ਕੁਝ ਹੋ ਸਕਦਾ ਜਾਂ ਨਹੀਂ। ਉਹਨਾਂ ਨੂੰ ਮੈਂ ਡੈਥ ਸਰਟੀਫਿਕੇਟ ਵੀ ਭੇਜਤਾ ਸੀ, ਪਰ ਹੁਣ ਮੈਂ ਜਦੋਂ ਚੈੱਕ ਕਰਦੀ ਹਾਂ ਉਹ ਜਿਹੜੀ ਮੇਰੀ ਸਿਸਟਰ ਉਹਦਾ ਆ ਰਿਹਾ ਵੀ ਕੇਸ ਅਪਰੂਵ ਹੋ ਗਿਆ। ਇਹਦਾ ਕੀ ਮਤਲਬ? ਉਹ ਬ੍ਰਦਰ ਸਿਸਟਰ ਦੇ ਜਿਹੜੇ ਕੇਸ ਆ, ਪਹਿਲੀ ਗੱਲ ਉਹਨਾਂ ਨੂੰ 2005 ਵਾਲੇ ਚੱਲ ਰਹੇ ਆ। ਹਾਂਜੀ, ਤੁਸੀਂ ਕਿਹੜੇ ਸਾਲ ਫਾਈਲ ਕੀਤਾ ਹੈਗਾ? 2006 ਚ ਕੀਤਾ ਸੀ। ਜਿਹੜਾ ਬ੍ਰਦਰ ਸਿਸਟਰ ਵਾਲਾ ਜਿਹੜਾ ਤੁਹਾਡੇ ਸਿਸਟਰ ਦਾ ਜਿਹੜਾ ਕੇਸ ਆ, ਬਾਕੀ ਦੀ ਫੈਮਿਲੀ ਜਿਹੜੀ ਉਹ ਚੱਲ ਜਾਵੇ, ਇਹਦੇ ਵਿੱਚ ਕੋਈ ਗਰੰਟੀ ਨਹੀਂ ਹੈਗੀ ਕਿ ਉਹਨਾਂ ਨੇ ਵੀਜ਼ਾ ਦੇਣਾ ਕਿ ਨਹੀਂ ਦੇਣਾ। ਸਾਨੂੰ ਇੱਕ ਵਾਰੀ ਕਿਸੇ ਰੇਡੀਓ ਵਾਲੇ ਬੰਦੇ ਨੇ ਕਾਲ ਕਰਕੇ ਦੱਸਿਆ ਹੈਗਾ ਕਿ ਉਹਨਾਂ ਨੇ ਟਰਾਈ ਕੀਤਾ, ਉਹ ਚੱਲ ਗਏ। ਜਾ ਕੇ ਉਹਨਾਂ ਨੂੰ ਸੱਚ ਦੱਸਣਾ, ਜੇ ਵੀਜ਼ਾ ਮਿਲ ਗਿਆ ਹਿਊਮੈਨਿਟੇਰੀਅਨ ਰੀਜ਼ਨ ਕਰਕੇ, ਨਹੀਂ ਤਾਂ ਇਹਦਾ ਲੀਗਲੀ ਕੋਈ ਇਹਦਾ ਜਿਹੜਾ ਫਰੇਮਵਰਕ ਉਹ ਹੈ ਨਹੀਂਗਾ। ਜੀ ਉਹਨਾਂ ਦਾ ਅਪਰੂਵ ਜਿਹੜਾ ਆ ਰਿਹਾ ਉਹਦਾ ਕੀ ਮਤਲਬ ਹੈ? ਕੀ ਅਪਰੂਵ ਹੋਇਆ? ਉਹਨਾਂ ਦੀ ਇੰਟਰਵਿਊ ਥੋੜਾ ਜੇ ਹੋਈ? ਨਹੀਂ, ਇਹ ਕੇਸ ਅਪਰੂਵ ਦਾ ਆ ਰਿਹਾ ਜਦੋਂ ਮੈਂ ਆਨਲਾਈਨ ਚੈੱਕ ਕਰਦੀ ਹਾਂ। ਉਹ ਤਾਂ ਤੁਸੀਂ 130 ਦਾ ਦੇਖ ਰਹੇ ਆ, I-130 ਦਾ। ਹਾਂਜੀ, I-130 ਅਪਰੂਵ ਹੋ ਗਿਆ ਤਾਂ ਹੀ ਉਹ ਤੇ ਐਮਬੈਸੀ ਦੇ ਕੋਲ ਫਾਈਲ ਜਾਂਦੀ ਆ। I-130 ਅਪਰੂਵ ਪਹਿਲਾਂ ਹੁੰਦਾ, ਫਿਰ ਐਮਬੈਸੀ ਕੋਲ ਜਾਂਦੀ ਆ। ਕੇਸ ਨਹੀਂ ਅਪਰੂਵ ਹੋਇਆ ਤੁਹਾਡਾ, 130 ਸਿਰਫ ਅਪਰੂਵ ਹੋਇਆ। ਠੀਕ ਹੈ। ਸੋ ਇਹ ਵੀ ਮਾੜਾ ਜਿਹਾ ਇੱਕ ਵਾਰੀ ਨਤਾਰਾ ਕਰ ਦੋ, ਬਹੁਤ ਵਾਰੀ ਲੋਕਾਂ ਨੂੰ ਕਨਫਿਊਜ਼ਨ ਆ 130 ਅਪਰੂਵਲ ਤੇ ਕੇਸ ਅਪਰੂਵਲ ਦਾ ਕੀ। ਸੋ ਪਹਿਲਾ ਸਟੈਪ ਹੁੰਦਾ ਭੈਣ ਭਾਈ ਦਾ ਕੇਸ, ਕਿਸੇ ਦਾ ਵੀ ਫੈਮਿਲੀ ਬੇਸਡ ਵਾਲਾ ਕੋਈ ਵੀ ਕੇਸ ਆ, ਘਰਦਿਆਂ ਦਾ ਭਾਵੇਂ ਵਾਈਫ ਦਾ, ਹਸਬੈਂਡ ਦਾ। ਸੋ ਜਿਹੜਾ ਬੰਦਾ ਬਾਹਰ ਬੈਠਾ ਅਮਰੀਕਾ ਤੋਂ, ਤੁਹਾਡਾ ਪਹਿਲਾ ਸਟੈਪ ਹੁੰਦਾ I-130। ਸੋ I-130 ਫਾਰਮ ਜਿਹੜਾ ਤੁਸੀਂ ਫਾਈਲ ਕਰਦੇ ਆ, ਉਹਨੂੰ ਜਿਹੜਾ ਫੈਮਿਲੀ ਬੇਸ ਪਟੀਸ਼ਨ ਜਿਹੜੀ ਕਹਿੰਦੇ ਆ, ਰਾਈਟ? ਉਹ ਜਿਹੜਾ ਹੈਗਾ ਉਹ ਜਦੋਂ ਅਪਰੂਵ ਹੋ ਜਾਂਦੀ ਆ, ਉਹਨੂੰ ਜਦੋਂ ਤੁਸੀਂ USCIS ਚੈੱਕ ਕਰੋ ਤੇ ਉਹਨਾਂ ਨੇ ਉਹ ਦੱਸਣਾ ਕਿ ਇਹ ਅਪਰੂਵ ਹੋਈ ਆ। ਉਹ ਅਪਰੂਵ ਹੋਣ ਤੋਂ ਬਾਅਦ ਉਹ ਤੁਹਾਡੀ ਜਿਹੜੀ ਪਟੀਸ਼ਨ ਉਹਨੂੰ NVC ਦੇ ਥਰੂ ਐਮਬੈਸੀ ਦੇ ਕੋਲ ਭੇਜ ਦਿੰਦੇ ਆ। ਭੈਣ ਭਾਈ ਕੇਸ ਉਹੀ 15 ਸਾਲ ਲੱਗਦੇ ਆ, ਘਰ ਵਾਲੀ ਦਾ 2 ਸਾਲ 2-3 ਸਾਲ, ਪੇਰੈਂਟਸ ਦੇ 2-3 ਸਾਲ। ਤੇ ਉਹ ਕੇਸ ਇਹਨਾਂ ਦਾ ਅਪਰੂਵ ਆ। ਪਰ ਹੁਣ ਇਹਨਾਂ ਨੇ ਜਦੋਂ ਦੱਸਿਆ ਕਿ ਜਦੋਂ ਉਹ ਪੈਂਡਿੰਗ ਸੀਗਾ ਐਮਬੈਸੀ ਦੇ ਕੋਲ, ਤੇ ਜਿਹਨਾਂ ਨੂੰ ਇਹਨਾਂ ਨੇ ਸਪਾਂਸਰ ਕੀਤਾ ਹੈਗਾ ਸਿਸਟਰ, ਉਹਨਾਂ ਦੀ ਡੈਥ ਹੋ ਗਈ ਆ, ਤੇ ਪਿੱਛੋਂ ਦੀ ਉਹਨਾਂ ਦੇ ਘਰ ਦੇ ਜਿਹੜੇ ਬਾਕੀ ਬਚੇ ਆ ਉਹ ਹੁਣ ਇੰਟਰਵਿਊ ਤੇ ਚੱਲ ਜਾਣ, ਸੱਚ ਦੱਸ ਦੇਣ ਕਿ ਆਹ ਚੀਜ਼ ਹੈਗੀ ਆ। ਜੇ ਉਹਨਾਂ ਨੂੰ ਵੀਜ਼ਾ ਮਿਲਦਾ ਠੀਕ ਆ, ਪਰ ਲੀਗਲੀ ਉਹਨਾਂ ਕੋਲ ਕੋਈ ਫਰੇਮਵਰਕ ਨਹੀਂ ਹੈਗਾ, ਕੋਈ ਹੱਕ ਨਹੀਂ ਉਹਨਾਂ ਕੋਲ। ਜੀ ਆਪਣੇ ਅਗਲੇ ਕਾਲਰ ਪਵਨਦੀਪ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਮੇਰਾ ਇਹ ਸਵਾਲ ਸੀਗਾ PD ਦੇ ਕਰਕੇ ਕਿ ਸਰ ਮੇਰੀ ਨਾ ਫਾਈਨਲ ਆ 18 ਮਈ ਨੂੰ 2022 ਚ, ਤੇ ਉਹ ਜਿਹੜੀ ਜੱਜ ਆ ਉਹਨੇ ਮੇਰੇ ਬ੍ਰਦਰ ਦਾ ਕੇਸ ਫੇਲ ਕੀਤਾ ਹੈ ਲਾਸਟ ਈਅਰ, ਤੇ ਮੈਂ ਜਾਂ ਉਹਦੇ ਤੇ PD ਲੈਣਾ ਚਾਹੁੰਦਾ। ਤੇ ਮੈਂ ਇੱਥੇ ਵਿਆਹ ਕਰਾਇਆ, ਮੇਰੀ ਵਾਈਫ ਸਿਟੀਜ਼ਨ ਨੇ, ਤੇ ਮੈਂ ਉਹ ਬਾਈਕ ਕੋਈ ਕੁਐਸਚਨ ਸੀਗਾ ਕਿ ਜੇ PD ਕਹਿੰਦੇ 2 ਤਰ੍ਹਾਂ ਦੀ ਹੁੰਦੀ ਹੈ, ਤੇ ਉਹਦੇ ਚ ਵਰਕ ਪਰਮਿਟ ਦੇ ਵੀ ਸਕਦੇ ਕਿ ਨਹੀਂ ਵੀ, ਇਹ ਕੁਐਸਚਨ ਸੀਗਾ ਮੇਰਾ। ਹਾਂਜੀ ਮੇਰਾ ਵੀਰ, ਇੱਦਾਂ ਕਿ ਜਿਹੜਾ ਮੈਟਰ ਆਫ ਕੋਰਨਾਡੋ ਇੱਕ ਕੇਸ ਹੈਗਾ ਜੀ, ਉਹਦੇ ਥੱਲੇ ਆਪਣੇ ਜਿਹੜਾ ਵਕੀਲ ਆ ਉਹਨੂੰ ਕਹਿ ਕੇ ਪਟੀਸ਼ਨ ਪਵਾ, ਤੇ ਇਹ ਵਰਕ ਪਰਮਿਟ ਸਾਡੀ ਵਕੀਲ ਦੀ ਨਹੀਂ ਅੜੇਗਾ ਹੈਗੀ। ਕਿੱਦਾਂ ਮੈਂ ਤੈਨੂੰ ਰეკਮੈਂਡ ਇਹੀ ਕਰੂੰਗਾ ਕਿ PD ਲੈ ਲਾ ਤੇ ਵਾਈਫ ਦੇ ਥਰੂ ਜਾ। ਜੇ ਉਹੀ ਜੱਜ ਆ, ਸੇਮ ਫੈਕਟ ਪੈਟਰਨ ਆ, ਮੋਸਟ ਲਾਈਕਲੀ ਉਹਨਾਂ ਨੇ ਕੀ ਕਰਨਾ ਕਿ ਉਹ ਫਾਈਲਾਂ ਲਿੰਕ ਵੀ ਕਰ ਲੈਂਦੇ ਆ। ਹੁਣ ਜੱਜ ਦੀ ਮੈਨੂੰ ਰੇਟਿੰਗ ਨਹੀਂ ਪਤਾ ਕੀ ਆ ਕਿੱਦਾਂ ਵਾ, ਤੇ PD ਉਹਨਾਂ ਨੂੰ PD ਜਿਹੜੀ ਨਾਰਮਲ ਆ, ਪਹਿਲਾਂ ਸਰਕਾਰੀ ਵਕੀਲ ਤੋਂ ਮੰਗ ਕੇ ਦੇਖ ਲਓ। PD ਨਾਲੋਂ ਵਧੀਆ ਹੈਗਾ ਐਡਮਿਨਿਸਟ੍ਰੇਟਿਵ ਕਲੋਜ਼ਰ। ਸੋ ਪਹਿਲਾਂ ਐਡਮਿਨਿਸਟ੍ਰੇਟਿਵ ਕਲੋਜ਼ਰ ਵੱਲ ਜਾ, ਫਿਰ PD ਮੰਗ ਦੂਜੇ ਨੰਬਰ ਤੇ। ਜੇ PD ਨਹੀਂ ਮਿਲੀ ਫਿਰ ਕੋਰਨਾਡੋ ਵਾਲਾ ਰਿਲੀਫ ਮੰਗ। ਸੋ ਆਪਣੇ ਵਕੀਲ ਨਾਲ ਬਹਿ ਕੇ ਗੱਲ ਕਰ। ਇਹ ਰੇਡੀਓ ਤੇ ਤਾਂ ਇੰਨੀ ਡਿਟੇਲ ਚ ਨਹੀਂ ਸਮਝਾ ਹੁਣ। ਓਕੇ ਸਰ, ਥੈਂਕ ਯੂ ਸੋ ਮਚ। ਥੈਂਕ ਯੂ। ਪ੍ਰੀਤ ਕੌਰ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਵੀਰ ਜੀ ਮੇਰਾ ਸਵਾਲ ਹੈਗਾ ਆ ਕਿ ਮੈਂ 2018 ਦੇ ਵਿੱਚ ਆਈ ਸੀਗੀ, ਤੇ ਵਿੱਚ ਮੈਨੂੰ ਵਰਕ ਪਰਮਿਟ ਮਿਲ ਗਿਆ। ਉਸ ਤੋਂ ਬਾਅਦ ਮੇਰੀ ਜਿਹੜੀ ਕੋਰਟ ਡੇਟ ਸੀਗੀ ਕਰੋਨੇ ਦੇ ਕਰਕੇ ਅੱਗੇ ਚਲੇ ਗਈ 21 ਦੇ ਵਿੱਚ, ਤੇ 21 ਚ ਜਿੱਦਾਂ ਮੈਂ ਮੈਰਿਜ ਕਰ ਲਈ, ਤੇ ਜਿੱਦਾਂ ਵੀ ਮੇਰੇ ਹੁਣ ਬੇਟਾ ਆ, ਤੇ ਜਿਹੜੀ ਹੁਣ ਮੇਰੀ ਤਰੀਕ ਆ ਜਦੋਂ ਮੈਂ ਨਵਾਂ ਮੇਰਾ ਵਰਕ ਪਰਮਿਟ ਆਇਆ, ਉਹ ਸੇਮ ਡੇ ਤੇ ਮੇਰੀ ਤਰੀਕ ਵੀ ਅੱਗੇ 23 ਚ ਚਲੇ ਗਈ। ਤੇ ਜਿਹੜੇ ਮੇਰੇ ਹਸਬੈਂਡ ਆ ਉਹਨਾਂ ਨੇ ਗ੍ਰੀਨ ਕਾਰਡ ਤੇ ਮੇਰੀ ਪਟੀਸ਼ਨ ਕੀਤੀ ਸੀ, ਹੁਣ ਉਹ ਸਿਟੀਜ਼ਨ ਹੋਣ ਵਾਲੇ ਆ 2 ਮਹੀਨਿਆਂ ਤੱਕ, ਤੇ ਮੈਨੂੰ ਕੀ ਕਰਨਾ ਚਾਹੀਦਾ ਆ?
ਤੁਸੀਂ ਲੀਗਲ ਆਏ ਸੀਗੇ 2 ਨੰਬਰ 'ਚ ਆਏ ਸੀਗੇ? ਨਹੀਂ ਵੀਰ ਜੀ, ਮੈਂ ਬਾਰਡਰ ਕ੍ਰਾਸ ਕੀਤਾ ਸੀਗਾ 18 ਦੇ ਵਿੱਚ। ਇਹਦੇ ਵਿੱਚ ਸਿਟੀਜ਼ਨ ਹੋਣ ਦਾ, ਗ੍ਰੀਨ ਕਾਰਡ ਹੋਣ ਦਾ ਕੋਈ ਫਰਕ ਨਹੀਂ ਪੈਣਾ, ਤੇ ਇਹਦੇ ਵਿੱਚ ਸਿੰਪਲ ਇਹ ਆ ਕਿ ਤੁਸੀਂ ਆਪਣਾ ਜਿਹੜਾ ਹੈਗਾ ਕੇਸ ਨੂੰ ਮੇਰੀ ਜਿਹੜੀ ਸਲਾਹ ਜਿਹਨਾਂ ਦੇ ਜਵਾਕ ਹੈਗੇ ਆ, ਉਹ ਕੇਸ ਬੰਦ ਕਰਾ ਕੇ ਬਾਹਰ ਜਿਹੜਾ 601 ਵੇਵਰ ਉਹਦੇ ਪ੍ਰੋਸੈਸ ਦੇ ਥਰੂ ਆ ਸਕਦੇ ਆ ਵਾਪਸ। ਵਰਕ ਪਰਮਿਟ ਦਾ ਜ਼ਰੂਰ ਉਹਦੇ ਵਿੱਚ ਚੱਕਰ ਪੈ ਸਕਦਾ, ਜਿੱਦਾਂ ਪਹਿਲੇ ਕਾਲਰ ਨੇ ਦੱਸਿਆ। ਸੋ ਤੁਹਾਡੇ ਕੋਲ ਰਸਤੇ ਕੀ ਹੁੰਦੇ ਆ ਕਿ ਇੱਕ ਤਾਂ ਸਰਕਾਰ ਪੀਡੀ ਕਈ ਵਾਰੀ ਦੇ ਦਿੰਦੀ ਆ, ਉਹ 'ਚ ਵਰਕ ਪਰਮਿਟ ਮਿਲ ਜਾਂਦਾ, ਤੇ ਜਿਹਨਾਂ ਵਰਕ ਪਰਮਿਟ ਮਿਲਦਾ ਨਹੀਂ, ਜਿਹਨਾਂ ਦੇ ਕੋਲ ਵਰਕ ਪਰਮਿਟ ਹੈਗਾ ਉਹ ਰਿਨਿਊ ਕਰ ਸਕਦੇ ਆ ਸਰਕਾਰੀ ਪੀਡੀ ਦੇ ਥੱਲੇ। ਜੀ ਇੱਕ ਹੈਗਾ ਐਡਮਿਨਿਸਟ੍ਰੇਟਿਵ ਕਲੋਜ਼ਰ, ਕਿ ਮੈਂ ਵਿਆਹ ਵਾਲਾ ਕੇਸ ਪਹਿਲਾਂ ਦੇਖ ਲਵਾਂ, ਉਹਦੇ ਵਿੱਚ ਵੀ ਤੁਹਾਡਾ ਵਰਕ ਪਰਮਿਟ ਵਗੈਰਾ ਰਿਨਿਊ ਹੋ ਜਾਂਦਾ ਮੋਸਟਲੀ। ਤੇ ਤੀਜਾ ਹੈਗਾ ਕਿ ਕੋਰਨਾਡੋ ਵਾਲਾ ਜਿਹੜਾ ਕੇਸ ਥੋੜੀ ਦੇਰ ਇਹ ਚੱਲਣਾ, 2-4 ਮਹੀਨੇ ਹੋਰ, ਇਹਦੇ ਵਿੱਚ ਕੇਸ ਰਫਾ ਦਫਾ ਤੁਹਾਡੇ ਜਿਹੜੇ ਆ ਉਹ ਹੋ ਸਕਦੇ ਆ, ਵਰਕ ਪਰਮਿਟ ਮਿਲਣ ਦੀ ਕੋਈ ਗਰੰਟੀ ਨਹੀਂ। ਤੇ ਜਿਹੜਾ ਵਿਆਹ ਵਾਲਾ ਕੇਸ ਹੈਗਾ ਤੁਹਾਡਾ 4-5 ਸਾਲ ਦਾ ਜਿਹੜਾ ਟੋਟਲ ਪ੍ਰੋਸੈਸ ਆ, ਉਹਦੇ ਵਿੱਚ ਤੁਸੀਂ ਬਾਹਰੋਂ ਜਾ ਕੇ ਮਹੀਨਾ ਕੁ ਤੁਹਾਨੂੰ ਇੰਡੀਆ ਰੁਕਣਾ ਪੈਣਾ, ਤੇ ਵੀਜ਼ਾ ਸਟੈਂਪ ਲੈ ਕੇ ਵਾਪਸ ਜਿਹੜਾ ਆ ਸਕਦੇ ਆ। ਸਾਡਾ ਹੁਣੇ ਵੇਵਰ ਲੈ ਕੇ ਵੇਵਰ ਅਪਰੂਵ ਕਰਾ ਕੇ ਜਾ ਸਕਦੇ ਆ। ਹਾਂਜੀ, ਸੋ ਹੁਣ ਇਹ ਤੁਹਾਡੀ ਆਪਣੀ ਸ਼ਰਧਾ ਕੀ ਕਰਨਾ। ਸਾਡਾ ਹੁਣੇ ਇੱਕ ਸਿਆਟਲ ਕੇਸ ਸੀਗਾ ਆਹ ਥਰਸਡੇ ਨੂੰ, ਤੇ ਉਹਦੇ ਵਿੱਚ ਵੀ ਸਰਕਾਰੀ ਵਕੀਲ ਨੇ ਕਿਹਾ ਸੀਗਾ ਪਹਿਲਾਂ ਕਿ ਇਹਦੇ ਕੋਲ ਆਹ ਆਪਸ਼ਨ ਆ, US ਸਿਟੀਜ਼ਨ ਨਾਲ ਵਿਆਹਿਆ ਵਾ, ਜਵਾਕ ਵੀ ਇਹਦਾ ਹੈਗਾ, ਕਿੱਦਾਂ ਕਰਨੀ ਹੈ ਨਾ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਕਲਾਇੰਟ ਕਹਿੰਦਾ ਨਹੀਂ ਮੈਂ ਰਿਸਕ ਨਹੀਂ ਲੈਣਾ, ਤੇ ਜੱਜ ਨੇ ਵੀ ਕਿਹਾ, ਕਹਿੰਦਾ ਭਾਵੇਂ ਕਲਾਇੰਟ ਨੂੰ ਆਪਣੇ ਦੁਬਾਰਾ ਸਮਝਾ ਦੇ ਇੱਕ ਵਾਰੀ, ਕਿ ਕੋਈ ਗਰੰਟੀ ਨਹੀਂ ਕਿ ਅੱਜ ਮੈਂ ਇਹਦਾ ਕੇਸ ਪਾਸ ਕਰਨਾ। ਤੇ ਉਹਦੇ ਪਹਿਲਾਂ ਬਿਆਨ ਹੋਏ ਆਪਣੇ, ਚਲੋ ਜਿਹੜਾ ਮੇਰਾ ਪੁੱਛਣ ਵਾਲਾ ਸੀ ਉਹ ਤਾਂ ਵਧੀਆ ਆ, ਫਿਰ ਜਦੋਂ ਸਰਕਾਰੀ ਵਕੀਲ ਨੇ ਵੱਟ ਕੱਢੇ ਵਿੱਚ, ਮੈਂ ਸੋਚਿਆ ਮੈਂ ਕਿਹਾ ਯਾਰ ਇਹਨੂੰ ਬੰਦੇ ਨੂੰ ਪੀੜੀ ਲੈ ਲੈਣੀ ਚਾਹੀਦੀ। ਫਿਰ ਦੁਬਾਰਾ ਮੈਂ ਪੁੱਛਿਆ, ਪਰ ਉਹਨੇ ਆਪਣੇ ਆਪ ਨੂੰ ਰੀਹੈਬਿਟੇਟ ਕਰ ਲਿਆ, ਉਹਦਾ ਕੇਸ ਜਿਹੜਾ ਸੀਗਾ ਪਾਸ ਹੋ ਗਿਆ। ਪਰ ਇਹ ਸੀਗਾ ਕਿ ਉਹਨੇ ਰਿਸਕ ਲਿਆ ਉਦਣ, ਕਿ ਉਹਨੂੰ ਡੀਪੋਰਟੇਸ਼ਨ ਲੱਗ ਕੇ ਉਹਦਾ ਕੇਸ ਕੰਪਲਿਕੇਟ ਹੋ ਸਕਦਾ ਸੀਗਾ, ਤੇ ਜੇ ਉਹ ਉਹਦਾ ਚਲੋ ਪਾਸ ਹੋ ਗਿਆ ਤਾਂ ਵਧੀਆ। ਪਰ ਜਿਹੜਾ ਹੁਣ ਤੁਸੀਂ ਜੇ ਬੰਦ ਕਰਾਉਂਦੇ ਆ, ਤੁਸੀਂ ਵਿਆਹ ਵਾਲੇ ਪਾਸੇ ਜਾਂਦੇ ਆ, ਇਹ ਹੈ ਕਿ ਤੁਹਾਡਾ ਵਰਕ ਪਰਮਿਟ ਨੂੰ ਰਿਸਕ ਪਊਗਾ, ਪਰ ਇਹ ਹੈ ਕਿ ਤੁਹਾਡਾ ਜਿਹੜਾ ਕੇਸ ਆ ਉਹ ਜਵਾਕ ਦੇ ਨਾਲ ਆਲਮੋਸਟ ਉਹ ਬੜਾ ਹਾਈ ਪਰਸੈਂਟਾਈਲ ਜਿਹੜਾ ਕੇਸ ਤੁਹਾਡਾ ਅਪਰੂਵ ਹੋਣ ਦੇ ਚਾਂਸ ਤੁਹਾਡੇ ਜ਼ਿਆਦਾ ਵਾ ਅਸਾਈਲਮ ਨਾਲੋਂ। ਸੋ ਇਹ ਜੱਜ ਜਿਹੜੇ ਹੈਗੇ ਸਰਕਾਰੀ ਵਕੀਲ ਖੁਦ ਵੀ ਇਹ ਗੱਲ ਕਹਿੰਦੇ ਆ, ਮੈਂ ਐਜ਼ ਅ ਲਾਇਰ ਵੀ ਤੁਹਾਨੂੰ ਇਹ ਰეკਮੈਂਡ ਕਰੂੰਗਾ। ਸੋ ਕੇਸ ਨੂੰ ਬੰਦ ਕਰਾ ਕੇ 601 ਇਹ ਪ੍ਰੋਸੈਸ ਵਾਲੇ ਰਾਹ ਤੇ ਜਾਓ। ਜੀ ਜੀ, ਅਗਲੇ ਕਾਲਰ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ 2000 ਨਾ ਆਪਣੇ 15 ਅਪਲਾਈ ਕੀਤਾ ਉਹਦੇ ਭੈਣ ਭਰਾਵਾਂ ਦਾ ਜੀ, ਤੇ ਕਿੰਨਾ ਟਾਈਮ ਲੱਗੂ ਹੋਰ? 2015 ਤੁਹਾਨੂੰ ਭਾਈ 10 ਤੋਂ 12 ਸਾਲ ਲੱਗਣੇ ਹੋ। ਇਹਦਾ 7-8 ਹੀ ਚੱਲਦਾ ਕਿ 5-6 ਚੱਲਦਾ? 5 ਹੀ ਚੱਲਣ ਦੇ ਆ ਜੇ ਤਾਂ ਅਰਲੀ। ਇਹਦਾ 6 ਚ ਵੀ ਨਹੀਂ ਪਹੁੰਚਦੇ, ਇਹ ਤਾਂ ਸਾਲ ਹੋ ਗਿਆ ਸਾਨੂੰ ਪ੍ਰੋਗਰਾਮ ਕਰਦੇ, 5 ਚ ਤੁਰਿਆ ਫਿਰਦਾ ਹੈ 2 ਸਾਲਾਂ ਦੇ ਵਿੱਚ। ਜੀ ਕਾਫੀ ਵਕਤ ਹੈ ਜੀ, ਅਜੇ ਉਹਨਾਂ ਨੂੰ ਕਹੋ ਵੀ ਕਾਰੋਬਾਰ ਸੈੱਟ ਕਰਨ, ਕੰਮਕਾਰ ਕਰੀ ਚੱਲਣ, ਕਿਉਂਕਿ ਟਾਈਮ ਅਜੇ ਵਾਵਾ ਪਿਆ ਹੈ। ਅਬੇ ਹਾਂਜੀ ਸਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ C1D ਵੀਜ਼ੇ ਤੇ ਆਇਆ ਹੋਇਆ ਜੀ, ਮੈਨੂੰ ਕੀ ਕਰਨਾ ਚਾਹੀਦਾ ਜੀ? ਸਾਨੂੰ ਇਹ ਪੁੱਛਣਾ ਸੀਗਾ ਜੀ। ਭਾਜੀ ਮਰਜ਼ੀ ਆ ਤੁਹਾਡੀ, ਜੋ ਮਰਜ਼ੀ ਕਰੋ। ਹੁਣ ਮੈਂ ਕੀ ਕਹਿ ਸਕਦਾ, ਹੁਣ ਤੁਹਾਨੂੰ ਮੈਂ ਤਾਂ ਕਹਿ ਨਹੀਂ ਸਕਦਾ ਕਿ ਕੁੜੀ ਲੱਭ ਕੇ ਵਿਆਹ ਕਰਾ ਲਓ ਜਾਂ ਆਪਣਾ ਝੂਠਾ ਸਾਇਲਨ ਦਾ ਕੇਸ ਫਾਈਲ ਕਰ ਦਿਓ, ਜਾਂ ਤੁਸੀਂ ਦੱਸੋਗੇ ਕੀ ਕਰਨਾ ਚਾਹੁੰਦੇ? ਸਰ ਮੈਂ ਤਾਂ ਵਿਆਹ ਕਰਨਾ ਚਾਹੁੰਦਾ ਵੀ ਛੇਤੀ ਛੇਤੀ ਜੀ, ਮੇਰੇ ਨਿਆਣੇ ਹੈ ਜੀ ਪਿੰਡ ਜੀ, ਮੈਂ ਚਾਹੁੰਦਾ ਉਹ ਵੀ ਆ ਜਾਣ ਜੀ ਮੇਰੇ ਕੋਲ। ਓਕੇ ਭਾਜੀ C1D ਵਾਲਾ ਬੰਦਾ ਇੱਥੇ ਪੱਕਾ ਨਹੀਂ ਹੋ ਸਕਦਾ ਵਿਆਹ ਦੇ ਥਰੂ, ਦੂਜੇ ਵੀਜ਼ੇ ਦੇ ਥਰੂ ਚੇਂਜ ਨਹੀਂ ਹੋ ਸਕਦਾ C1D ਵੀਜ਼ਾ ਜਿਹੜਾ ਕਿਸੇ ਵੀਜ਼ੇ ਤੇ। ਠੀਕ ਹੈ। C1D ਵਾਲਿਆਂ ਨੂੰ ਰਿਸਟ੍ਰਿਕਸ਼ਨ ਹੁੰਦੀ ਆ। C1D ਵਾਲੇ ਦਾ ਜੇ ਅਸਾਈਲਮ ਦਾ ਕਲੇਮ ਹੈਗਾ ਜੈਨੂਇਨ, ਉਹ ਵੀ ਅਸਾਈਲਮ ਆਫਿਸ ਜਿਹੜਾ ਅਪਰੂਵ ਨਹੀਂ ਕਰਦਾ। ਸੋ ਕਈ ਸਾਲ ਬੰਦਾ ਅਸਾਈਲਮ ਆਫਿਸਾਂ 'ਚ ਲਟਕਿਆ ਰਹਿੰਦਾ, ਤੇ ਬਾਅਦ 'ਚ ਐਂਡ ਆਫ ਦਾ ਡੇ ਅਸਾਈਲਮ ਆਫਿਸ ਇਹੀ ਕਹਿੰਦਾ ਕਿ ਭਾਈ C1D ਤੇ ਆ ਤੂੰ, ਤੇ ਸਾਡੇ ਹੱਥ ਪਾਵਰ ਨਹੀਂ ਹੈਗੀ, USCIS ਦੇ ਕੋਲ ਪਾਵਰ ਨਹੀਂ ਹੈਗੀ, ਤੇ ਸਿਰਫ ਜੱਜ ਦੇ ਕੋਲ ਜਿਹੜੀ ਉਹ ਪਾਵਰ ਹੈਗੀ ਆ। ਠੀਕ ਹੈ। ਜੇ ਸਟੂਡੈਂਟ ਬਣ ਕੇ ਪੜ੍ਹਾਈ ਕਰਕੇ ਵਰਕ ਪਰਮਿਟ ਕੋਈ ਚੇਂਜ ਹੋਣ ਦਾ ਕੋਈ ਚਾਂਸ ਨਹੀਂ C1D? ਪੜ੍ਹਾਈ ਕਰਕੇ ਵੀ ਕਿੱਥੇ, ਮਤਲਬ ਪੜ੍ਹਾਈ ਵਾਲਾ ਜਿਹੜਾ ਰਾਹ ਵਾ, ਡਿਗਰੀਆਂ ਅੱਗੇ ਕਾਫੀ ਲੰਬਾ ਚੌੜਾ ਜਿਹੜਾ ਪ੍ਰੋਸੈਸ ਆ। ਜੀ ਮੁੱਖ ਦੀ ਗੱਲ ਬਾਟਮ ਲਾਈਨ ਤੁਹਾਨੂੰ ਦੱਸਦੀ ਆਵੇ ਜੀ, ਹੁਣ ਅੱਗੇ ਤੁਹਾਡੀ ਮਰਜ਼ੀ ਆ। ਮੈਨੂੰ ਕਿਸੇ ਦਾ ਕਾਲ ਵੀ ਕਹਿੰਦਾ ਯਾਰ ਮੈਂ C1D ਤੇ ਆਇਆ, ਮੈਂ ਕੀ ਕਰਾਂ? ਮੈਂ ਕਿਹਾ ਯਾਰ ਹੁਣ ਮੇਰੇ, ਉਹ ਤਾਂ ਉਹੀ ਗੱਲ ਹੋ ਗਈ ਕਿ ਮੈਂ ਤੁਹਾਨੂੰ ਹੁਣ ਦੱਸ ਦੇਣਾ ਕਿ ਕੀ ਕਰਨਾ। ਤੁਸੀਂ ਮੈਨੂੰ ਦੱਸਣਾ ਕਿ ਭਾਈ ਆ ਮੇਰਾ ਕੇਸ ਆ, ਤੇ ਮੇਰਾ ਕੰਮ ਦੇਖਣਾ ਹੈਗਾ ਕਿ ਆ ਬੰਦੇ ਦਾ ਮੈਂ ਕੇਸ ਫੜਨਾ ਕਿ ਨਹੀਂ ਫੜਨਾ। ਤੁਸੀਂ ਪਹਿਲਾਂ ਮੈਨੂੰ ਕਨਵਿੰਸ ਕਰਨਾ ਕਿ ਤੁਹਾਡਾ ਕੇਸ ਹੈਗਾ ਕਿ ਨਹੀਂ ਹੈਗਾ। ਤੇ ਉਹਦੇ ਵਿੱਚੋਂ ਏਦਾਂ ਕਿ ਕਈ ਕਾਲਾਂ ਆਉਂਦੀਆਂ 25-30% ਕੇਸ ਤਾਂ ਆਪਾਂ ਨੂੰ ਛੱਡਣੇ ਪੈਂਦੇ ਆ, ਹੈ ਨਹੀਂ ਕੁਝ, ਤੁਹਾਨੂੰ ਪਤਾ ਹੀ ਆ, ਬਾਕੀ ਵੀ ਸਾਰੇ ਨਕਲੀ ਆ, ਮੇਰਾ ਵੀ ਨਕਲੀ ਆ। ਮੈਂ ਕਿਹਾ ਜਾ ਯਾਰ ਤੂੰ ਘਰ ਨੂੰ ਆਪਣਾ, ਮੇਰਾ ਸਿਰ ਨਾ ਖਾ।
ਤੇ ਇਦਾਂ ਕਿ ਪਹਿਲਾਂ ਆਪਣਾ ਕੋਈ ਉਹ ਨਹੀਂ ਕਿ ਕੋਈ ਬੈਠੇ ਕਿ ਤੁਸੀਂ ਆਏ ਟੇਬਲ ਤੇ ਪੈਸਾ ਸੁੱਟਿਆ ਤੇ ਚੱਲ ਬਈ ਵਕੀਲ ਨੇ ਕਹਾਣੀ ਬਣਾ ਕੇ ਤੁਹਾਡਾ ਸੈਲਮ ਲਾਤਾ। ਉਹ ਕੰਮ ਨਹੀਂ ਕੁਝ ਵੀ ਹੋਣਾ। ਆਪਣੀ ਇੰਟੈਗ੍ਰਿਟੀ ਲੈ ਕੇ ਆਓ ਆਪਣੇ ਸਾਡੇ ਦਫ਼ਤਰ, ਸਾਨੂੰ ਰਿਸਪੈਕਟ ਦਿਓ ਜਿਹੜੀ ਆਪਾਂ ਰਿਸਪੈਕਟ ਕਮਾਂਡ ਕਰਦੇ ਹਾਂ ਕਿ ਟੈਕਨੀਕਲ ਲਾਇਰ ਆ। ਤੇ ਉਹਦੇ ਵਿੱਚ ਜੇ ਕਿਸੇ ਦਾ ਕੰਮ ਸਰਦਾ ਤੇ ਮੋਸਟ ਹੈਲਪਫੁਲ ਆ, ਜਿਹੜੇ ਬਾਕੀ ਹੈਗੇ ਆ ਸਾਡੇ ਵੱਲੋਂ ਸੌਰੀ ਆ ਜੀ। ਕੁਲਦੀਪ ਸਤਿ ਸ਼੍ਰੀ ਅਕਾਲ। ਹਾਂਜੀ ਕੁਲਦੀਪ ਜੀ। ਉਹ ਉੱਥੇ ਉਦੋਂ ਤੋਂ ਚਲੋ ਜੀ, ਅਗਲੇ ਕਾਲਰ ਰਣਦੀਪ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਪਰ ਮੈਂ ਜੇ ਭਾਜੀ ਦਾ ਥੈਂਕ ਯੂ ਕਰਦਾ ਜੀ। ਪਿਛਲੇ ਵੀਕ ਮੈਂ ਕੇਸ ਦੇ ਪ੍ਰਤੀ ਡਿਸਕਸ ਕੀਤਾ ਸੀਗਾ ਇਹਨਾਂ ਦੇ ਦਫ਼ਤਰ ਦੇ ਵਿੱਚ ਜੀ। ਤੇ ਇਹਨਾਂ ਨੇ ਮੈਨੂੰ ਵਾਰਡਿੰਗ ਲੈ ਕੇ ਦਿੱਤੀ ਸੀਗੀ ਆਪਣੇ NVC ਨੂੰ, ਤੇ ਉਹ ਐਗਰੀ ਕਰ ਗਏ। ਭਾਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ। ਮੇਰੇ ਬੱਚੇ ਦਾ ਕੇਸ ਸੀਗਾ ਜੀ। ਉਹ ਅੱਛਾ ਬੜੀ ਛੇਤੀ ਭਾਜੀ ਨਿਕਲ ਗਿਆ ਕੰਮ ਫਿਰ ਤੁਹਾਡਾ। ਦੋ ਹਫ਼ਤੇ ਪਹਿਲਾਂ ਮਿਲਾ ਦਾ ਗੱਲ ਹੋਈ ਸੀ। ਭਾਜੀ ਕਹਿੰਦੇ ਹਾਇਰ ਕਰਨਾ ਵਾ ਭਾਜੀ ਨੇ ਹੁਣ ਕਾਲ ਕੀਤੀ ਆ। ਚਲੋ ਮੈਂ ਭਾਜੀ ਕਹਿੰਦੇ ਤੁਹਾਨੂੰ ਹਾਇਰ ਕਰਨਾ। ਮੈਂ ਕਿਹਾ ਯਾਰ ਮੈਂ ਭਾਜੀ ਤੁਹਾਡਾ ਕੇਸ ਨਹੀਂ ਫੜਨਾ। ਕਹਿੰਦਾ ਕਿਉਂ? ਮੈਂ ਕਿਹਾ ਯਾਰ ਇਹ ਸਿਰ ਖਪਾਈ ਬੜਾ ਟਾਈਮ ਬਹੁਤ ਖਰਾਬ ਕਰਦੇ ਆ। ਮੈਂ ਤੁਹਾਨੂੰ ਦੱਸ ਦਿੰਦਾ ਕਿ ਕੀ ਉਹਨਾਂ ਨੂੰ ਕਹਿਣਾ, ਪਰ ਮੈਂ ਆਪ ਨਹੀਂ ਕਰਦਾ। ਚਲੋ ਆਪਾਂ ਕੰਮ ਹੋ ਗਿਆ ਇਹਨਾਂ ਦਾ। ਉਹਨਾਂ ਨੇ ਵੈਲਕਮ ਲੈਟਰ ਭਾਜੀ ਉਹਨਾਂ ਨੇ ਭੇਜਤੀ ਹੈਗੀ ਆ। ਚਲੋ ਵਧੀਆ ਹੋ ਗਿਆ। ਤੇ ਭਾਜੀ ਮੇਰਾ ਕੁਐਸਚਨ ਆ ਇੱਕ ਛੋਟਾ ਜਿਹਾ, ਤੇ ਜੇ ਮੈਂ ਜੁਆਇੰਟ ਸਪਾਂਸਰ ਪਾਵਾਂ ਤੇ ਮੈਨੂੰ ਐਫੀਡੈਵਿਟ ਆਫ ਸਪੋਰਟ ਕੱਲੇ ਜੁਆਇੰਟ ਸਪਾਂਸਰ ਦਾ ਹੀ ਪਾਉਣਾ ਪਊਗਾ ਕਿ ਆਪ ਦਾ ਵੀ ਨਾਲ ਅਟੈਚ ਕਰਨਾ? ਨਹੀਂ ਭਾਜੀ ਆਪ ਦਾ ਵੀ ਪਾਉਣਾ। ਦੋਨਾਂ ਦਾ ਹੀ? ਹਾਂਜੀ ਜਿਹੜਾ ਮੇਨ ਬੰਦਾ ਉਹਨੂੰ ਭਾਵੇਂ ਉਹਦੀ $0 ਇਨਕਮ ਆ ਉਹਨੂੰ ਐਫੀਡੈਵਿਟ ਪਾਣਾ ਹੀ ਪੈਣਾ ਵਾ। ਠੀਕ ਆ ਭਾਜੀ, ਦੋਨਾਂ ਦਾ ਪਾਉਣਾ ਪਊਗਾ। ਠੀਕ ਹੈ। ਲੱਡੂਆਂ ਦਾ ਡੱਬਾ ਖਾਲਦੇ ਹੁਣ ਇਹਨਾਂ ਦੇ ਆਫਿਸ। ਇਹ ਆਪਣਾ ਮੁੱਦਾ ਵੀ ਦੱਸ ਦਿਓ ਇੱਕ ਵਾਰੀ, ਸਾਰੇ ਆਡੀਅנס ਉਹਨਾਂ ਨੂੰ ਵੀ ਪਤਾ ਲੱਗ ਜਾਊਗਾ ਕੀ ਆ। ਠੀਕ ਹੈ ਹਾਂਜੀ ਭਾਜੀ, ਮੇਰਾ ਮੁੱਦਾ ਸੀਗਾ ਜੀ I-130 ਭਰਿਆ ਸੀਗਾ ਜੀ। ਉਹਦੇ ਵਿੱਚ ਆਪਣਾ ਅੰਬੈਸੀ ਦਾ ਨੇਮ ਮੈਂਸ਼ਨ ਨਹੀਂ ਕੀਤਾ ਸੀਗਾ ਜੀ। ਉਸ ਤੋਂ ਬਾਅਦ A-24 ਭਰਿਆ ਸੀਗਾ ਜੀ ਦੁਬਾਰਾ। ਉਹ ਐਕਸਪੀਡਾਈਟ ਕਰਕੇ ਦੋਨੇ ਅਪਰੂਵ ਹੋ ਗਏ ਸੀ। ਉਹ USCIS ਨੇ NVC ਨੂੰ ਭੇਜਤਾ ਸੀਗਾ, ਬਟ NVC ਨੇ ਮੈਨੂੰ ਈਮੇਲ ਪਾਤੀ ਸੀ ਕਿ ਕਹਿੰਦੇ ਵੀ ਤੁਹਾਡਾ ਜਿਹੜਾ ਕਾਲਮ ਆ ਉਹ ਫੋਲੋ ਟੂ ਜੁਆਇਨ ਨਹੀਂ ਕੀਤਾ ਤੁਸੀਂ। ਇਹਨਾਂ ਦਾ ਕੀ ਹੋਇਆ ਸੀਗਾ, ਇਹਨਾਂ ਨੇ 130 ਫਾਈਲ ਕੀਤਾ ਸੀਗਾ ਪਹਿਲਾਂ ਮੇਰੇ ਖਿਆਲ ਕਿਸੇ ਪੈਰਾਲੀਗਲ ਥਰੂ। ਪਹਿਲਾਂ ਉਹ ਇਹਨਾਂ ਦਾ ਉਹ ਸਹੀ ਨਹੀਂ ਫਾਈਲ ਕੀਤਾ, ਇਹਨਾਂ ਨੂੰ 824 ਕਰਨਾ ਪਿਆ ਕਿ ਨੋਟਿਸ ਭੇਜੋ ਅੰਬੈਸੀ ਵਾਲਿਆਂ ਨੂੰ। ਅੰਬੈਸੀ ਮਤਲਬ ਇਹਨਾਂ ਦੀਆਂ ਫਾਈਲਾਂ ਨਹੀਂ ਗਈਆਂ। ਫਿਰ ਇਹਨਾਂ ਦਾ ਅੰਬੈਸੀ ਇਹਨਾਂ ਦਾ ਟਾਈਮ ਬਹੁਤ ਖਰਾਬ ਹੋ ਗਿਆ, ਇਹਨਾਂ ਦਾ ਜਵਾਬ ਉੱਥੇ ਸੀਗਾ। ਫਿਰ ਅੰਬੈਸੀ ਦੇ ਕੋਲੇ 824 ਗਏ, ਇਹਨਾਂ ਨੇ ਕਾਫੀ ਸਾਲ ਉੱਤੇ ਲਾਏ। ਫਿਰ ਇਹਨਾਂ ਦਾ ਉਹਨਾਂ ਨੇ ਰਿਫਿਊਜ਼ ਕਰਤਾ, ਕਹਿ ਗਏ ਕਿ ਸਹੀ ਤਰੀਕੇ ਨਾਲ ਨਹੀਂ ਭਰਿਆ। ਤੇ ਫਿਰ ਵਾਪਸ ਉਹਨਾਂ ਨੇ ਫਾਈਲ ਭੇਜਤੀ। ਫਿਰ ਇਹਨਾਂ ਨੇ ਸਾਨੂੰ ਕਾਲ ਕੀਤੀ, ਉਦੋਂ ਕਾਫੀ ਫਰਸਟ੍ਰੇਟ ਸੀਗੇ। ਉਦੋਂ ਇਹ ਕਹਿੰਦੇ ਕਿ ਇੱਦਾਂ ਕਿ ਕੀ ਹੋ ਗਿਆ, ਕਿੱਦਾਂ ਹੋ ਗਿਆ, ਹੈ ਨਾ। ਤਾਂ ਇਹਨਾਂ ਨੇ ਫਿਰ ਆਪਣੀ ਜਿਹਦਾ ਭੇਜਿਆ ਤੇ ਇਹ ਸਹੀ ਸੀਗੇ, ਇਹਨਾਂ ਨੇ ਗਲਤ ਨਹੀਂ ਫਾਈਲ ਕੀਤਾ ਸੀਗਾ, ਇਹਨਾਂ ਨੇ ਸਹੀ ਫਾਈਲ ਕੀਤਾ ਸੀਗਾ। ਅੰਬੈਸੀ ਵਾਲਿਆਂ ਕੋਲ ਜਿਹੜੀ ਸੀਗੀ ਗਲਤੀ ਹੋ ਗਈ। ਤੇ ਇਹ ਫਿਰ ਉਦੋਂ ਕਹਿੰਦੇ ਸੀ ਕੇਸ ਫੜ ਲਾ। ਮੈਂ ਕਿਹਾ ਉਹਨਾਂ ਨੂੰ ਤਾਂ ਕਿੱਥੇ ਮੈਂ ਫੋਨ ਕਰਦਾ ਰਹੂੰਗਾ। ਭਾਜੀ ਨੂੰ ਮੈਂ ਲੈਂਗੁਏਜ ਹੀ ਲਿਖ ਕੇ ਦਿੱਤੀ ਸੀ ਕਿ ਆਹ ਕੰਟੈਕਟ ਕਰ। ਮੈਨੂੰ ਤਾਂ ਸੀਗਾ ਇਹਨਾਂ ਨੂੰ ਕਈ ਹਫ਼ਤੇ ਮਹੀਨੇ ਲਾ ਦੇਣੇ, ਪਰ ਇਹਨਾਂ ਦਾ ਛੇਤੀ ਕੰਮ ਕਰਤਾ ਉਹਨਾਂ ਨੇ ਅੰਬੈਸੀ ਵਾਲਿਆਂ ਨੇ। ਸੋ ਵੀ ਐਂਡ ਆਫ ਦਾ ਡੇ ਫੇਅਰ ਆ, ਰਾਈਟ? ਜੀ ਭਾਜੀ ਦੂਜਾ ਕੁਐਸਚਨ ਇਹ ਆ ਵੀ ਬੱਚੇ ਦੀ ਆਪਾਂ ਨੂੰ PCC ਤਾਂ ਨਹੀਂ ਲੋੜ ਪੈਂਦੀ ਹੈਗੀ ਜੀ? ਇਕੱਲਾ ਆਪਣਾ 4 ਸਾਲ ਦਾ ਹੀ ਬੱਚਾ। ਦੁਬਾਰਾ ਬੋਲੇ ਇੱਕ ਵਾਰੀ। PCC ਜਿਹੜਾ ਪੁਲਿਸ PCC ਬੱਚੇ ਦੀ ਲੋੜ ਪੈਂਦੀ ਹੈਗੀ 4 ਸਾਲ ਦਾ ਜੀ? ਮੈਨੂੰ ਭਾਜੀ ਪਤਾ ਨਹੀਂ ਖੜੇ ਪੈਰੇ ਦਾ ਜਵਾਬ। ਉਦਾਂ ਜਿਹੜੀ ਅੰਬੈਸੀ ਦੀ ਕੌਂਸੂਲੇਟ ਦੀ ਨਾ ਵੈਬਸਾਈਟ ਤੇ ਲਿਖਿਆ ਹੈ ਕਿ ਇਹਨਾਂ ਨੂੰ PCC ਦੀ ਲੋੜ ਆ। ਉਹਨਾਂ ਨੇ ਉੱਥੇ ਏਜ ਲਿਮਿਟ ਲਿਖੀ ਹੋਈ ਹੈ ਕਿ ਕਿਹੜੇ ਨੂੰ। ਮੇਰੇ ਖਿਆਲ ਤਾਂ ਨਹੀਂ ਪੈਂਦੀ, ਪਰ ਚੈੱਕ ਕਰ ਲਿਓ ਇੱਕ ਵਾਰੀ। ਜੀ ਥੈਂਕ ਯੂ ਜੀ। ਅਗਲੇ ਕਾਲਰ ਸੋਨੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਕੁਐਸਚਨ ਇਹ ਸੀਗਾ, ਮੇਰਾ ਬੇਟਾ 2 ਮਹੀਨੇ ਪਹਿਲਾਂ I-130 ਤੇ ਆਇਆ ਤੇ 4 ਸਾਲ ਦਾ ਹੈ। ਤੇ ਅਗਾਂਹ ਉਹਦੇ ਸਿਟੀਜ਼ਨ ਵਾਸਤੇ ਮੈਨੂੰ 600 ਫਾਈਲ ਕਰਨਾ ਪੈਣਾ ਜੇ ਸਿੱਧਾ ਪਾਸਪੋਰਟ ਕਰ ਸਕਦੇ? ਤੁਹਾਡਾ ਭਾਜੀ ਤੁਸੀਂ ਸਿਟੀਜ਼ਨ? ਹਾਂਜੀ ਦੋਨੋਂ ਸਿਟੀਜ਼ਨ ਹੈ। ਤੇ ਸਿਟੀਜ਼ਨ ਤੁਸੀਂ ਕਦੋਂ ਸੀ? ਜਦੋਂ ਬੱਚਾ ਤੁਹਾਡੇ ਸਿਟੀਜ਼ਨ ਬਣਨ ਤੋਂ ਬਾਅਦ ਪੈਦਾ ਹੋਇਆ? ਨਹੀਂ ਪਹਿਲਾਂ ਹੋਇਆ। ਤੇ ਬੱਚੇ ਕੋ ਗ੍ਰੀਨ ਕਾਰਡ ਕਦੋਂ ਆਇਆ? ਗ੍ਰੀਨ ਕਾਰਡ ਵਾਲੇ 1.5 ਮਹੀਨਾ ਹੋਇਆ ਬੱਚੇ ਨੂੰ ਆਈ ਨੂੰ, ਪਰ ਹਾਲੇ ਆਇਆ ਨਹੀਂ ਗ੍ਰੀਨ ਕਾਰਡ। ਤੁਹਾਨੂੰ ਭਾਜੀ ਲਾਅ ਨਾ ਕਿਸੇ ਨੇ ਗਲਤ ਸਮਝਾ ਦਿੱਤਾ ਵਾ। ਲਾਅ ਇਹ ਹੈਗਾ ਕਿ ਸਿਟੀਜ਼ਨ ਦਾ ਬੱਚਾ ਸਿਟੀਜ਼ਨ ਹੁੰਦਾ ਵਾ, ਤੇ ਜਿਹੜਾ ਬੱਚੇ ਦੇ ਕੋਲ ਗ੍ਰੀਨ ਕਾਰਡ ਹੁੰਦਾ ਜਿਹੜਾ ਇੱਥੇ ਰੈਜ਼ੀਡੈਂਟ ਹੈਗਾ, ਤੇ ਜਦੋਂ ਉਹਦਾ ਪਿਓ ਸਿਟੀਜ਼ਨ ਬਣਦਾ ਜਾਂ ਮਾਂ ਸਿਟੀਜ਼ਨ ਬਣਦੀ ਆ ਤੇ ਬੱਚਾ 18 ਆਪਣਾ ਛੋਟਾ ਹੋਵੇ ਤੇ ਉਹ ਆਟੋਮੈਟਿਕਲੀ ਨੈਚੁਰਲਾਈਜ਼ ਕਰ ਜਾਂਦਾ। ਜਿਹੜਾ ਤੁਸੀਂ ਸਿਨੈਰੀਓ ਦੱਸ ਰਹੇ ਆ ਇਹ ਥੋੜਾ ਐਪਲੀਕੇਬਲ ਹੈਗਾ ਇੱਥੇ ਤੇ ਬੱਚੇ ਨੂੰ 5 ਸਾਲ ਵੇਟ ਕਰਕੇ ਨੈਚੁਰਲਾਈਜ਼ ਹੋਣਾ ਪੈਣਾ। ਤੇ ਹੁਣ ਕੋਈ ਹੈ ਚਾਰਾ ਇਹਨਾਂ ਦਾ ਪ੍ਰੋਸੈਸ? ਹਾਂਜੀ ਜਦੋਂ ਅਪਲਾਈ ਕੀਤਾ ਸੀ ਉਦੋਂ ਗ੍ਰੀਨ ਕਾਰਡ ਤੇ ਸੀ, ਅਸੀਂ ਤਾਂ ਸਿਟੀਜ਼ਨ ਬਣੇ ਨੂੰ ਸਾਨੂੰ 4 ਮਹੀਨੇ ਹੋਏ 5 ਮਹੀਨੇ ਦੋਨਾਂ ਨੂੰ।
ਜਦੋਂ ਤੁਸੀਂ ਸਿਟੀਜ਼ਨ ਬਣੇ ਬੱਚਾ ਗ੍ਰੀਨ ਕਾਰਡ ਤੇ ਸੀਗਾ ਅਮਰੀਕਾ 'ਚ? ਨਹੀਂ ਸੀਗਾ। ਨਹੀਂ ਸੀਗਾ। ਹਾਂਜੀ, ਫਿਰ ਭਾਜੀ ਉਹਨੂੰ ਨੈਚੁਰਲਾਈਜ਼ ਕਰਨਾ ਪੈਣਾ ਨਾ। ਤੇ ਉਹਦੇ ਲਈ ਇਹਨਾਂ ਨੂੰ ਕੀ ਕਰਨਾ ਹੈ ਹੁਣ, ਕੀ ਪ੍ਰੋਸੈਸ ਹੈ ਇਹਨਾਂ ਦੇ ਲਈ? ਇਹ ਭਾਜੀ ਇੱਕ ਨਾ ਇੱਕ ਤਾਂ ਸਿਟੀਜ਼ਨ ਦਾ ਬੱਚਾ ਬਾਹਰ ਪੈਦਾ ਹੋਵੇ ਉਹ ਸਿਟੀਜ਼ਨ ਹੁੰਦਾ। ਕਾਬਰਾ ਕਾਉਂਸਲਰ ਰਿਪੋਰਟ ਆਫ ਬਰਥ ਅਬਰੋਡ ਕਰਨਾ ਪੈਂਦਾ। ਹਾਂਜੀ। ਦੂਜਾ ਸਿਨੈਰੀਓ ਹੁੰਦਾ ਕਿ ਸਾਰਾ ਪਰਿਵਾਰ ਗ੍ਰੀਨ ਕਾਰਡ ਤੇ ਆ ਉਰੇ। ਮਾਪੇ ਜਿਹੜੇ ਆ ਸਿਟੀਜ਼ਨ ਬਣ ਜਾਂਦੇ, ਬੱਚਾ ਜੇ ਮਾਈਨਰ ਆ ਤੇ ਬੱਚੇ ਨੂੰ ਅਲੱਗ ਤੋਂ ਅਪਲਾਈ ਨਹੀਂ ਕਰਨਾ ਪੈਂਦਾ, ਬੱਚਾ ਘਰਦਿਆਂ ਦੇ ਨਾਲ ਆਟੋਮੈਟਿਕਲੀ ਨੈਚੁਰਲਾਈਜ਼ ਹੋ ਜਾਂਦਾ ਤੇ ਉਹਨੂੰ N605 ਕਰਨਾ ਪੈਂਦਾ। ਤੇ ਇਹ ਉਹ ਪ੍ਰੋਸੈਸ ਨੂੰ ਕਨਫਿਊਜ਼ ਕਰ ਰਿਹਾ। ਇਹ ਦੋਨਾਂ 'ਚ ਹੀ ਨਹੀਂ ਆਉਂਦੇ ਹੈਗੇ ਕੈਟੇਗਰੀ 'ਚ। ਜਿਹੜਾ ਮੇਰੀ ਸਮਝ 'ਚ ਆਇਆ ਇਹਨਾਂ ਦਾ ਜਵਾਕ ਜਿਹੜਾ ਹੈਗਾ ਉਹ ਬਾਅਦ 'ਚ ਆਇਆ ਉਰੇ। ਉਹੀ ਦੱਸਦੇ ਕਹਿੰਦੇ 1.5 ਮਹੀਨਾ ਹੋਇਆ। 1.5 ਮਹੀਨਾ ਹੋਇਆ। ਉਹ ਇਹ ਪ੍ਰੋਸੈਸ ਦੇ ਵਿੱਚ ਕੁਆਲੀਫਾਈ ਨਹੀਂ ਕਰਦਾ, ਉਹਨੂੰ ਆਪਣਾ ਪੂਰਾ ਜਿਹੜਾ 5 ਸਾਲ ਲਾ ਕੇ ਨੈਚੁਰਲਾਈਜ਼ ਕਰਕੇ ਸਿਟੀਜ਼ਨ ਬਣਨਾ ਪੈਣਾ। ਠੀਕ ਆ। ਉਹ 5 ਸਾਲ ਬਾਅਦ ਜਿਹੜੀ ਉਸਦੀ ਜਿਹੜੇ ਉਹ ਹੋਊਗੀ। ਅਗਲੇ ਕਾਲਰ ਰਣਜੀਤ ਕੌਰ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੇਰੇ ਨਾ ਨੀਸ ਆਈ ਸੀਗੀ ਪਿਛਲੇ ਸਾਲ ਫਰਵਰੀ ਦੇ ਵਿੱਚ, 25 ਫਰਵਰੀ ਨੂੰ, ਤੇ ਉਹਨੂੰ ਇਸ ਸਾਲ 25 ਫਰਵਰੀ ਨੂੰ 1 ਸਾਲ ਹੋ ਜਾਣਾ। ਤੇ ਮੈਂ ਪੁੱਛਣਾ ਸੀ ਵੀ ਉਹਦਾ ਅਸਾਈਲਮ ਅਪਲਾਈ ਪਹਿਲੇ ਕਰਨਾ ਪਏਗਾ ਕਿ ਬਾਅਦ ਚੋਂ, ਕਿਉਂਕਿ ਉਹਦਾ I-360 ਚਲਾ ਗਿਆ ਆਲਰੇਡੀ। ਅਸਾਈਲਮ ਸਾਲ ਦੇ ਅੰਦਰ ਫਾਈਲ ਕਰਨਾ ਹੁੰਦਾ, I-360 ਨਾਲ ਕੋਈ ਲੈਣਾ ਦੇਣਾ ਵੀ ਹੁਣ ਕਰਨਾ ਪਏਗਾ ਸਾਨੂੰ ਕਿ ਨਹੀਂ ਕਰਨਾ ਪਏਗਾ, ਕਿ ਉਹਦੀ ਵੇਟ ਕਰਨੀ ਪਏਗੀ? ਜੇ ਉਹਦੇ ਕੋਲ ਅਸਾਈਲਮ ਦਾ ਕੇਸ ਹੈਗਾ ਤੇ ਤੁਸੀਂ ਲਾਣਾ ਤਾਂ ਉਹ ਸਾਲ ਤੋਂ ਪਹਿਲਾਂ ਲਾਣਾ ਪੈਣਾ। 25 ਫਰਵਰੀ ਤੋਂ ਪਹਿਲਾਂ ਲਾਉਣਾ ਪੈਣਾ ਜੀ, ਉਹਦਾ ਅਸਾਈਲਮ ਦਾ ਕੇਸ ਹੈਗਾ ਤਾਂ। ਇਹ 360 ਦੇ ਨਾਲ ਤੁਹਾਡੀ ਮਰਜ਼ੀ ਆ, ਕੋਈ ਤੁਹਾਡੇ ਮਗਰ ਨਹੀਂ ਪਿਆ। ਲਾਉਂਗੇ ਤਾਂ ਠੀਕ ਆ, ਜੇ ਪਾਸ ਹੁੰਦਾ ਗ੍ਰੀਨ ਕਾਰਡ ਮਿਲ ਜਾਊਗਾ, ਨਹੀਂ ਲਾਉਂਗੇ ਤਾਂ ਵਿਦ ਹੋਲਡਿੰਗ ਮਿਲਣੀ ਸਿਰਫ। ਇਹ ਜਿਹੜੇ 360 ਦੀ ਗੱਲ ਕਰਦੇ ਉਹਦਾ ਕੀ ਫਿਰ ਇਹਦੇ ਨਾਲ ਕੋਈ ਸੰਬੰਧ ਹੁੰਦਾ ਹੈ? ਕੀ ਹੈ ਉਹ ਵੇਟ ਬਾਰੇ ਕਿਉਂ ਪੁੱਛ ਰਿਹਾ ਹੈ? ਬੰਦੇ ਕੋਲ ਮਲਟੀਪਲ ਆਪਸ਼ਨ ਹੁੰਦੀਆਂ। 360 ਹੁਣ ਜਿੱਦਾਂ ਹੈਗਾ ਜਿਹੜਾ ਗਾਰਡੀਅਨਸ਼ਿਪ ਵਾਲਾ, ਤੇ 360 ਬੰਦੇ ਕੋ ਹੁਣ ਰਾਹ ਤਾਂ ਭਾਵੇਂ ਸਟੂਡੈਂਟ ਵੀ ਆ ਜਾਵੇ, ਮਤਲਬ ਭਾਵੇਂ H1B ਤੇ ਵੀ ਆਇਆ, ਜਿਹਨੇ ਵੀ ਅਸਾਈਲਮ ਲਾਣਾ ਸਾਲ ਦੇ ਅੰਦਰ ਲਾਣਾ। ਬਾਟਮ ਲਾਈਨ ਉਹ ਆ 360 H1B ਦੇ ਨਾਲ ਨਹੀਂ ਕੋਈ ਲੈਣਾ ਦੇਣਾ ਹੈਗਾ। ਠੀਕ ਹੈ ਜੀ। ਸਤਵੀਰ ਰੰਧਾਵਾ, ਸਤਿ ਸ਼੍ਰੀ ਅਕਾਲ। ਭਾਜੀ ਮੇਰਾ ਕੁਐਸਚਨ ਹੈ, ਆਪਣਾ ਮੇਰੀ ਸਾਡੀ ਸਿਸਟਰ ਹੈ ਜਰਮਨ ਚ, ਅਸੀਂ ਅਪਲਾਈ ਕੀਤਾ ਸੀ 2006 ਵਿੱਚ ਜੀ। ਅਜੇ ਤੱਕ ਉਹਨਾਂ ਦਾ ਕੋਈ ਆਇਆ ਨਹੀਂਗਾ, ਕੋਈ ਉਹਨਾਂ ਦਾ ਜਵਾਬ ਨਹੀਂ ਆਇਆ, ਕੁਛ ਨਹੀਂ ਆਇਆ। ਇਹੀ ਪੁੱਛਣਾ ਸੀ ਵੀ ਜਿਹੜੀ ਕੈਟੇਗਰੀ ਹੈ ਨਾ ਉਹ ਕੰਟਰੀ ਆਫ ਬਰਥ ਦੇ ਹਿਸਾਬ ਨਾਲ ਚੱਲਣੀ ਆ। ਸੋ ਇੰਡੀਆ ਵਾਲੀ ਕੈਟੇਗਰੀ 'ਚ ਚੱਲਣੇ ਆ, 2005 ਚੱਲਦਾ ਪਿਆ ਅਰਲੀ। ਤੇ ਜਰਮਨ ਸਿਟੀਜ਼ਨ ਦੇ ਨਾਲ ਉਹਨਾਂ ਨੂੰ ਕੋਈ ਬੈਨੀਫਿਟ ਨਹੀਂ ਹੋਣਾ ਫੈਮਿਲੀ ਪ੍ਰੋਸੈਸ ਦੇ ਵਿੱਚ। ਅੱਛਾ, ਉਹਨਾਂ ਦੀ ਡਾਟਰ ਜਿਹੜੀ ਉਹ ਨੈਕਸਟ ਈਅਰ ਉਹਨੇ 18 ਦਾ ਹੋ ਜਾਣਾ ਹੈ, 18 ਦੀ ਹੋ ਜਾਏਗੀ, ਉਹਦੇ ਵਿੱਚ ਕੋਈ ਚੱਕਰ ਦੇਣਾ ਪਏਗਾ ਜੇ ਉਹਨਾਂ ਦਾ ਬਾਏ ਦਾ ਵੇ ਡਿਲੇ ਹੁੰਦਾ ਜਾਂ ਹੋਰ ਟਾਈਮ? 21 ਸਾਲ ਉਮਰ ਹੈਗੀ ਆ, 21 ਸਾਲ ਤੋਂ ਉੱਤੇ ਨਹੀਂ ਹੋਣੀ ਚਾਹੀਦੀ। ਤੇ ਜਿਹੜਾ 130 ਤੁਹਾਡਾ ਜਿੰਨੀ ਦੇਰ ਪੈਂਡਿੰਗ ਸੀਗਾ ਉਹ ਟਾਈਮ ਤੁਹਾਨੂੰ ਬੈਨੀਫਿਟ ਮਿਲ ਜਾਣਾ। ਜੀ। ਅਗਲੇ ਕਾਲਰ ਸਤਨਾਮ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਸੀਗਾ, ਜਿੱਦਾਂ ਮੈਂ 2016 ਦੇ ਵਿੱਚ ਆਪਣੇ ਬ੍ਰਦਰ ਦਾ ਅਪਲਾਈ ਕੀਤਾ ਸੀਗਾ ਤੇ ਉਹਨਾਂ ਦਾ ਕੋਈ ਵੀ ਲੈਟਰ ਨਹੀਂ ਸੀ ਮੈਨੂੰ ਆਇਆ, ਜਦੋਂ ਉਹ ਜਿਹੜੇ ਰਸੀਦ ਨੰਬਰ ਆਉਂਦਾ ਹੁੰਦਾ। ਪਰ ਮੈਂ ਕਾਲ ਕਰਕੇ ਉਹ ਨੰਬਰ ਤਾਂ ਲੈ ਲਿਆ ਉਹਨਾਂ ਕੋਲੋਂ, ਜਿਹੜਾ WAC ਵਾਲਾ ਹੁੰਦਾ। ਮੈਂ ਇਹੀ ਪੁੱਛਣਾ ਸੀਗਾ ਵੀ ਇਨ ਫਿਊਚਰ ਆਪਣਾ ਸਿਰਫ ਨੰਬਰ ਹੀ ਚਾਹੀਦਾ ਹੁੰਦਾ ਜਾਂ ਆਪਾਂ ਨੂੰ ਰਸੀਦ ਵੀ ਚਾਹੀਦਾ, ਨੋਟੀਫਿਕੇਸ਼ਨ ਮੇਬੀ ਉਹ 'ਚ ਕੁਛ ਨਹੀਂ ਮੰਗਿਆ ਹੋਵੇ ਆਪਾਂ ਤੋਂ ਜਾਂ ਕਿੱਦਾਂ ਵੀ ਆ? ਪਰ ਜਦ ਮੈਂ ਉਹਨਾਂ ਨੂੰ ਕਾਲ ਕੀਤੀ ਉਹ ਕਹਿੰਦੇ ਅਸੀਂ ਰਿਸੀਵ ਕੀਤਾ ਆ, ਮੇਰੇ ਸ਼ੋਅ ਵੀ ਹੁੰਦਾ ਆਨਲਾਈਨ। ਉਹਦਾ ਲੈਟਰ ਦੀ ਤਾਂ ਨਹੀਂ ਆਪਾਂ ਨੂੰ ਲੋੜ ਹੁੰਦੀ ਇਨ ਫਿਊਚਰ? ਤੁਸੀਂ ਭਾਜੀ ਉਹਨਾਂ ਕੋਲ 824 ਪਟੀਸ਼ਨ ਪਾ ਕੇ ਨਾ ਇੱਕ ਕਾਪੀ ਮੰਗਾ ਲਓ ਦੁਬਾਰਾ। ਠੀਕ ਆ ਜੀ, ਮੈਂ ਈਮੇਲ ਦਾ ਤੁਹਾਨੂੰ ਕਰ ਦਿੰਦੇ, ਉਹ ਤੋਂ ਕਰ ਵੀ ਦਿੰਦੇ ਅਪਡੇਟ। ਮੇਰਾ ਐਡਰੈਸ ਵੀ ਉਹਨਾਂ ਕੋਲ ਸਹੀ ਆ ਕਿ ਰਿਸੀਟ ਨੋਟਿਸ ਦਾ ਤਾਂ ਨਹੀਂ ਕੋਈ ਲੈਣਾ ਦੇਣਾ, ਪਰ ਐਂਡ ਆਫ ਦਾ ਡੇ ਜਦੋਂ ਅਪਰੂਵ ਹੁੰਦਾ ਵਾ, ਅਪਰੂਵਲ ਨੋਟਿਸ ਤੁਹਾਨੂੰ ਚਾਹੀਦਾ ਹੁੰਦਾ ਵਾ, ਤੇ ਅਪਰੂਵਲ ਨੋਟਿਸ ਤੁਹਾਡੇ ਕੋਲ ਆ ਹੀ ਜਾਣਾ ਦੇਰ ਸਵੇਰ ਜਦੋਂ ਉਹਨਾਂ ਨੇ ਕੇਸ ਕਰਨਾ ਪਾਸ ਕਰਨਾ। ਠੀਕ ਹੈ। ਮੈਂ ਕਈ ਵਾਰੀ ਆਪਾਂ ਉਹਦੇ ਵਿੱਚ ਤੁਸੀਂ ਉਹਨੇ ਕੁਝ ਮੰਗਿਆ ਹੁੰਦਾ, ਮੈਂ ਉਸ ਬਾਰੇ ਫਿਰ ਉਹ ਮੰਗਾ ਲਓ ਜੀ ਬਸ। ਫਿਰ ਜੇ ਤੁਹਾਨੂੰ ਲੱਗਦਾ ਵੀ ਚਾਹੀਦਾ ਹੈ ਫਿਰ 800 ਕਿੰਨਾ ਦੱਸਿਆ ਸੀ ਫਾਰਮ ਨੰਬਰ? 824 ਭਰੋ, ਘੱਲੋ ਤੇ ਰਸੀਦ ਦੁਬਾਰਾ ਜਿਹੜੀ ਉਹਨਾਂ ਤੋਂ ਮੰਗਾ ਲਓ, ਫਿਰ ਫਿਕਰ ਨਹੀਂ ਰਹੂਗੀ ਤੁਹਾਨੂੰ ਕੋਈ ਵੀ। ਰਿਸੀਟ ਨੋਟਿਸ 'ਚ ਨਹੀਂ ਉਹ ਕੁਝ ਮੰਗਦੇ, ਪਰ ਰਸੀਟ ਨੋਟਿਸ ਤੋਂ ਬਾਅਦ ਜਿਹੜੇ ਨੋਟਿਸ ਆਉਂਦੇ ਆ ਉਹਨਾਂ 'ਚ ਉਹ ਮੰਗਦੇ ਆ। ਹੁਣ ਤੁਸੀਂ ਇਹ ਦੇਖੋ ਕਿ ਜੇ ਤੁਹਾਡਾ ਐਡਰੈਸ ਅਪਡੇਟ ਹੈਗਾ ਤੇ ਜਦੋਂ ਉਹ ਮੰਗੂਗੇ ਤੇ ਤੁਹਾਨੂੰ ਭੇਜ ਦਊਗੇ ਉਹ, ਹਨਾ। ਸੋ ਅਜੇ ਤਾਂ ਮੰਗਿਆ ਨਹੀਂ ਉਹਨਾਂ ਨੇ, ਤੇ ਜੇ ਮੰਗਿਆ ਹੋਇਆ ਤਾਂ ਫਿਰ ਤੁਸੀਂ ਟੂ ਲੇਟ ਆ। ਇਹ ਵੀ ਪ੍ਰੋਬਲਮ ਆ ਨਾ। ਸੋ ਕੀ ਅਜਿਹੇ ਮੌਕੇ ਦੇ ਉੱਤੇ ਚਾਹੇ ਬੰਦੇ ਨੂੰ ਲੱਗਦਾ ਹੈ ਵੀ ਯਾਰ ਮੇਰਾ ਐਡਰੈਸ ਭਰਿਆ ਠੀਕ ਆ, ਪਰ ਫਿਰ ਵੀ ਕੋਈ ਨੋਟਿਸ ਉਹਨੂੰ ਜਿੱਦਾਂ ਨਹੀਂ ਮਿਲਿਆ, ਗਵਾਚ ਗਿਆ ਜਾਂ ਜੋ ਵੀ ਹੋਇਆ,
ਕਿ ਫਿਰ ਵੀ ਉਹ ਜਿਹੜਾ AR11 ਕਿ AR10 ਫਾਰਮ ਜਿਹੜਾ ਐਡਰੈਸ ਵਾਲਾ ਹੁੰਦਾ ਆ ਉਹ ਫਿਰ ਵੀ ਭਰ ਸਕਦੇ ਆ? ਇਮੀਗ੍ਰੇਸ਼ਨ ਨੇ ਇੱਕ ਵਾਰੀ ਬਸ ਚਿੱਠੀ ਭੇਜਣੀ ਆ, ਜੇ ਉਹਨਾਂ ਕੋਲ ਵਾਪਸ ਚਲ ਗਈ, ਰਿਟਰਨ ਹੋ ਗਿਆ ਤਾਂ ਉਹ ਮੰਨੂਗੇ ਕਿ ਨਹੀਂ ਡਿਲੀਵਰ ਹੋਈ ਆ। ਪਰ ਜੇ ਉਹਨਾਂ ਨੇ ਚਿੱਠੀ ਭੇਜੀ ਤੁਸੀਂ ਆਪਣਾ ਐਡਰੈਸ ਨਹੀਂ ਅਪਡੇਟ ਕੀਤਾ, ਉਹ ਤੁਹਾਡੀ ਪ੍ਰੋਬਲਮ ਆ। ਪਰ ਇਹ ਆ ਕਿ ਕਿਸੇ ਵੀ ਮੌਕੇ ਤੇ ਨੈਵਰ ਟੂ ਲੇਟ, ਹਮੇਸ਼ਾ ਆਪਣਾ ਐਡਰੈਸ ਜਿਹੜਾ ਅਪਡੇਟ ਕਰੋ। ਨਹੀਂ ਜੇ ਕਿਸੇ ਨੇ ਕੀਤਾ ਹੁਣ ਕਰੋ, ਹਨਾ। ਹੁਣ ਕਰ, ਠੀਕ ਹੈ ਜੀ। ਇੱਕ ਤਾਂ ਐਡਰੈਸ ਆਪਣਾ ਅਪਡੇਟ ਕਰ ਲਓ ਉਹ ਵਾਲੇ ਫਾਰਮ ਦੇ ਨਾਲ, ਤੇ ਬਾਕੀ ਦੇਖ ਲਓ ਵੀ ਕਿੱਦਾਂ ਆ ਆਨਲਾਈਨ। ਨਹੀਂ ਤਾਂ ਅਕਾਊਂਟ ਤਾਂ ਜਿਹੜਾ ਉਹ ਬਣਾ ਹੀ ਸਕਦੇ ਆ ਰਸੀਦ ਨੰਬਰ ਦੇ ਨਾਲ ਜੀ। ਬੋਬੀ ਸਿੰਘ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਇੱਕ ਚੀਜ਼ ਪੁੱਛਣੀ ਸੀ, ਮੇਰੀ ਕਜ਼ਨ ਸਿਸਟਰ ਹੈ ਅਤੇ ਉਹਨਾਂ ਨੂੰ ਆਏ ਨੂੰ 8 ਸਾਲ ਹੋ ਗਏ ਨੇ, ਤੇ ਉਹਨਾਂ ਦਾ ਅਸਾਈਲਮ ਦਾ ਕੇਸ ਲੱਗਾ ਹੋਇਆ ਹੈ, ਬਟ ਉਹਨਾਂ ਦਾ ਡਿਵੋਰਸ ਹੋ ਗਿਆ ਹੈ, ਤੇ ਉਹਨਾਂ ਦੀ ਮੇਰੀ ਕਜ਼ਨ ਸਿਸਟਰ ਵਾਸਤੇ ਕੀ ਕਰਨਾ ਪਵੇਗਾ, ਕਿਉਂਕਿ ਉਹ ਵੱਖਰੇ ਰਹਿੰਦੇ ਹੁਣ। ਆਪਣਾ ਕੇਸ ਵੱਖਰਾ ਲਾਣ ਉਹ, ਜੇ ਉਹਨਾਂ ਨੇ ਆਪਣਾ ਡਾਇਰੈਕਟਲੀ ਨਹੀਂ ਲਾਇਆ ਸੀ ਵੱਖਰਾ। ਅਸੀਂ ਲਾਇਰ ਕੋਲ ਗਏ ਸੀਗੇ, ਉਹਨਾਂ ਨੇ ਕਿਹਾ ਕਿ ਤੁਸੀਂ ਅਮੈਂਡਮੈਂਟ ਕਰ ਸਕਦੇ ਹੋ, ਜਦੋਂ ਤੁਹਾਡੇ ਉਹਨਾਂ ਦੀ ਹਸਬੈਂਡ ਦੀ ਡੇਟ ਆਏਗੀ ਤੁਸੀਂ ਉੱਥੇ ਜਾ ਕੇ ਅਮੈਂਡਮੈਂਟ ਕਰ ਸਕਦੇ। ਤਾਂ ਹੁੰਦਾ ਭਾਜੀ ਆਪਾਂ ਹੁਣ ਵੇਟ ਥੋੜਾ ਨਾ ਕਰਨੀ। ਹੁਣ ਹਸਬੈਂਡ ਅਗਲਾ ਦੁਬਾਰਾ ਵਿਆਹ ਕਰਾ ਲਵੇ, ਉੱਥੋਂ ਪੱਕਾ ਹੋ ਜਾਵੇ, ਅਸਾਈਲਮ ਵਾਪਸ ਲੈ ਲਵੇ, ਤੁਸੀਂ ਉਹਦੇ ਉੱਤੇ ਥੋੜਾ ਨਿਰਭਰ ਕਰਨਾ। ਤੁਸੀਂ ਆਪਣਾ ਅਸਾਈਲਮ ਦਾ ਕੇਸ ਦੁਬਾਰਾ ਲਾਓ। ਅਸਾਈਲਮ ਦੇ ਕੇਸ ਦੇ ਵਿੱਚ ਇੱਕ ਜਿਹੜਾ ਖਾਨਾ ਹੁੰਦਾ ਕਿ ਤੁਸੀਂ ਸਾਲ ਦੇ ਅੰਦਰ ਕੇਸ ਕਿਉਂ ਨਹੀਂ ਲਾਇਆ, ਤੇ ਉਹਦੇ ਵਿੱਚ ਆਪਣਾ ਰੀਜ਼ਨ ਦੇਣਾ ਕਿ ਮੈਂ ਸਾਲ ਦੇ ਅੰਦਰ ਲਾਇਆ ਸੀਗਾ, ਮੇਰਾ ਡਿਵੋਰਸ ਹੋ ਗਿਆ ਤੇ ਤਾਂ ਕਰਕੇ ਹੁਣ ਮੈਂ ਆਪਣਾ ਲਾਇਆ। ਤੇ ਜੇ ਤੁਹਾਡੀ ਕਜ਼ਨ ਦੀ ਆਪਣਾ ਕੋਈ ਅਸਾਈਲਮ ਦਾ ਗਰਾਊਂਡ ਹੈਗੀ ਆ ਤਾਂ ਠੀਕ ਆ, ਜੇ ਨਹੀਂ ਹੈਗੀ ਆ ਤਾਂ ਉਹਨੂੰ ਕਹਿੰਦੇ ਆ ਇੰਪਿਊਟਡ ਪੋਲੀਟੀਕਲ ਜਾਂ ਇੰਪਿਊਟਡ ਰਿਲੀਜੀਅਸ ਓਪੀਨੀਅਨ। ਮਤਲਬ ਕਹਿੰਦਾ ਕਿ ਜੇ ਉਹਦਾ ਆਪਣਾ ਕੇਸ ਨਹੀਂ ਵੀ ਹੈਗਾ, ਜੋ ਉਹਦੇ ਹਸਬੈਂਡ ਦਾ ਸੀਗਾ ਉਹਦੇ ਕਰਕੇ ਉਹਨੂੰ ਕੋਈ ਖਤਰਾ, ਤਾਂ ਉਹਦੇ ਬੇਸ ਤੇ ਉਹ ਜਿਹੜਾ ਰਾਈਟ ਉਹ ਕਰ ਸਕਦੀ ਆ, ਤੇ ਆਪਣਾ ਕੇਸ ਜਿਹੜਾ ਅਲੱਗ ਲਾਓ ਜੀ। ਥੈਂਕ ਯੂ। ਅਗਲੇ ਕਾਲਰ ਰਤਨ ਸਿੰਘ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈਗਾ ਵੀ ਮੈਂ ਆਪਣੇ ਬ੍ਰਦਰਾਂ ਦਾ, ਸਿਸਟਰ ਦਾ ਅਪਲਾਈ ਕੀਤਾ ਸੀ 2004 ਦੇ ਵਿੱਚ ਜੀ, ਤੇ ਕੇਸ ਜਿਹੜਾ ਸੀ ਉਹ ਬੰਬੇ ਚਲ ਗਿਆ। ਜਦੋਂ ਕਰੋਨਾ ਹੋਇਆ ਤਾਂ ਉਦੋਂ ਉਹਨਾਂ ਨੇ ਲੈਟਰ ਭੇਜਿਆ ਜੀ ਸਾਨੂੰ ਵੀ ਤੁਸੀਂ ਮੈਡੀਕਲ ਕਰਾਓ। ਮੈਡੀਕਲ ਕਰਾ ਦਿੱਤਾ ਤੇ ਬਾਅਦ ਵਿੱਚ ਅਗਲੇ ਦਿਨ ਲੋਕਡਾਊਨ ਹੋ ਗਿਆ, ਤੇ ਉਹਦੇ ਤੋਂ ਬਾਅਦ ਸਾਨੂੰ ਕੋਈ ਖਬਰ ਨਹੀਂ ਆਈ ਉਹਨਾਂ ਦੀ, ਬੰਬੇ ਵਾਲਿਆਂ ਦੀ। ਉਹਨਾਂ ਨੂੰ ਫਾਲੋ ਅਪ ਕਰੋ ਜੀ, NVC ਵਾਲਿਆਂ ਨੂੰ ਤੇ ਐਮਬੈਸੀ ਵਾਲਿਆਂ ਨੂੰ। ਠੀਕ ਹੈ ਜੀ। ਅੱਛਾ, ਇਨਕੁਆਇਰੀ ਪਾਓ ਜੀ। ਅੱਛਾ, ਉਹਨਾਂ ਨੇ ਇਨਕੁਆਇਰੀ ਪਾਈ ਆ, ਤੇ ਉਹ ਸਾਨੂੰ ਕੋਈ ਸਮਝ ਨਹੀਂ ਲੱਗਦੀ ਵੀ ਉਹ ਕਹਿੰਦੇ ਤੁਸੀਂ ਸਾਨੂੰ ਪਹਿਲਾਂ ਕੰਟੈਕਟ ਕਿਉਂ ਨਹੀਂ ਕੀਤਾ, ਸਾਨੂੰ 1 ਸਾਲ ਦਾ ਟਾਈਮ ਸੀ ਤੁਹਾਡੇ ਕੋਲ, ਤੇ ਅਸੀਂ ਤੇ ਉਹਨਾਂ ਦਾ ਉਡੀਕਦੇ ਰਹੇ। ਨਹੀਂ, ਹੁਣ ਤੁਸੀਂ ਕਹਾਣੀ ਬਦਲਤੀ। ਪਹਿਲਾਂ ਤੁਸੀਂ ਕਿਹਾ ਸਾਨੂੰ ਰਿਪਲਾਈ ਨਹੀਂ ਆਇਆ, ਹੁਣ ਤੁਸੀਂ ਕਿਹਾ ਉਹਨਾਂ ਨੇ ਤੁਹਾਡੀ ਗਲਤੀ ਕੱਢੀ ਕਿ ਸਾਲ 'ਚ ਕੰਟੈਕਟ ਕਿਉਂ ਨਹੀਂ ਕੀਤਾ। ਤੇ ਉਹਨਾਂ ਨੂੰ ਜਿਹੜਾ ਹੈਗਾ ਸਿੱਧੇ ਰੀਜ਼ਨ ਦਿਓ ਕਿ ਆਪਾਂ ਤੁਹਾਡੀ ਵੇਟ ਕਰਦੇ ਸੀਗੇ, ਤੇ ਸਾਡੀ ਐਪਲੀਕੇਸ਼ਨ ਜਿਹੜੀ ਆ ਉਹ ਦੁਬਾਰਾ ਰਿਵਾਈਵ ਕੀਤੀ ਜਾਵੇ, ਕਿਉਂਕਿ ਆਪਾਂ ਇੰਨੇ ਸਾਲਾਂ ਤੋਂ ਜਿਹੜਾ ਵੇਟ ਉਹ ਕਰ ਰਹੇ ਹਾਂ। ਤਰਸ ਦੇ ਆਧਾਰ ਦੇ ਉੱਤੇ ਦੇਖੋ ਜੀ, ਹੁਣ ਉਹਨਾਂ ਨੂੰ ਬੇਨਤੀ ਕਰਨੀ ਪੈਣੀ ਆ, ਅਰਜ਼ੋਈ ਆ ਵੀ ਭਾਈ ਮੰਨ ਲਓ ਵੀ ਅਸੀਂ ਤਾਂ ਤੁਹਾਡੇ ਇੰਤਜ਼ਾਰ ਦੇ ਵਿੱਚ ਸੀਗੇ। ਇਹ ਹੁਣ ਕੋਈ ਲਿਖ ਕੇ ਜਿਹੜੇ ਕਵਰ ਲੈਟਰ ਵਗੈਰਾ ਨਾਲ ਲਿਖ ਕੇ ਇਦਾਂ ਘੱਲਣ, ਈਮੇਲ ਘੱਲਣ, ਕਿੱਦਾਂ ਕਰ ਸਕਦੇ ਅਪਰੋਚ ਉਹਨਾਂ ਨੂੰ? ਹਾਂਜੀ, ਕਵਰ ਇਹਨਾਂ ਨੇ ਆਪਣਾ ਜਿਹੜਾ ਹੈਗਾ NVC ਵਾਲਿਆਂ ਨੂੰ ਪਹਿਲਾਂ ਕੰਟੈਕਟ ਕਰੋ, ਤੇ ਫਿਰ ਆਪਣਾ ਦੇਖੋਗੇ ਕਿੱਦਾਂ ਹੋ ਅੱਗੇ ਜਿਹੜਾ ਚੱਲਦੇ ਆ, ਹਨਾ। ਠੀਕ ਹੈ, ਠੀਕ। ਸਤਪਾਲ ਜੀ, ਸਤਿ ਸ਼੍ਰੀ ਅਕਾਲ। ਅੱਛਾ ਵੀਰ ਜੀ, ਮੈਂ ਪੁੱਛਣਾ ਚਾਹੁੰਦਾ ਵੀ ਅਸੀਂ ਸਾਨੂੰ ਹਾਇਰ ਕਰਨਾ ਸੀਗਾ ਜੀ, ਤੇ ਆਫਿਸ ਵੀ ਕੰਟੈਕਟ ਹੋਇਆ ਸੀਗਾ ਜੀ। ਪੁੱਛਣਾ ਸੀਗਾ ਵੀ ਫਾਈਨਲ ਸਰ ਆਪ ਜਾਂਦੇ ਨੇ ਜੀ? ਭਾਜੀ ਆਵਾਜ਼ ਕੱਟ ਗਈ, ਦੁਬਾਰਾ ਬੋਲਿਓ। ਸਰ ਮੈਂ ਟੱਕੇ ਸਾਹਿਬ ਵੀ ਪੁੱਛਣਾ ਚਾਹੁੰਦਾ ਸੀਗਾ ਜੀ, ਜਿਵੇਂ ਫਾਈਨਲ ਹੀਅਰਿੰਗ ਹੁੰਦੀ ਆ ਸਰ, ਫਾਈਨਲ ਹੀਅਰਿੰਗ ਤੇ ਆਪ ਜਾਂਦੇ ਨੇ ਜਾਂ ਇਹਨਾਂ ਦਾ ਕੋਈ ਪੈਰਾਲੀਗਲ ਜਾਂਦਾ ਜੀ ਅਟੈਂਡ ਕਰਨ ਵਾਸਤੇ ਜੀ? ਪੈਰਾਲੀਗਲ ਜਾ ਨਹੀਂ ਸਕਦਾ, ਸਾਡੇ ਅਟਰਨੀਆਂ 'ਚ ਕੋਈ ਜਾਂਦਾ ਵਾ, ਤੇ ਕੋਈ ਤੁਹਾਨੂੰ ਮੈਂ ਗਰੰਟੀ ਨਹੀਂ ਦੇ ਸਕਦਾ ਕਿ ਮੈਂ ਆਪ ਜਾਊਂਗਾ ਜਾਂ ਕਿੱਦਾਂ। ਆਪਣੀ ਕੋਸ਼ਿਸ਼ ਹੁੰਦੀ ਆ ਆਪ ਜਾਈਏ, ਪਰ ਹਾਂਜੀ ਸਟਾਫ ਜਿਹੜਾ ਰੱਖਿਆ ਤਾਂ ਹੀ ਆ ਕਿ ਸਾਰਿਆਂ ਦੀ ਫੁੱਲ ਵਰਤੋਂ ਹੋਵੇ। ਸੋ ਇਹ ਨਾ ਸਾਨੂੰ ਹਾਇਰ ਕਰਿਓ ਕਿ ਆਪ ਜਾਣ ਦੀ ਗਰੰਟੀ ਹੈਗੀ ਆ। ਤੁਹਾਨੂੰ ਵੀ ਤੇ ਬਾਕੀਆਂ ਨੂੰ ਵੀ ਕੋਈ ਫਰਮ ਤੁਹਾਨੂੰ ਗਰੰਟੀ ਨਹੀਂ ਦੇ ਸਕਦੀ। ਕੁਛ ਨਹੀਂ ਪਤਾ ਕਿ ਕਿਹੜਾ ਕਿਸੇ ਵੇਲੇ ਕਿੱਦਾਂ ਕਿੱਥੇ ਤਰੀਕ ਜਾਣੀ ਆ, ਅੱਗੇ ਪਿੱਛੇ ਮੂਵ ਹੋਣੀਆਂ ਵਾ। ਸੋ ਕੋਸ਼ਿਸ਼ ਆਪਣੇ ਵੱਲੋਂ ਹੁੰਦੀ ਆ, ਪਰ ਹਾਂਜੀ ਮੈਂ ਜਾਂ ਮੇਰੇ ਵਕੀਲ ਸਾਡਿਆਂ 'ਚ ਕੋਈ ਜਾਂਦਾ, ਪੈਰਾਲੀਗਲ ਨਹੀਂ ਜਾ ਸਕਦਾ ਜੀ। ਵਕੀਲ ਹੀ ਜਾਣਗੇ ਜਾਂ ਇਹ ਜਾਣਗੇ ਜਾਂ ਇਹਨਾਂ ਨੇ ਜਿਹੜੇ ਹੋਰ ਇਹਨਾਂ ਦੇ ਨਾਲ ਲਾਅ ਆਫਿਸ 'ਚ ਕੰਮ ਕਰਦੇ ਆ। ਇੱਕ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਮੁੜਦੇ ਆ ਫਿਰ, ਤੇ ਥੋੜਾ ਜਿਹਾ ਸਾਹ ਲੈ ਕੇ ਤੇ ਫਿਰ ਆਉਂਦੇ ਆ। ਤੇ ਜਿਹੜੇ ਸਰੋਤੇ ਹੋਲਡ ਤੇ ਏਦਾਂ ਹੀ ਹੋਲਡ ਤੇ ਬਣੇ ਰਹੋ, ਤੁਹਾਡੇ ਨਾਲ ਵੀ ਕਰਦੇ ਹਾਂ ਜੀ ਆਪਾਂ ਗੱਲ। ਨੰਬਰ ਸਟੂਡੀਓ ਦੇ ਵਿੱਚ ਹੈ ਕਾਲ ਕਰਨ ਦੇ ਲਈ 408 272 5200 4082725200। ਇੱਕ ਬ੍ਰੇਕ ਤੋਂ ਬਾਅਦ ਮਿਲਦੇ ਆ।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਨੂੰ ਤੇ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਕਰਨੀ ਕਹਿਣਾ ਜੀ ਆਇਆਂ ਨੂੰ ਸਵਾਗਤ ਹੈ ਕਰੀ ਫੇਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਤੇ ਕਾਲਸ ਆਪਾਂ ਲੈ ਰਹੇ ਹਾਂ ਤੇ ਕੁਛ ਚਿਰ ਹੋਰ ਆਪਾਂ ਕਾਲਸ ਲੈਣੀਆਂ, ਫਿਰ ਪ੍ਰੋਗਰਾਮ ਦੀ ਸਮਾਪਤੀ ਵੱਲ ਨੂੰ ਜਿਹੜਾ ਆਪਣਾ ਵਧਣਾ। ਤੇ ਨੰਬਰ ਸਟੂਡੀਓ 'ਚ ਕਾਲ ਕਰਨ ਲਈ 408 272 52। ਜਸਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਜੀ ਮੈਂ ਪੁੱਛਣਾ ਚਾਹੁੰਦੀ ਸੀ, ਅਸੀਂ ਨਿਊ ਜਰਸੀ ਤੋਂ ਬੋਲਦੇ ਹਾਂ। ਅਸੀਂ ਅੱਗੇ ਵੀ ਇਹਨਾਂ ਨਾਲ ਗੱਲ ਕਰ ਚੁੱਕੇ ਆ, ਜਗਵੀਰ ਹੋਣਾ ਨਾਲ। ਤੇ ਸਾਡੀ ਬੇਟੀ ਦਾ ਉਹਨਾਂ ਨੇ DNA ਮੰਗਿਆ ਆ, ਤੇ ਉਹ ਅਸੀਂ DNA ਹੁਣ ਕਿੱਥੇ ਕਰਵਾਈਏ? ਮਤਲਬ ਕਿ USC। ਬੇਟੀ ਕਿੱਥੇ ਹੈ ਤੁਹਾਡੀ ਇਸ ਵੇਲੇ? ਇੰਡੀਆ। ਇੱਕ ਵਾਰੀ ਮੈਨੂੰ ਯਾਦ ਕਰਾਇਓ ਕਿ ਇਸ ਗੱਲੋਂ ਉਹਨਾਂ ਨੂੰ ਸ਼ੱਕ ਹੋਇਆ, ਕਿਉਂ ਮੰਗਿਆ ਉਹਨਾਂ ਨੇ DNA? ਉਹ ਜਦੋਂ ਉਹਨਾਂ ਨੇ ਸਾਡੇ ਤੋਂ ਮਿਸਟੇਕ ਹੋ ਗਈ ਸੀ, ਉਹਨਾਂ ਨੇ ਪਹਿਲਾਂ ਵੀ DNA ਮੰਗਿਆ ਸੀ, ਤੇ ਅਸੀਂ ਹੋਰ ਪੇਪਰ ਵਰਕ ਲਾਤਾ ਸੀ, ਤਾਂ ਫਿਰ ਉਹਨਾਂ ਨੇ ਸਾਡਾ ਕੇਸ ਡਿਨਾਈ ਕਰਤਾ ਸੀ। ਫਿਰ ਅਸੀਂ ਅਪੀਲ ਕੀਤੀ, ਅਪੀਲ ਸਾਡੇ ਹੱਕ 'ਚ ਹੋ ਗਈ। ਠੀਕ ਹੈ। ਸੋ ਇਹਦਾ ਜਿਹੜਾ DNA ਆ ਨਾ, ਇਹ DNA ਹੁਣ ਜਿਹੜਾ ਇੱਥੇ ਇਹਨਾਂ ਜਿਹੜਾ travel.state.gov ਜਾਓਗੇ ਤੇ ਨਾਲ DNA ਪਾਓਗੇ, ਉੱਥੇ ਇੱਕ ਲੈਬ ਦੀ ਲਿਸਟ ਆ ਜਾਣੀ ਹੈ। ਤੇ 10-15 ਲੈਬਾਂ ਜਿਹੜੀਆਂ ਅਮਰੀਕਾ 'ਚ ਹੈਗੀਆਂ, ਉਹਨਾਂ ਨੂੰ ਤੁਸੀਂ ਕੰਟੈਕਟ ਕਰੋ ਤੇ ਉਹਨਾਂ ਨੇ ਤੁਹਾਨੂੰ ਇੱਕ ਕਿੱਟ ਭੇਜਣੀ ਹੈ ਇੱਥੇ ਅਮਰੀਕਾ ਦੇ ਵਿੱਚ। ਤੁਹਾਨੂੰ ਉਹਦੇ ਵਿੱਚ ਆਪਣਾ ਸਲਾਈਵਾ ਵਗੈਰਾ ਸੈਂਪਲ ਜੋ ਵੀ ਉਹ ਮੰਗਦੇ ਆ ਉਹ ਇੱਥੇ ਭੇਜਣੇ ਆ ਤੁਸੀਂ ਉਹਨਾਂ ਨੂੰ ਡਾਕ ਰਾਹੀਂ। ਤੇ ਉਹਨਾਂ ਨੇ ਫਿਰ ਜਿਹੜਾ ਕੀ ਆ, ਉਹ ਜਿਹੜੀ ਕਿੱਟ ਆ ਉਹ ਤੁਹਾਡੀ DNA ਕਰਕੇ ਸਾਰਾ ਐਮਬੈਸੀ ਨੂੰ ਭੇਜਣੀ ਆ ਇੰਡੀਆ ਦੇ ਵਿੱਚ। ਤੇ ਜਿਹੜੀ ਫਿਰ ਇੰਡੀਆ ਵਾਲੇ ਐਮਬੈਸੀ ਵਾਲੇ ਸੀਗੇ, ਉਹਨਾਂ ਨੇ ਜਿਹੜਾ ਜਵਾਕ ਆ ਉਹਨੂੰ ਆਪਣੇ ਕੋਲ ਬੁਲਾਉਗੇ ਉੱਥੇ ਐਮਬੈਸੀ ਦੇ ਵਿੱਚ, ਤੇ ਉੱਥੇ ਜਾ ਕੇ ਜਿਹੜਾ DNA ਹੋਊਗਾ, ਪਰਫਾਰਮ ਹੋਊਗਾ। ਹਾਂਜੀ, ਜਿੱਦਾਂ ਹੁਣ ਇਹਨਾਂ ਨੇ ਸਾਡੀ ਬਹੂ ਨੇ ਉਹ ਇਹਨਾਂ ਦੀ DNA ਦੀ ਅਪਾਇੰਟਮੈਂਟ ਬਣਾਈ ਆ, ਉਹ ਕਹਿੰਦੇ ਲੈਬ ਦੇ ਵਿੱਚ ਇਹਨਾਂ ਦਾ ਹੋਣਾ ਹੈ, ਜਿੱਦਾਂ ਇਹਨਾਂ ਦੇ ਡੈਡੀ ਦਾ। ਹਾਂਜੀ ਦਾ ਤੇ ਉਹ ਫਿਰ ਉੱਥੇ ਭੇਜਣਗੇ, ਮਤਲਬ ਕਿ ਇੰਡੀਆ। ਹਾਂਜੀ, ਉਹਨਾਂ ਨੇ ਕੀ ਕਰਨਾ, ਇੱਧਰ ਟੈਸਟ ਕਰ ਲੈਣਾ, ਬਾਅਦ 'ਚ ਉੱਧਰ ਤੁਹਾਡੇ ਉੱਧਰ ਨਿਆਣੇ ਦਾ ਕਰ ਲੈਣਾ, ਫਿਰ ਆਪਸ ਦੇ ਵਿੱਚ ਉਹਨਾਂ ਨੇ ਮੈਚ ਕਰ ਲੈਣਾ। ਉਹਨਾਂ ਕੋਲੇ ਕਿ ਜਾਂ ਸਾਨੂੰ ਡਾਕਟਰ ਭੇਜਣਗੇ ਕਿੱਟ? ਹੁਣ ਤੁਸੀਂ ਦੇਖੋ ਅਪਾਇੰਟਮੈਂਟ ਬਣਾਈ ਹੈ ਤੁਸੀਂ ਕਿ ਨਹੀਂ ਬਣਾਈ ਅਜੇ? ਨਹੀਂ, ਇਹਨੇ ਮੈਂ ਤਾਂ ਦੱਸਦਾ ਜਿਹੜਾ DNA ਦਾ ਟੈਸਟ ਹੈ ਨਾ ਕਿੱਦਾਂ ਕਰਨਾ ਵਾ, ਉਹ 'ਚ ਮੈਂ ਕੋਈ ਸਲਾਹ ਨਹੀਂ ਤੁਹਾਨੂੰ ਦੇ ਸਕਦਾ। ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਹੁਣ ਪ੍ਰੋਸੈਸ ਕੀ ਹੋਣਾ, ਜਿਹੜਾ ਮੈਂ ਸੁਣਿਆ ਨਾ, ਇਹਨੂੰ ਇਹੀ ਜਵਾਬ ਹੈਗਾ, ਕੋਈ ਬਦਲਣਾ ਨਹੀਂ। ਤੁਹਾਡੀ ਤੁਸੀਂ ਇੱਥੇ ਜਿਹੜੀ ਲੈਬ ਆ ਨਾ, ਉਹਨਾਂ ਦੀ ਇੰਸਟਰਕਸ਼ਨਸ ਫੋਲੋ ਕਰੋ ਸਾਰੀਆਂ, ਜੋ ਵੀ ਤੁਹਾਨੂੰ ਉਹ ਕਹਿ ਰਹੇ ਆ। ਤੇ ਉਹਨਾਂ ਨੇ ਆਪੀ ਜਿਹੜੀ ਕਿੱਟ ਆ ਨਾ, ਬਾਅਦ 'ਚ ਐਮਬੈਸੀ ਭੇਜਣੀ ਆ। ਐਮਬੈਸੀ ਵਾਲੇ ਫਿਰ ਦੁਬਾਰਾ ਨਿਆਣੇ ਨੂੰ ਨੋਟਿਸ ਘੱਲ ਕੇ ਬੁਲਾਉਗੇ ਤੇ ਦੁਬਾਰਾ ਐਮਬੈਸੀ ਦੇ ਵਿੱਚ ਜਿਹੜਾ DNA ਕੰਡਕਟ ਕਰੂਗੇ ਦੁਬਾਰਾ। ਜੀ ਠੀਕ ਹੈ। ਅਗਲੇ ਕਾਲਰ ਸਵਰਨ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਾਰੇ USA ਦੇ ਰੇਡੀਓ ਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਮੇਰਾ ਕੁਐਸਚਨ ਇਹ ਸੀਗਾ ਜੀ, ਆਪਣੇ ਜਿਹੜੇ ਇੰਡੀਆ ਤੋਂ ਹੁਣ ਸਟੂਡੈਂਟ ਆ ਰਹੇ ਨੇ ਤੇ ਵੀ ਉਹ ਯੂਨੀਵਰਸਿਟੀਆਂ ਤਾਂ ਜਾ ਨਹੀਂ ਰਹੇ, ਤੇ ਵੀ ਉਹਨਾਂ ਦਾ ਕੀ ਫਿਊਚਰ ਆ ਹੁਣ ਅਗਲੇ ਇੱਥੇ ਰਹਿਣ ਬਾਰੇ? ਯੂਨੀਵਰਸਿਟੀਆਂ ਜਾ ਨਹੀਂ ਰਹੇ ਮਤਲਬ? ਫਿਊਚਰ ਤਾਂ ਹੁਣ ਭਾਜੀ ਉਹ ਤਾਂ ਕਿਸੇ ਨੇ ਰੋਕਿਆ ਨਹੀਂ, ਭਾਵੇਂ ਬੰਦਾ ਡਾਕਟਰ ਬਣ ਜਾਵੇ, ਭਾਵੇਂ ਨਾਸਾ ਤੇ ਚਲ ਜਾਵੇ। ਤਾਂ ਮੈਂ ਕਿਹਾ ਉਹਨਾਂ ਨੇ ਰਾਹ ਖੋਲਿਆ ਕਿ ਭਾਈ ਤੁਹਾਡਾ ਪੜ੍ਹਨ ਲਿਖਣ ਦਾ ਵੀਜ਼ਾ ਵਾ, ਫਿਊਚਰ ਤਾਂ ਬੰਦੇ ਦੇ ਆਪਣੇ ਹੱਥ ਹੈਗਾ ਕਿੱਧਰ ਨੂੰ ਲੈ ਕੇ ਜਾਣਾ। ਰਾਈਟ ਜੀ ਜੀ। ਮੈਂ ਤਾਂ ਨਹੀਂ ਹੁਣ ਫਿਊਚਰ ਦਾ ਸੱਦਾ ਕਿ ਭਾਈ ਸਟੂਡੈਂਟ ਬਣ ਕੇ ਆਓ, ਝੂਠ ਬੋਲ ਕੇ ਆਓ, ਆ ਕੇ ਅਸਾਈਲਮ ਫਾਈਲ ਕਰੋ। ਨਹੀਂ ਦੇਖੋ, ਇੱਥੇ ਬਹੁਤ ਸਾਰੇ ਨੇ ਵੀ ਆਉਂਦੇ ਕੁਛ ਨੇ ਤੇ ਸਟੂਡੈਂਟ ਤੇ ਫਿਰ ਆ ਕੇ ਚੇਂਜ ਹੋ ਜਾਂਦਾ ਆ, ਉਹ ਕੋਈ ਹੋਰ ਵੀ ਪੜ੍ਹਾਈ ਦੇ ਵਿੱਚ ਜਾ ਸਕਦੇ ਆ। ਫਿਊਚਰ ਨਹੀਂ ਆਪਾਂ ਕਿਸੇ ਨੂੰ ਦੱਸ ਨਹੀਂ ਸਕਦੇ ਕਿ ਭਾਈ ਤੂੰ ਏਦਾਂ ਕਰ, ਤੂੰ ਉਦਾਂ ਕਰ। ਬੰਦੇ ਨੇ ਆਪ ਆਪਣਾ ਜਿਹੜਾ ਦੱਸਣਾ। ਤੁਸੀਂ ਦੁਕਾਨ ਤੇ ਜਾਂਦੇ, ਤੁਸੀਂ ਕਹਿੰਦੇ ਕਿ ਆਹ ਭਾਈ ਮੈਂ ਆਹ ਚੀਜ਼ ਲੈਣੀ ਆ, ਮੇਰੀ ਇਹਨੂੰ ਰਿੰਗ ਕਰ ਦਿਓ। ਉਹ ਸੇਮ ਚੀਜ਼ ਆ ਕਿ ਫਿਊਚਰ ਕੋਈ ਨਹੀਂ। ਜਿਹੜੇ ਜਾ ਨਹੀਂ ਰਹੇ, ਮਾੜੀ ਗੱਲ ਆ। ਮੈਂ ਆਪਾਂ ਤਾਂ ਖੁਦ ਹੁਣ ਸਟੂਡੈਂਟ ਵਾਲੇ ਰਾਹ ਤੋਂ ਤੁਰੇ ਸੀ, ਭਾਵੇਂ ਦੇਖ ਲਓ ਅਸਾਈਲਮ ਦਾ, ਇਮੀਗ੍ਰੇਸ਼ਨ ਦਾ ਕੰਮ ਕਰਦੇ ਸੀਗੇ, ਆਪ ਨਹੀਂ ਅਸਾਈਲਮ ਲੈ ਕੇ ਪੱਕੇ ਹੋਏ, ਕਿਉਂਕਿ ਲੰਬਾ ਰਾਹ ਸੀਗਾ, ਟਾਈਮ ਲੱਗਿਆ, ਜੋ ਲਾਇਆ। ਪਰ ਏਦਾਂ ਕਿ ਔਖਾ ਰਾਹ ਸੀਗਾ ਤੇ ਪੜ੍ਹਾਈ ਦਿੰਦੀ ਵੀ ਗਈ ਕੁਛ ਬੰਦੇ ਨੂੰ। ਸੋ ਜਿਹੜੇ ਪੜ੍ਹ ਸਕਦੇ ਆ ਜ਼ਰੂਰ ਪੜ੍ਹਨ। ਆਪਣੇ ਬੰਦੇ ਦੇ ਹਾਲਾਤ ਆ, ਕਿਸੇ ਵੇਲੇ ਜਜਮੈਂਟ ਕੋਈ ਨਹੀਂ। ਜਿਹੜਾ ਬੰਦਾ ਪੜ੍ਹ ਸਕਦਾ ਪੜ੍ਹੇ, ਜਿਹੜਾ ਬੰਦਾ ਕੰਮ ਕਰਨ 'ਚ ਇੰਟਰਸਟਿਡ ਆ ਉਹ ਆਪਣਾ ਕੰਮ ਵੱਲ ਧਿਆਨ ਦੇਵੇ। ਹਨਾ ਜੀ। ਲਵ ਸਿੰਘ। ਰਣਜੀਤ ਸਿੰਘ। ਇੱਕ ਭਾਜੀ ਮੈਂ ਇਹਨੂੰ ਜਨਰਲ ਜਿਹੜੇ ਸਾਰੇ ਸੁਣਦੇ ਆ ਨਾ, ਉਹਨਾਂ ਮੈਂ ਦੱਸਦਾ। ਹੁਣ ਟਿਕਟੋਕ ਤੇ ਵੀ ਮੈਨੂੰ ਕੋਈ ਕਮੈਂਟ ਪਾ ਰਿਹਾ, ਕਹਿੰਦਾ ਭਾਜੀ ਸਟੋਰੀ ਵੀ ਬਣਾ ਦਿੰਦੇ ਆ, ਹਨਾ। ਤੇ ਇਦਾਂ ਲਿਖਿਆ ਕਿ ਭਾਜੀ ਸਟੋਰੀ ਵੀ ਬਣਾ ਦਿੰਦੇ ਆ ਯਾਰ ਤੁਸੀਂ। ਮੈਂ ਕਿਹਾ ਵਕੀਲ ਆਪਣੇ ਨੂੰ ਮੈਂ ਕਿਹਾ ਹੱਥ ਕੜੀਆਂ ਲਵਾ ਕੇ ਤੁਸੀਂ ਛੱਡਣਾ, ਹਨਾ। ਸਟੋਰੀ ਵੀ ਬਣਾ ਦਿੰਦੇ ਆ ਵੀ ਕਰ ਦਿੰਦੇ ਆ, ਉਹ ਵੀ ਕਰ ਦਿੰਦੇ ਆ। ਇੱਕ ਤਾਂ ਲਾਈਵ ਯਾਰ ਪ੍ਰੋਗਰਾਮ ਚੱਲਦਾ, ਉੱਤੋਂ ਪੰਜਾਬੀ ਰੇਡੀਓ ਇੰਨੀ ਕਮਿਊਨਿਟੀ ਸਾਰੀ ਸੁਣ ਰਹੀ ਆ।
ਤੇ ਪਹਿਲਾਂ ਇੱਕ ਆਪ ਯਾਰ ਸੋਚ ਕੇ ਦੇਖੋ, ਕੋਈ ਮੈਂ ਕਿਹਾ ਦੂਜਾ ਬੰਦਾ ਸੁਣਦਾ ਹੋਊਗਾ ਕਿ ਹੋਰ ਰੇਸ ਦਾ ਨਹੀਂ, ਨੌਨ ਪੰਜਾਬੀ ਬੰਦਾ ਵਾ, ਜਾਂ ਚਲੋ ਹਰੇਕ ਬੰਦਾ ਨਹੀਂ ਵੀ, ਆਪਣੇ ਕਈ ਬੰਦੇ ਸਪੋਰਟਰ ਵੀ ਕਰਦੇ ਆਪਣੇ ਕੰਟਰੀ ਨੂੰ, ਰਾਈਟ। ਮੈਂ ਚੰਗਾ ਨਹੀਂ ਲੱਗਦਾ ਯਾਰ ਇਹ ਗੱਲਾਂ ਗੁੱਲਾਂ ਜੀ ਇਦਾਂ ਦੀਆਂ ਕਿ ਕਰ ਦਿੰਦੇ ਆ, ਉਹ ਕਰ ਦਿੰਦੇ ਹੋ ਸਾਰੇ ਹੁਣ ਕਮਿਊਨਿਟੀ ਨੂੰ। ਮੈਂ ਕਿਹਾ ਤੁਸੀਂ ਆ ਰਹੇ ਕਿ ਸਟੂਡੈਂਟ ਇਦਾਂ ਆ ਰਹੇ, ਮਤਲਬ ਤੁਸੀਂ ਇੱਕ ਸਾਰਾ ਜਿਹੜਾ ਸਟੂਡੈਂਟ ਪੰਜਾਬੀ ਤੁਸੀਂ ਧੱਬਾ ਹੀ ਇੱਕ ਲਾ ਰਹੇ ਕਿ ਜਿਹੜਾ ਬੰਦਾ ਆ ਰਿਹਾ ਉਹਨੇ ਪੜ੍ਹਨਾ ਪੁੜ੍ਹਨਾ ਤਾਂ ਹੈ ਨਹੀਂਗਾ, ਉਹਨਾਂ ਦਾ ਫਿਊਚਰ ਕੀ ਆ, ਕਿੱਦਾਂ ਕਰਨਾ। ਸੋ ਯਾਰ ਥੋੜਾ ਜਿਹਾ ਸੋਚ ਵਿਚਾਰ ਕਰ ਲਿਆ ਕਰੋ ਤੇ ਕਿੱਦਾਂ ਵਾ। ਮੈਂ ਕਿਹਾ ਗੋਲ ਇਹ ਹੈਗਾ ਕਿ ਆਪਣੀ ਕਮਿਊਨਿਟੀ ਨੂੰ ਉੱਤੇ ਚੱਕਣਾ, ਉਹਨੂੰ ਭੰਡਣਾ ਨਹੀਂ ਕਿ ਇਦਾਂ ਦਾ ਉਹ ਹੈਗਾ। ਸੋ ਇਹ ਜਿਹੜੀਆਂ ਗੱਲਾਂ ਨਾ, ਇਹ ਬਾਕੀ ਜਦੋਂ ਬਾਹਰ ਵਾਲੇ ਦੇਖਦੇ ਆ ਉਹ ਕਹਿੰਦੇ ਯਾਰ ਇਹ ਸਿਸਟਮ ਨੂੰ ਖਰਾਬ ਕਰਦੇ ਆ। ਸੋ ਇਦਾਂ ਕਿ ਆਪਣਾ ਜਿਹੜਾ ਹੈਗਾ ਉਹ ਮੈਨੂੰ ਤਾਂ ਨਹੀਂ ਹੁਣ ਚੰਗੀਆਂ ਲੱਗਦੀਆਂ। ਸੋ ਇਹ ਹੈ ਕਿ ਜਿਹੜੀ ਨਹੀਂ ਚੰਗੀ ਲੱਗਦੀ ਚੀਜ਼ ਉਹ ਆ ਕਿ ਉਹਨੂੰ ਉਦਾਂ ਕਹਿਣਾ ਵੀ ਬਣਦਾ। ਸੋ ਇਹ ਚੀਜ਼ਾਂ ਮੈਂ ਡਿਸਕਰੇਜ ਕਰਦਾ ਕਿ ਯਾਰ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਰੇਡੀਓ ਤੇ ਸੋਸ਼ਲ ਮੀਡੀਆ ਤੇ। ਦੇਖੋ ਤੁਸੀਂ ਵੀ ਦੱਸਿਆ, ਮੈਂ ਵੀ ਉਸੇ ਸਟੂਡੈਂਟ ਵਾਲੇ ਦੇ ਥਰੂ ਜਿਹੜਾ ਇੱਥੇ ਆਇਆ, ਮੇਰੇ ਨਾਲ ਕਿੰਨੇ ਜਿਹੜੇ ਵਿਦਿਆਰਥੀ, ਕਿੰਨੇ ਮੇਰੇ ਫਰੈਂਡ ਆ, ਉਹ ਬੜੇ ਸੋਹਣੇ ਆ ਕੇ ਪੜ੍ਹੇ ਆ, ਸੈੱਟ ਨੇ, ਸਾਰਾ ਕੁਛ ਆ। ਸੋ ਇਹ ਇੱਦਾਂ ਦੀਆਂ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ। ਤੁਸੀਂ ਬੇਸਿਕਲੀ ਜਿੰਨੇ ਕਰਕੇ ਇੱਥੋਂ ਗਾਂਹ ਆਪਣੇ ਕਾਮਯਾਬ ਹੋਏ ਆ, ਜਾਂ ਆ ਕੇ ਜਿਨ੍ਹਾਂ ਨੇ ਕਾਮਯਾਬ ਹੋਣਾ ਆ, ਉਹ ਹੁਣ ਮੇਰੇ ਨਾਲ ਦੇ ਕਈ ਆ, ਉਹ ਲਿਵਰਪੂਲ ਲੈਬ ਆ, ਨਾਸਾ ਵਾਲਿਆਂ ਦੇ ਨਾਲ ਆ, ਵੱਡੇ ਵੱਡੇ ਡਾਰਪਾ ਵਾਲਿਆਂ ਦੇ ਨਾਲ ਲੱਗੇ। ਇਹ ਗੱਲਾਂ ਥੋੜੀ ਚੰਗੀਆਂ ਲੱਗਦੀਆਂ ਵੀ ਤੁਸੀਂ ਸਿਰਫ ਇੱਥੇ ਆ ਕੇ ਬਸ ਆਉਣ ਦਾ ਬਹਾਨਾ ਤੁਹਾਨੂੰ ਜਿਹੜਾ ਚਾਹੀਦਾ ਪੜ੍ਹ ਸਕਦੇ ਤੇ ਭਾਈ ਪੜ੍ਹੋ। ਇਹ ਕਿਹੜੀ ਗੱਲ ਤੁਸੀਂ ਜਿਹੜੀ ਉਹ ਕਰੀ ਜਾਂਦੇ ਆ। ਰਾਹ ਨੇ ਜਿਹੜੇ ਕਾਮਯਾਬ ਹੋ ਸਕਦੇ ਆ, ਹੁੰਦੇ ਆ, ਹੋ ਰਹੇ ਨੇ ਜੀ। ਨਾਲੇ ਜਿਹੜੇ ਦੇਖੋ ਜਿੰਨੇ ਆਣਾ ਜਿਹੜੇ ਮਰਜ਼ੀ ਤਰੀਕੇ ਨਾਲ, ਆਪਾਂ ਕਿਸੇ ਦੇ ਸ਼ੂਜ਼ ਨਹੀਂ, ਜਿੰਨੇ ਲਾਣੀ ਅਸਾਈਲਮ ਲਾਓ। ਪਰ ਹੁਣ ਇਦਾਂ ਕਿ ਬਾਈ ਨੇ ਜਰਨਲੀ ਕਮੈਂਟ ਮਾਰਤਾ ਕਿ ਯਾਰ ਜਿਹੜੇ ਪੰਜਾਬੀ ਬੰਦੇ ਆਉਂਦੇ ਆ ਸਟੂਡੈਂਟ ਤੇ ਪੜ੍ਹਦੇ ਪੁੜਦੇ ਤਾਂ ਹੈ ਨਹੀਂ, ਇਹਨਾਂ ਦਾ ਫਿਊਚਰ ਕੀ ਆ ਯਾਰ। ਹੁਣ ਸਾਰੇ ਪੰਜਾਬੀ ਥੋੜਾ ਨਾ ਇਦਾਂ, ਕਿੱਡੇ ਪੰਜਾਬੀਆਂ ਨੇ ਕਿੰਨੀਆਂ ਮੱਲਾਂ ਮਾਰੀਆਂ ਹੋਈਆਂ, ਕਿੱਥੇ ਕਿੱਥੇ ਗਏ ਆ। ਹੁਣ ਤੁਸੀਂ ਤਾਂ ਇਦਾਂ ਕਹਿੰਦੇ ਕਿ ਜਿੱਦਾਂ ਪੰਜਾਬੀਆਂ ਨੂੰ ਹੋਰ ਕੋਈ ਕੰਮ ਹੀ ਨਹੀਂ ਰਿਹਾ ਕਿ ਆ ਕੇ ਪੜ੍ਹਨਾ ਪੁੜ੍ਹਨਾ ਛੱਡਦਾ। ਇਦਾਂ ਵੀ ਨਹੀਂ ਹੈਗਾ, ਬੜੇ ਪੜ੍ਹਨ ਵਾਲੇ ਵੀ ਬਹੁਤ ਜਨਤਾ ਬੈਠੀ ਹੈ। ਹੋਰ ਕੀ, ਓਹਾਇਓ ਦੇ ਵਿੱਚ ਇੱਕ ਬੰਦੇ ਦੇ ਕਿੰਨੇ 100 ਜਿਹੜੇ ਆ ਪੰਜਾਬੀ ਆ, ਸਿੱਖ ਆ ਮੁੰਡਾ, ਉਹਦੇ ਕਿੰਨੇ ਜ਼ਿਆਦਾ ਜਿਹੜੇ ਪੇਟੈਂਟ ਆ, ਉਹ ਮਸ਼ਹੂਰ ਆ। ਕਪਾਨੀ ਹੋਣੀ ਸੀ, ਚਲੋ ਅਸੀਂ ਵੀ ਵੇਚੀ ਆ ਨਾਲ, ਸਾਰੇ ਜਣੇ ਆ, ਸਾਰੇ ਜਣੇ ਕਰੀ ਜਾਂਦੇ ਕੁਛ ਨਾ ਕੁਛ, ਐ ਨਾ ਕਿਹਾ ਕਰੋ ਜੀ। ਰਣਜੀਤ ਜੀ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ। ਸੋ ਭਾਈ ਮੈਂ ਇੱਥੇ ਭਾਈ ਆਪਣਾ 2016 ਚ ਆਇਆ ਸੀ C1D ਤੇ ਜੀ। ਸੋ ਭਾਈ ਉਸ ਤੋਂ ਬਾਅਦ ਦਾ ਕੇਸ ਫਾਈਲ ਕੀਤਾ ਹੋਇਆ, ਬਟ ਭਾਈ ਕਦੀ ਵੀ ਅੱਜ ਤੱਕ ਇਮੀਗ੍ਰੇਸ਼ਨ ਦੀ ਡੇਟ ਨਹੀਂ ਪਈ। ਇੱਕ ਵਾਰ ਭਾਈ 1.5 ਸਾਲ ਪਹਿਲਾਂ ਲੈਟਰ ਆਈ ਸੀ, ਬਟ ਉਹ ਫਿਰ ਰੀਸਕੇਜੂਲ ਹੋ ਗਈ, ਉਸ ਤੋਂ ਬਾਅਦ ਕਦੀ ਆਈ ਨਹੀਂ। ਤੁਹਾਡੀ ਫੈਮਿਲੀ ਵਗੈਰਾ ਹੈਗੀ ਇੰਡੀਆ, ਵਾਈਫ ਵਗੈਰਾ, ਬੱਚੇ ਬੱਚੇ? ਨਹੀਂ ਭਾਈ, ਸਿੰਗਲ। ਤੁਸੀਂ ਭਾਜੀ ਆਪਣਾ ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਆ, ਅਸਾਈਲਮ ਵਾਲਿਆਂ ਨੂੰ, ਕਿ ਮੈਂ ਭਾਈ C1D ਤੇ ਆਇਆ ਤੇ ਮੈਨੂੰ ਪਤਾ ਮੇਰਾ ਕੇਸ ਤੁਸੀਂ ਡਿਨਾਈ ਕਰਨਾ ਵਾ, ਤੇ ਜਿਹੜਾ ਤੁਸੀਂ ਅੱਜ ਕੱਲ ਨੂੰ ਡਿਨਾਈ ਕਰਨਾ ਤੁਸੀਂ ਅੱਜ ਡਿਨਾਈ ਕਰਕੇ ਇਮੀਗ੍ਰੇਸ਼ਨ ਜੱਜ ਦੇ ਕੋਲ ਭੇਜ ਦਿਓ। ਮਤਲਬ ਆਹੀ ਚੀਜ਼ ਹੋਣੀ ਹੈ, ਇਸ ਤੋਂ ਇਲਾਵਾ ਕੁਝ ਨਹੀਂ ਹੋ ਸਕਦਾ ਕਿ ਮੇਰਾ ਡਾਇਰੈਕਟ ਰੈਫਰਲ ਜਿਹੜਾ ਤੁਸੀਂ ਜੱਜ ਨੂੰ ਕਰਦੇ ਹੋ। ਜੇ ਤੁਹਾਨੂੰ ਕਾਹਲੀ ਆ ਟਾਈਮ ਦੀ ਤਾਂ ਇੱਥੇ ਅਸਾਈਲਮ ਆਫਿਸ ਵਾਲੇ ਤੁਹਾਨੂੰ ਅਸਾਈਲਮ ਨਹੀਂ ਗ੍ਰਾਂਟ ਕਰ ਸਕਦੇ C1D ਵਾਲੇ ਨੂੰ। ਸੋ ਤੁਸੀਂ ਉਹਨਾਂ ਨੂੰ ਲਿਖ ਦਿਓ ਕਿ ਭਾਈ ਮੇਰਾ ਟਾਈਮ ਬਹੁਤ ਹੋ ਗਿਆ ਤੇ ਮੇਰਾ ਐਡਵਾਂਸ ਕਰੋ, ਜਾਂ ਮੇਰਾ ਤੁਸੀਂ ਡਾਇਰੈਕਟ ਰੈਫਰਲ ਕਰ ਦਿਓ, ਮੈਂ ਜੋ ਵੀ ਕੋਰਟ ਦੇ ਮੂਹਰੇ ਹੋਊਗਾ ਮੈਂ ਭੁਗਤਣ ਲਈ ਤਿਆਰ ਹਾਂ ਜੀ। ਠੀਕ ਹੈ ਭਾਈ, ਮਿਹਰਬਾਨੀ। ਪਰਮਜੋਤ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਕੁਐਸਚਨ ਹੈਗਾ ਭਾਜੀ, ਪਹਿਲਾਂ 2 ਸਾਲਾਂ ਵਾਲਾ ਗ੍ਰੀਨ ਕਾਰਡ ਸੀਗਾ ਜਿਹਦੇ ਉੱਤੇ ਭਾਜੀ ਸੈਕਸ ਨਹੀਂ ਲਿਖਿਆ ਹੁੰਦਾ, ਫੀਮੇਲ ਮੇਲ। ਭਾਜੀ ਜਦੋਂ ਦੂਸਰੀ ਵਾਰੀ 10 ਸਾਲਾਂ ਦਾ ਗ੍ਰੀਨ ਕਾਰਡ ਆਇਆ ਉਹਦੇ ਉੱਤੇ ਫੀਮੇਲ ਲਿਖਤਾ ਭਾਜੀ। ਅੱਛਾ। ਇਹਨੂੰ ਭਾਜੀ ਤੁਸੀਂ ਨਾ ਆਪਣਾ ਆਹੀ ਜਿਹੜਾ I-90 ਫਾਰਮ ਹੁੰਦਾ, I-90 ਫਾਰਮ ਜਿਹੜਾ ਗ੍ਰੀਨ ਕਾਰਡ ਵਾਲਾ ਨਾ, ਉਹਨਾਂ ਆਪਣਾ ਕਾਰਡ ਜਿਹੜਾ ਦਰੁਸਤ ਕਰਾ ਸਕਦੇ ਆ ਗਲਤੀ ਤੇ ਪਹਿਲਾਂ ਆਪਣਾ ਜਿਹੜਾ ਹੈਗਾ ਇਮੀਗ੍ਰੇਸ਼ਨ ਨੂੰ ਇੱਕ ਵਾਰੀ ਕੰਟੈਕਟ ਕਰਕੇ ਦੇਖ ਲਓ। ਜੇ ਉਹ ਕਰਦੇ ਆ ਤਾਂ ਤੁਹਾਡਾ ਫ੍ਰੀ 'ਚ ਸਰ ਜਾਊਗਾ, ਨਹੀਂ ਤਾਂ ਤੁਹਾਨੂੰ I-90 ਫਾਰਮ ਜਿਹੜਾ ਪਾਉਣਾ ਪੈਣਾ ਚੈੱਕ ਨਾ। ਤੇ ਜੇ ਇਮੀਗ੍ਰੇਸ਼ਨ ਨੂੰ ਪਤਾ ਲੱਗ ਗਿਆ ਉਹਨਾਂ ਦੀ ਆਪਣੀ ਗਲਤੀ, ਉਹਨਾਂ ਨੇ ਤੁਹਾਡੇ ਪੈਸੇ ਮੋੜ ਦੇਣੇ ਆ। ਠੀਕ ਹੈ ਭਾਜੀ। ਓਕੇ ਜੀ। ਗੁਰਮੇਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਜੀ। ਹਾਂਜੀ ਹਾਂਜੀ ਜੀ, ਬੋਲੋ ਜੀ। ਸਤਿ ਸ਼੍ਰੀ ਅਕਾਲ। ਮੈਂ ਇੱਕ ਪੁੱਛਣਾ ਚਾਹੁੰਦਾ ਜੀ, ਮੈਂ ਇੱਥੇ ਸਿਟੀਜ਼ਨ ਆ, ਮੇਰੀ ਭੈਣ ਆ ਇੰਡੀਆ, ਉਹ ਇਸ ਸਟੇਟ ਗਏ 2-3 ਗੇੜੇ ਲਾ ਆਈ ਆ। ਉਹ 70 ਸਾਲ ਦੇ ਕਰੀਬ ਉਮਰ ਉਹਦੀ, ਉਹਨਾਂ ਨੂੰ ਸਪਾਂਸਰ ਕਰਨਾ ਪਊ ਜਾਂ ਵੈਸੇ ਉਹ ਵੀਜ਼ਾ ਮਿਲ ਸਕਦਾ ਉਹਨਾਂ ਨੂੰ ਉੱਥੋਂ? ਨਹੀਂ, ਜੇ ਉਹਨਾਂ ਕੋਲ ਪੈਸੇ ਹੈਗੇ, ਬੈਂਕ ਦੇ ਵਿੱਚ ਪੈਸੇ ਪੂਹੇ ਹੈਗੇ ਆ, ਤਾਂ ਸਪਾਂਸਰ ਦੀ ਲੋੜ ਨਹੀਂ, ਸਿੱਧੇ ਵੀਜ਼ਾ ਮਿਲ ਸਕਦਾ ਵਾ ਅਪਲਾਈ ਕਰਨ। ਠੀਕ ਹੈ ਜੀ, ਥੈਂਕ ਯੂ ਜੀ। ਸੁਖਵਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਅਸੀਂ ਜੀ ਪੇਪਰ ਭਰੇ ਹੋ ਆਪਣੇ ਭਰਾ ਦੇ, ਉਹ ਹੈ 1908 ਦੇ ਭਰੇ ਹੋ ਆ, 9ਵੇਂ ਮਹੀਨੇ ਦੇ, ਹਾਲੇ ਕੋਈ ਪਤਾ ਨਹੀਂ ਲੱਗਾ ਜੀ।
ਹਾਂਜੀ 10 ਖੇਡ ਰਹੇ 5 ਦੇ ਵਾਲੇ ਚੱਲ ਰਹੇ ਆ ਜੀ ਹਜੇ 5 ਦੇ ਜਾਂਦੇ ਆ ਜੀ ਹਾਂਜੀ ਜਾਂ ਨਿਆਣਿਆਂ ਦੀ ਉਮਰ ਜ਼ਿਆਦਾ ਹੋ ਜਾਵੇ ਫੇ ਕੁਛ ਨਹੀਂ ਜੀ ਹੋ ਗਈ ਫਿਰ ਉਹ ਜਿਹੜੀ ਉਹਨਾਂ ਨੇ ਹਿਸਾਬ ਤਾਂ ਲਾ ਲੈਣਾ ਵੀ ਅਪਰੂਵ ਹੋਣ ਤੋਂ ਪਹਿਲਾਂ ਕਿੰਨੇ ਜਿਹੜਾ ਤੁਹਾਡਾ I-130 ਜਿੰਨੀ ਚਿਰ ਪੈਂਡਿੰਗ ਸੀਗਾ ਉਹ ਸ਼ੋਰਟ ਕਰ ਦੇਣੀ ਉਹਨਾਂ ਨੇ ਤੇ ਬਾਕੀ ਜਿਹੜੀ 21 ਸਾਲ ਤੋਂ ਫਿਰ ਵੀ ਉਮਰ ਉੱਪਰ ਹੋ ਜਾਵੇ ਫਿਰ ਉਹ ਮਾੜੀ ਹੋ ਜਾਂਦੀ ਨਿਆਣਿਆਂ ਨੂੰ ਹਾਂ ਜੇ ਤੁਹਾਨੂੰ ਲੱਗਦਾ ਫਿਰ ਬਾਅਦ ਚ ਉਹ ਗਲਤੀ ਹੋ ਗਈ ਉਹਨਾਂ ਕੋਲ ਫਿਰ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਵੀ ਭਾਈ ਇੱਥੇ ਤੁਹਾਡੇ ਕੋਲ ਗਲਤੀ ਹੋਈ ਆ ਇਹੀ 2-4 ਚੀਜ਼ਾਂ ਜੀ ਇਹ ਤਾਂ ਲਾਈਕ ਦੇयर इज ਨਥਿੰਗ ਵੀ ਕੋਈ ਹੋਰ ਕੁਝ ਕਰ ਸਕਦਾ ਜੀ ਵਿਕਰਮ ਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਧੰਨਵਾਦ ਦੋਨਾਂ ਵੀਰਾਂ ਦਾ ਨਾ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਨਾ ਥੈਂਕ ਯੂ ਤਾਂ ਮੇਰਾ ਸਵਾਲ ਸੀਗਾ ਭਾਜੀ ਨੂੰ ਵੀ ਜਿੱਦਾਂ ਆਪਣਾ ਕੇਸ ਸਾਲਮ ਦਾ ਵਿਦ ਹੋਲਡਿੰਗ ਰਿਮੂਵਲ ਚ ਪਿਆ ਹੋਇਆ ਨਾ ਜੀ ਉਹਦੇ ਲਈ ਆਪਾਂ ਉਹਨੂੰ ਕੁਝ ਕਰ ਸਕਦੇ ਆ ਜਿੱਦਾਂ ਆਪਾਂ ਹੀਅਰਿੰਗ ਲਿਆਉਣ ਲਈ ਤਾਂ ਵਿਦ ਹੋਲਡਿੰਗ ਚ ਕੇਸ ਗੱਲੋਂ ਪਿਆ ਹੈਗਾ ਸਾਲ ਤੋਂ ਬਾਅਦ ਚਲਾਇਆ ਹੈਗਾ ਕੇਸ ਨਹੀਂ ਸਾਲ ਤੋਂ ਬਾਅਦ ਨਹੀਂ ਸੈਕਰਾਮੈਂਟੋ ਕੋਰਟ ਦੇ ਵਿੱਚ ਆ ਨਾ ਜੀ ਉਹਨੇ ਲਾਤਾ ਸੀਗਾ ਮੈਂ ਫਰਵਰੀ ਚ ਆਇਆ ਸੀ ਅਪ੍ਰੈਲ ਚ ਲਾਤਾ ਸੀ ਨਾ ਨਹੀਂ ਵਿਦ ਹੋਲਡਿੰਗ ਗ੍ਰਾਂਟ ਕੀਤੀ ਤੁਹਾਨੂੰ ਉਹਨਾਂ ਨੇ ਉਦਾਂ ਮੈਂ ਵਰਕ ਪਰਮਿਟ ਅਪਲਾਈ ਕੀਤਾ ਉਹਨਾਂ ਨੇ ਜਦੋਂ ਡਿਨਾਈ ਕੀਤਾ ਉੱਤੇ ਆਪਸ਼ਨ ਦਿੱਤੀ ਤੁਹਾਡਾ ਕੇਸ ਜਿਹੜਾ ਵਿਦ ਹੋਲਡਿੰਗ ਰਿਮੂਵਲ ਦੇ ਵਿੱਚ ਆ ਤੁਹਾਨੂੰ ਹੁਣ ਤੁਹਾਡਾ ਫਾਈਨਲ ਤਰੀਕ ਪੈ ਚੁੱਕੀ ਨਾ ਨਹੀਂ ਫਾਈਨਲ ਤਰੀਕ ਕੁਛ ਵੀ ਨਹੀਂ ਪਾਈ ਹੈ ਪਤਾ ਨਹੀਂ ਲੱਗਣ ਦਿਆ ਕੁਛ ਸ਼ੋ ਨਹੀਂ ਹੋਣ ਦਿਆ ਤੁਸੀਂ ਭਾਜੀ ਜੇ ਤਾਂ ਤੁਹਾਡਾ ਕੇਸ ਐਕਟਿਵ ਆ ਤੇ ਆਪਣਾ ਉਹਨਾਂ ਨੂੰ ਮੋਸ਼ਨ ਟੂ ਰੀਕੈਲੰਡਰ ਪਾਓ ਜੇ ਕੇਸ ਤੁਹਾਡਾ ਐਕਟਿਵ ਆ ਜੇ ਫਾਈਨਲ ਨਹੀਂ ਪਈ ਜੀ ਠੀਕ ਹੈ ਜੀ ਹਾਂਜੀ ਚਲੋ ਠੀਕ ਆ ਭਾਜੀ ਮਿਹਰਬਾਨੀ ਜੀ ਗੁਰਦਿਆਲ ਜੀ ਇੱਕ ਭਾਜੀ ਫਿਰ ਰਿਕੁਐਸਟ ਆ ਸਾਰਿਆਂ ਨੂੰ ਆਪਣਾ ਮੈਂ ਕਿਹਾ ਹੁਣ ਠੀਕ ਆ ਕਈ ਹੁਣ ਗੁੱਡ ਜੌਬ ਕਹਿੰਦੇ ਆ ਨਹੀਂ ਵੀ ਕਹਿੰਦੇ ਆ ਪਿਛਲੀ ਵਾਰੀ ਵੀ ਉਹੀ ਰਿਕੁਐਸਟ ਸੀ ਕਿ ਜਿਹੜਾ ਆਪਣੇ ਨੈਗੇਟਿਵ ਕਮੈਂਟ ਵੀ ਬੜੇ ਪੇਜ ਪੂਜ ਤੇ ਪੈਂਦੇ ਆ ਪੋਜ਼ਿਟਿਵ ਵਾਲੇ ਘੱਟ ਥੋੜਾ ਉਪਰਾਲਾ ਕਰਦੇ ਆ ਤੇ ਪੋਜ਼ਿਟਿਵ ਵਾਲਿਆਂ ਨੂੰ ਬੇਨਤੀ ਆ ਗੂਗਲ ਰਿਵਿਊ ਦਾ ਜਿਹੜਾ ਪੇਜ ਆ ਟੇਰਕਿਆਣਾ ਮੇਰਾ ਨਾਮ ਸਰਚ ਕਰਕੇ ਮੇਰੀ ਰੇਟਿੰਗ ਬੜੀ ਨੈਗੇਟਿਵ ਵਾਲਿਆਂ ਨੇ ਥੱਲੇ ਸੁੱਟੀ ਪਈ ਆ ਸ਼ੋਅ ਕਰਨ ਤੋਂ ਪਹਿਲਾਂ ਕੁਝ ਹੋਰ ਸੀਗੀ ਤੇ ਆਹੀ ਟਿਕਟੌਕ ਇੱਥੇ ਲਾਈਵ ਕਰਨ ਤੋਂ ਬਾਅਦ ਮੈਂ ਕਿਹਾ ਹਰ ਹਫਤੇ ਆਓ ਰੇਟਿੰਗ ਥੱਲੇ ਚੱਲ ਜਾਂਦੀ ਕਿਉਂ ਕਿ ਬਸ ਕਿਸੇ ਨੂੰ ਗੱਲ ਨਹੀਂ ਪਸੰਦ ਆਈ ਕਿਸੇ ਨੂੰ ਕੁਝ ਨਹੀਂ ਆਇਆ ਸੋ ਇਦਾਂ ਕਿ ਨੈਗੇਟਿਵ ਵਾਲੇ ਜਿਹੜੇ ਆ ਆਪਣੀ ਜ਼ਿਆਦਾ એનર્ਜੀ ਪੋਰ ਕਰਦੇ ਆ ਪੋਜ਼ਿਟਿਵ ਵਾਲੇ ਘੱਟ ਕਰਦੇ ਆ ਸਾਰਿਆਂ ਨੂੰ ਬੇਨਤੀ ਆ ਕਿ ਜੇ ਨੈਗੇਟਿਵ ਵਾਲਿਆਂ ਨੂੰ ਜੇ ਪੋਜ਼ਿਟਿਵ ਵਾਲੇ ਬੈਲੈਂਸ ਕਰਦੇ ਤਾਂ ਮੇਰਾ ਕੰਮ ਚੱਲਦਾ ਰਹੂਗਾ ਹਨਾ ਸੋ ਇਦਾਂ ਕਿ ਕੋਈ ਮੈਨੂੰ ਫਾਇਦਾ ਤਾਂ ਹੋਵੇ ਕਿ ਆ ਕੇ ਲਾਈਵ ਦੱਸਿਆ ਤੇ ਪਰ ਇਦਾਂ ਮਿਹਨਤ ਕਰਦੇ ਆ ਦੇਖੋ ਫ੍ਰੀ ਚ ਇਨੀ ਇਨਫੋਰਮੇਸ਼ਨ ਤੁਹਾਨੂੰ ਸਾਰਿਆਂ ਨੂੰ ਦੱਸ ਰਹੇ ਆ ਸਵੇਰੇ ਸੈਟਰਡੇ ਨੂੰ ਉੱਠ ਕੇ ਉਹੀ ਮੈਂ ਕਿਹਾ ਅੱਧੇ ਕੁ ਤਾਂ ਉਦਾਂ ਹੀ ਦੁਖੀ ਰਹਿੰਦੇ ਆ ਗਿਆ ਗਲ ਅੱਧੇ ਕੁ ਤਾਂ ਉਹ ਕਹਿੰਦਾ ਹੁਣ ਸਾਰਿਆਂ ਨੂੰ ਤਾਂ ਮੈਂ ਖੁਸ਼ ਨਹੀਂ ਕਰ ਸਕਦਾ ਨੈਗੇਟਿਵ ਵਾਲੇ ਪਰ ਇਹ ਆ ਕਿ ਨੈਗੇਟਿਵ ਵਾਲੇ એનર્ਜੀ ਉਹਨਾਂ ਦੀ ਜ਼ਿਆਦਾ ਉਹ ਐਫਰਟ ਕਰਦੇ ਕਿ ਚੱਲ ਜਾ ਕੇ ਕਿੱਦਾਂ ਬੰਦੇ ਨੂੰ ਥੱਲੇ ਸੁੱਟਣਾ ਤੇ ਇਦਾਂ ਕਿ ਜਿਹੜੇ ਪੋਜ਼ਿਟਿਵ ਵਾਲੇ ਆ ਹੁਣ ਤੁਸੀਂ ਆਨਲਾਈਨ ਦਿੰਨੇ ਆ ਪਿਆਰ ਦਿੰਨੇ ਆ ਵਧੀਆ ਕਮੈਂਟਾਂ ਚ ਪਰ ਇਦਾਂ ਐਂਡ ਆਫ ਦਾ ਡੇ ਤਾਂ ਜਿਹੜੀਆਂ ਰੇਟਿੰਗ ਰਿਵਿਊ ਹੈਗਾ ਜੇ ਤੁਸੀਂ 1-2 ਮਿੰਟ ਆਪਣੇ ਕੱਢ ਲਓ ਜਾ ਕੇ ਉੱਥੇ ਕਮੈਂਟ ਦੇ ਦਿਓ ਤਾਂ ਇਹ ਹੈ ਕਿ ਜਿਹੜਾ ਮੇਰਾ ਨੈਗੇਟਿਵ ਪੋਜ਼ਿਟਿਵ ਵਾਲਾ ਉਹ ਬੈਲੈਂਸ ਹੋ ਜਾਊਗਾ ਉਹਨਾਂ ਇਹ ਹੈ ਕਿ ਨੈਗੇਟਿਵ ਵਾਲਿਆਂ ਨਾਲ ਮੈਨੂੰ ਕੋਈ ਨਹੀਂ ਜੇ 10 ਜਾਣੇ ਨੈਗੇਟਿਵ ਬੋਲਦੇ ਆ ਮੈਨੂੰ ਪਤਾ ਕਿ 11 ਜਾਣੇ ਪੋਜ਼ਿਟਿਵ ਵੀ ਬੋਲਦੇ ਆ ਸੋ ਜਿਹੜੇ ਪੋਜ਼ਿਟਿਵ ਵਾਲੇ ਆ ਉਹਨਾਂ ਨੂੰ ਬੇਨਤੀ ਆ ਕਿ ਆਪਣੇ ਜਿਹੜੇ ਪਿਆਰ ਆ ਉਹ ਕਮੈਂਟਾਂ 'ਚ ਸਿਰਫ ਉੱਤੇ ਨਹੀਂ ਉੱਤੇ ਵੀ ਜਾ ਕੇ ਦਿਖਾਓ ਜੀ ਅਖੀਰਲੇ ਕੁਝ ਕਾਲ ਲੈਣੇ ਆ ਗੁਰਦਿਆਲ ਜੀ ਹਾਂਜੀ ਆਉਂਦੀ ਆਵਾਜ਼ ਜੀ ਆ ਰਹੀ ਜੀ ਤੇ ਮੇਰਾ ਇਹ ਸਵਾਲ ਹੈ ਵੀ ਜਿਹੜਾ ਭੈਣ ਭਰਾ ਦਾ ਕੇਸ ਕੀਤੇ ਹੋ ਨਾ ਉਹ ਕੈਨੇਡਾ ਤਾਂ ਇੰਡੀਆ ਦਾ ਇੱਕੋ ਤਰੀਕਾ ਹੈ ਜਾਂ ਫਰਕ ਹੈ ਕੰਟਰੀ ਆਫ ਬਰਥ ਦੇ ਹਿਸਾਬ ਨਾਲ ਚੱਲਣਾ ਵਾ ਭੈਣ ਭਰਾ ਦਾ ਕੇਸ ਉਦਾਂ ਫਰਕ ਆ ਪਰ ਤੁਹਾਡੇ ਜੇ ਭੈਣ ਉੱਥੇ ਪੈਦਾ ਹੋਈ ਸੀ ਤਾਂ ਸੇਮ ਹੀ ਹੈ ਇੰਡੀਆ ਵਾਲੀ ਜਿਹੜੀ ਲਾਈਨ ਆ ਉਹੀ ਚੱਲਣੀ ਹੈ ਉਹੀ ਚੱਲਣੀ ਆ ਜੀ ਠੀਕ ਹੈ ਮਨਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਮੇਰਾ ਜੀ ਬ੍ਰਦਰ ਨਾ ਟਿਊਜ਼ਡੇ ਉਹ ਸਿਟੀਜ਼ਨ ਬਣਿਆ ਹੈਗਾ ਆ ਸਿਟੀਜ਼ਨ ਦੀ ਇੰਟਰਵਿਊ ਪਾਸ ਕਰ ਲਈ ਉਹਨੇ ਪਰ ਜਿਹੜਾ ਉਹਨੇ ਨਾ ਉੱਥੇ ਆਪਣਾ ਨਾਂ ਦੇ ਪਿੱਛੇ ਸਰਨੇਮ ਲਗਾਉਣਾ ਸੀਗਾ ਜੀ ਉਹਨੇ ਮਨਾ ਕਰਤਾ ਲਾਇਆ ਨਹੀਂ ਉਹਨਾਂ ਨੇ ਲਾ ਤਾਂ ਸਕਦੇ ਸੀਗੇ ਉਦਾਂ ਸਿਟੀਜ਼ਨ ਚ ਬੰਦੇ ਕੋਲ ਆਪਸ਼ਨ ਹੁੰਦੀ ਹੈ ਲਾਉਣ ਦੀ ਪਰ ਉਹਨੇ ਮਨਾ ਕਰ ਦਿੱਤਾ ਹੈਗਾ ਆ ਉਹ ਕਹਿੰਦੇ ਸਾਨੂੰ ਹੁਣ ਕੋਰਟ ਕੋਲ ਜਾਣਾ ਪੈਣਾ ਹੈਗਾ ਆ ਤੁਹਾਨੂੰ ਕੋਰਟ ਕੋਲ ਜਾ ਕੇ ਚੇਂਜ ਕਰਾਉਣਾ ਪੈਣਾ ਕੋਰਟ ਦਾ ਕੋਈ ਇੰਨਾ ਖਾਸ ਪ੍ਰੋਸੈਸ ਨਹੀਂ ਹੈਗਾ ਤੁਸੀਂ ਜਿਹੜੀ ਵੀ ਕਾਉਂਟੀ ਚ ਰਹਿੰਦੇ ਆ ਨਾ ਵੈਬਸਾਈਟ ਤੇ ਜਾਓ ਸੌਖਾ ਹੀ ਪ੍ਰੋਸੈਸ ਹੈਗਾ ਉਹ ਕੋਰਟ ਦਾ ਜਾ ਕੇ ਨੋਟਿਸ ਉਹ ਕਰ ਲਓ ਤੇ ਦੁਬਾਰਾ ਜਾ ਕੇ ਆਪਣਾ ਪਾਸਪੋਰਟ ਨਵਾਂ ਲੈ ਲਓ ਉੱਥੋਂ ਹਨਾ ਕਿੰਨਾ ਟਾਈਮ ਲੱਗੂ ਜੀ ਆਪਾਂ ਕਰਾਉਂਦੇ ਆ ਕੋਰਟ ਕੋਲੋਂ ਜੀ ਇਹ ਭਾਜੀ ਕਾਉਂਟੀ ਤੇ ਡਿਪੈਂਡ ਕਰਦਾ ਕੋਈ ਖਾਸ ਪ੍ਰੋਸੈਸ ਨਹੀਂ ਹੈਗਾ 2-3 ਮਹੀਨਿਆਂ ਦਾ ਪ੍ਰੋਸੈਸ ਹੈ ਸੈਕਰਾਮੈਂਟੋ ਜੀ ਕਾਉਂਟੀ ਹਾਂਜੀ ਸੈਕਰਾਮੈਂਟੋ ਦੇ ਵਿੱਚ ਵੀ ਸੇਮ ਹੀ ਹੈ ਤਕਰੀਬਨ ਕੈਲੀਫੋਰਨੀਆ ਦੀਆਂ ਸਾਰੀਆਂ ਕਾਉਂਟੀਆਂ ਤੁਸੀਂ ਸਰਚ ਕਰੋਗੇ ਨਾ ਤੁਹਾਨੂੰ ਲੋਕਲ ਕੋਰਟ ਦਾ ਪਤਾ ਲੱਗ ਜਾਣਾ ਸੌਖਾ ਹੀ ਆ ਕੰਮ ਠੀਕ ਹੈ ਜੀ ਓਕੇ ਜੀ ਥੈਂਕ ਯੂ ਜੀ ਮਿਹਰਬਾਨੀ
ਸੋ ਇੱਥੇ ਪ੍ਰੋਗਰਾਮ ਨੂੰ ਵੀ ਆਪਾਂ ਹੁਣ ਜਿਹੜਾ ਸਮਾਪਤ ਕਰਦੇ ਹਾਂ, ਤੇ ਬਾਕੀ ਜਿਹੜੀ ਅਟਾਰਨੀ ਟਿਰਕੇਣਾ ਉਹਨਾਂ ਨੇ ਬੇਨਤੀ ਕੀਤੀ ਆ ਗੂਗਲ ਰਿਵਿਊਜ਼ ਦੇ ਉੱਤੇ ਜਾ ਕੇ ਕਮੈਂਟ ਜਿਹੜੇ ਆ ਉਹ ਪੋਜ਼ਿਟਿਵ ਜਿਹੜੇ ਉਹ ਛੱਡੋ, ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਇੰਨੀ ਮਿਹਨਤ ਜਿਹੜੀ ਉਹ ਕਰ ਰਹੇ ਆ। ਤੇ ਬਾਕੀ ਵੀ ਜਾਣੇ ਜਿਹੜੇ ਚਲੋ ਦੇਖਦੇ ਆ, ਜਿੱਦਾਂ ਨੇ ਕਿਹਾ ਵੀ ਨੈਗੇਟਿਵ એનર્ਜੀ ਵਾਲੇ ਬਥੇਰੇ ਹੁੰਦੇ ਆ, ਪੋਜ਼ਿਟਿਵ ਵਾਲਾ ਸੋਚਦੇ। ਸਾਨੂੰ ਤਾਂ ਚੱਲ ਪਤਾ ਆ ਵੀ ਚੰਗਾ ਆ ਵੀ ਆਪਾਂ ਕੀ ਕਰਨਾ, ਲਿਖ ਕੇ ਪਰ ਲਿਖ ਦਿਆ ਕਰੋ, ਉਹਦੇ ਨਾਲ ਬੂਸਟ ਹੋ ਜਾਂਦਾ ਆ। ਉਹ ਨੈਗੇਟਿਵ ਵਾਲਿਆਂ ਨੂੰ ਬੈਲੈਂਸ ਜਿਹੜਾ ਉਹ ਹੋ ਜਾਂਦੇ ਆ। ਜਿਹੜੇ ਹੇਟਰ ਹੁੰਦੇ ਆ ਉਹ ਤੇ ਚਲੋ ਰਹਿੰਦੇ ਹੀ ਆ, ਦੈਟਸ ਓਕੇ, ਦੈਟਸ ਪਾਰਟ ਆਫ ਲਾਈਫ। ਉਹ ਉਹਨਾਂ ਨੂੰ ਉਹਨਾਂ ਦੀ ਜੌਬ ਜਿਹੜੀ ਆ ਉਹ ਮੁਬਾਰਕ ਆ, ਪਰ ਤੁਸੀਂ ਵੀ ਆਪਣੀ ਜਿਹੜੀ ਚੰਗਾ ਲੱਗਦਾ ਆ ਤਾਂ ਤੁਸੀਂ ਵੀ ਆਪਣੀ ਜੌਬ ਜਿਹੜੀ ਆ ਬਖੂਬੀ ਜਿਹੜੀ ਉਹ ਕਰੋ। ਤੇ ਬਾਕੀ ਜਿਹੜੇ ਇੱਕ ਕਾਲਰ ਆ ਕੇ ਪਹਿਲੋਂ ਫਜ਼ੂਲ ਦੀਆਂ ਜਿਹੜੀਆਂ ਇੱਦਾਂ ਦੀਆਂ ਗੱਲਾਂ ਵੀ ਜਿੰਨਾ ਪੁੱਛਣਾ ਵੀ ਸਟੋਰੀ ਬਣਾ ਦਿੰਦੇ ਆ, ਮੈਂ ਹੁਣ ਕੀ ਕਰਾਂ, ਫਿਊਚਰ ਕੀ ਆ, ਸਕੂਲ ਨਹੀਂ ਜਾਂਦੇ, ਇਹ ਆ, ਇਦਾਂ ਦੀਆਂ ਜਿਹੜੀਆਂ ਗੱਲਾਂ ਨਾ ਕਰੋ, ਫਿਰ ਚੰਗੀਆਂ ਨਹੀਂ ਲੱਗਦੀਆਂ। ਇਹ ਆਪਣੀ ਸਾਰੀ ਕਮਿਊਨਿਟੀ ਨੂੰ ਨਾ ਥੱਲੇ ਸੁੱਟਦੀਆਂ ਬਦਨਾਮ ਕਰਨ ਵਾਲੀ ਗੱਲ ਕਿ ਯਾਰ ਇਹ ਪੰਜਾਬੀ ਆ, ਇਹਨਾਂ ਨੇ ਆਹੀ ਕੰਮ ਕਰਦੇ ਆ, ਝੂਠੇ ਕੇਸ ਲਾ ਦਿੰਦੇ ਆ, ਏਦਾਂ ਕਰ ਦਿੰਦੇ, ਓਦਾਂ ਕਰ ਦਿੰਦੇ ਆ। ਸੋ ਕਿਸੇ ਨੂੰ ਹੁਣ ਕਿਸੇ ਦੇ ਕੇਸ ਦਾ ਅੰਦਰੋਂ ਨਹੀਂ ਕਿਸੇ ਨੂੰ ਪਤਾ ਹੈਗਾ ਕੀ ਆ ਕਿਵੇਂ ਆ, ਪਰ ਜਦੋਂ ਏਦਾਂ ਕਿ ਤੁਸੀਂ ਜਨਰਲ ਇੱਕ ਸਟੇਟਮੈਂਟ ਦੇ ਦਿੰਦੇ ਆ ਸਾਰੇ, ਹੁਣ ਏਦਾਂ ਕੋਈ ਜਨਾਨੀ ਅਸਲੀ 'ਚ ਵੀ ਇਹਨੂੰ ਕੁੱਟ ਪਈ ਆ, ਹੁਣ ਸਾਰੇ ਥੋੜਾ ਨਕਲੀ ਆ ਗਏ ਆ ਕੇਸ ਲਾ, ਅਸਲੀ 'ਚ ਵੀ ਲੋਕਾਂ ਦੇ ਰਿਲੀਜੀਅਸ ਮੈਰਿਜ ਵਾਲੇ, ਕਨਵਰਸ਼ਨ ਵਾਲੇ ਕੇਸ ਹੈਗੇ ਆ, ਜਾਤ ਪਾਤ ਵਾਲੇ ਕੇਸ ਹੈਗੇ ਆ, ਕਈ ਹੈਗੇ ਆ। ਤੇ ਇਦਾਂ ਕਿ ਆਪਣੀ ਜਿਹੜਾ ਕਮਿਊਨਿਟੀ ਦੀ ਇਮੇਜ ਆ ਉਹਨੂੰ ਹਮੇਸ਼ਾ ਜਿਹੜਾ ਹੈਗਾ ਥੱਲੇ ਨਹੀਂ ਡਿੱਗਣ ਦੇਣੀ। ਜੀ ਜੀ ਬਿਲਕੁਲ। ਤੇ ਥੈਂਕ ਯੂ ਅਟਾਰਨੀ ਟਿਰਕੇਣਾ ਜੀ। ਮਿਲਦੇ ਹਾਂ ਜੀ ਅਗਲੇ ਸ਼ਨੀਚਰਵਾਰ ਨੂੰ ਫਿਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਜੀ।